ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 28 ਜੁਲਾਈ 2025 13 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਆਸ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾਂ ਵੱਲੋਂ। ਸੋ ਇਹਨਾਂ ਨੇ ਇਹ ਸਾਡੇ ਰੈਗੂਲਰ ਵਿਊਅਰ ਨੇ ਔਰ ਪੱਕੇ ਸਪੋਰਟਰ ਨੇ ਔਰ ਜਿਸ ਤਰ੍ਹਾਂ ਕਿ ਪੰਥਕ ਸਫਾਂ ਦੇ ਵਿੱਚ ਉਹ ਸਾਨੂੰ ਕੋਈ ਨਾ ਕੋਈ ਜਿਹੜੀਆਂ ਵੀਡੀਓ ਜੋ ਵੀ ਚੱਲ ਰਿਹਾ ਹੁੰਦਾ ਹੈ ਐਕਟੀਵਿਟੀਜ਼ ਹੁੰਦੀਆਂ ਨੇ ਉਹਦੀਆਂ ਵੀਡੀਓ ਬਣਾ ਕੇ ਵੀ ਉਹ ਜਿਹੜੇ ਆਪਣੇ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਤੇ ਉਹ ਪੋਸਟ ਕਰਦੇ ਰਹਿੰਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਵੀ ਕਰਦੇ ਨੇ ਔਰ ਕਾਮਨਾ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਬੜੀ ਹੀ ਦੁਖੀ ਹਿਰਦੇ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਥਕ ਸਫਾਂ ਵਿੱਚ ਵੱਡੀ ਸੇਵਾ ਨਿਭਾਉਣ ਵਾਲੇ ਸਾਡੇ ਵੀਰ ਬਲਜਿੰਦਰ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਜੀਤ ਕੌਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਔਰ ਬੀਬੀ ਗੁਰਜੀਤ ਕੌਰ ਇੱਕ ਬੜੀ ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘਣੀ ਸਨ ਅਤੇ ਕਈ ਵਰਿਆਂ ਤੋਂ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਬੱਚਿਆਂ ਨੂੰ ਗੁਰਮਤ ਕਲਾਸਾਂ ਰਾਹੀਂ ਸਿੱਖੀ ਨਾਲ ਜੋੜਨ ਦੀ ਭਰਪੂਰ ਸੇਵਾ ਨਿਭਾਈ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਉਹਦਾ ਦੀ ਯਾਦ ਨੂੰ ਸਮਰਪਿਤ ਕਰਾਂਗੇ ਔਰ ਜਿਸ ਤਰ੍ਹਾਂ ਕਿ ਇਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਲਿਖਤੀ ਤੋਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਵਾਰ-ਵਾਰ ਇਹ ਪੁੱਛਿਆ ਜਾਂਦਾ ਹੈ ਕਿ ਖਾਲਿਸਤਾਨ ਦਾ ਰਾਜਸੀ ਮਾਡਲ ਕੀ ਹੋਵੇਗਾ ਅਤੇ ਬਾਕੀ ਮੁਲਕਾਂ ਨਾਲੋਂ ਕਿਵੇਂ ਵੱਖਰਾ ਹੋਵੇਗਾ। ਸੋ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਇੱਕ ਲਿਖਤ ਭੇਜੀ ਹੈ ਔਰ ਜਿਸ ਦਾ ਅਨੁਮਾਨ ਹੈ ਕਿ ਇੱਕ ਮਨੁੱਖਤਾਵਾਦੀ ਮੁਲਕ ਖਾਲਿਸਤਾਨ ਜਿਨ੍ਹਾਂ ਸਿਧਾਂਤਾਂ ਦੀ ਘਾੜਤ ਵਿੱਚ 239 ਵਰੇ 10 ਗੁਰੂ ਸਾਹਿਬਾਨ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਤਪਾਲ ਸਿੰਘ ਪੁਰੇਵਾਲ ਸਿਐਟਲ ਵਾਸ਼ਿੰਗਟਨ ਸਟੇਟ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਬੜੇ ਸੁਲਝੇ ਹੋਏ ਵੀਰ ਨੇ ਮੀਡੀਆ ਨਾਲ ਲੰਬੇ ਵਕਤ ਤੋਂ ਜੁੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੇ ਠੀਕ ਉਚਾਰਨ ਸੰਬੰਧੀ ਜਿਹੜੀ ਉਹਨਾਂ ਦੀ ਸੇਵਾ ਔਰ ਜਿਵੇਂ ਉਹਨਾਂ ਨੇ ਕੰਪਿਊਟਰ ਦੇ ਉੱਤੇ ਜੋ ਕੁਝ ਉਹਨਾਂ ਨੇ ਦਿੱਤਾ ਕੌਮ ਨੂੰ ਉਹ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਰਿਵਾਰਕ ਹਾਲਾਤਾਂ ਨੇ ਉਹਨਾਂ ਨੂੰ ਜ਼ਿਆਦਾ ਬਿਜ਼ੀ ਕਰ ਦਿੱਤਾ ਹੈ। ਵੱਡੀ ਟ੍ਰੈਜਡੀ ਉਹਨਾਂ ਦੇ ਪਰਿਵਾਰ 'ਚ ਵਾਪਰੀ। ਉਹਨਾਂ ਦਾ ਜਵਾਨ ਬੇਟਾ ਜਿਹੜਾ ਉਹ ਇੱਕ ਹਾਦਸੇ ਦੀ ਨਜ਼ਰ ਹੋਏ ਔਰ ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਪੰਥ ਪ੍ਰਤੀ ਖਾਲਿਸਤਾਨ ਪ੍ਰਤੀ ਕਮਿਟਮੈਂਟ ਟੀਵੀ 84 ਨਾਲ ਉਹਨਾਂ ਦਾ ਇੱਕ ਵਿਸ਼ੇਸ਼ ਲਗਾਵ ਹੈ ਔਰ ਉਹ ਟੀਵੀ 84 ਨੂੰ ਚੜ੍ਹਦੀ ਕਲਾ 'ਚ ਦੇਖਣਾ ਚਾਹੁੰਦੇ ਨੇ। ਬੇਸ਼ੱਕ ਬੜਾ ਸ਼ਾਰਟ ਨੋਟਿਸ ਸੀ ਜਦੋਂ ਅਸੀਂ ਵਾਇਆ ਸਿਐਟਲ ਸਰੀ ਗਏ ਪਰ ਉਹਨਾਂ ਨੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਟੀਵੀ 84 ਦੇ ਲਈ ਕੰਟਰੀਬਿਊਟ ਕੀਤਾ। ਰੈਗੂਲਰ ਸਾਡੇ ਕੰਟਰੀਬਿਊਟਰ ਨੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ
ਜਿਸ ਖਬਰ ਦੀ ਸਾਂਝ ਪਾਈ ਹੈ, ਕਿਉਂਕਿ ਜਿਹੜੇ ਵੀ ਵੀਰ ਬਲਜਿੰਦਰ ਸਿੰਘ ਹੋਰਾਂ ਨੂੰ ਜਾਣਦੇ ਨੇ, ਲੰਬਾ ਵਕਤ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਖਾੜਕੂ ਸੰਘਰਸ਼ ਦੇ ਵਿੱਚ ਸੇਵਾ ਕੀਤੀ। ਅਮਰੀਕਾ 'ਚ ਆਇਆ ਵੀ ਕਿਉਂਕਿ ਇਹ ਇੱਕ ਜਿਹੜਾ ਇਸ਼ਕ ਹੁੰਦਾ ਹੈ, ਜਿੱਥੇ ਤੁਹਾਡਾ ਮਨ ਲੱਗਾ ਹੈ ਔਰ ਤੁਹਾਨੂੰ ਇਹ ਪਤਾ ਹੈ ਵੀ ਕੌਮੀ ਤੌਰ ਦੇ ਉੱਤੇ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਵੀ ਜਿਹੜਾ ਸਾਡੇ ਮਸਲਿਆਂ ਦਾ ਹੱਲ ਨਹੀਂ ਹੈ। ਇੱਥੇ ਵੀ ਉਹਨਾਂ ਨੇ ਜਿਹੜਾ ਹੈ ਉਹ ਅੱਡ-ਅੱਡ ਜਥੇਬੰਦਕ ਪਲੇਟਫਾਰਮ ਤੋਂ ਸੇਵਾ ਨਿਭਾਈ। ਰਾਵੀ ਪਾਰ ਵੀ ਉਹਨਾਂ ਦੀਆਂ ਸਾਂਝਾਂ ਸਨ ਔਰ ਭਾਰਤੀ ਸਰਕਾਰ ਜਾਂ ਉਹਨਾਂ ਦਾ ਜਿਹੜਾ ਨੈਟਵਰਕ ਹੈ, ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਹੈ। ਔਰ ਈਵਨ ਨਿਊਯਾਰਕ 'ਚ ਹੁੰਦਿਆਂ ਵੀ ਲਗਭਗ 4 ਸਾਲ ਦੇ ਕਰੀਬ ਉਹਨਾਂ ਨੂੰ ਜੇਲ੍ਹ ਕੱਟਣੀ ਪਈ, ਕਿਉਂਕਿ ਜਿਹੜਾ ਹੈ ਉਹ ਜਿਸ ਕਿਸਮ ਦਾ ਇੱਥੋਂ ਦਾ ਸਿਸਟਮ ਵੀ ਹੈ ਉਹ ਕੇਵ ਇਨ ਕਰਦਾ ਹੈ ਉੱਥੋਂ ਦੇ ਸਿਸਟਮ ਦੇ ਸਾਹਮਣੇ ਭਾਰਤ ਦੇ। ਲੇਕਿਨ ਇਸ ਸਾਰੇ ਪੀਰੀਅਡ 'ਚ ਮੈਂ ਬਹੁਤ ਵਾਰੇ ਦੇਖਦਾ ਵੀ ਹਾਂ, ਕਹਿੰਦਾ ਵੀ ਹਾਂ ਕਿ ਗ੍ਰਸਤੀ ਪਰਿਵਾਰਾਂ ਦੇ ਵਿੱਚ ਜੇ ਸਿੰਘਣੀਆਂ ਦਾ ਸਾਥ ਨਾ ਹੋਏ, ਬੰਦੇ ਦਾ ਜਿੰਨਾ ਮਰਜ਼ੀ ਜਨੂਨ ਹੋਏ, ਜਿੰਨਾ ਮਰਜ਼ੀ ਕਰਨਾ ਚਾਹੇ, ਉਹ ਡਿੱਗ ਪੈਂਦਾ ਹੈ ਜਾਂ ਉਹ ਕੁਝ ਕਰ ਨਹੀਂ ਪਾਉਂਦਾ ਹੈ। ਸੋ ਭੈਣ ਜੀ ਗੁਰਜੀਤ ਕੌਰ ਜਿਹੜੇ ਕੱਲ ਸਵੇਰੇ ਆਲਮੋਸਟ 8:03 ਤੇ ਉਹਨਾਂ ਨੇ ਆਪਣਾ ਅਖੀਰਲਾ ਸਾਹ ਲਿਆ, ਉਹ ਬਹੁਤ ਵੱਡੀ ਪ੍ਰੇਰਨਾ ਸਨ। ਉਹਨਾਂ ਦਾ ਭਾਈ ਬਲਜਿੰਦਰ ਸਿੰਘ ਦਾ ਆਨੰਦ ਕਾਰਜ ਇੱਥੇ ਹੀ ਹੋਇਆ ਔਰ 30 ਸਾਲ ਨਾ ਉਹ ਪਿੱਛੇ ਜਾਣਾ, ਉਹਨਾਂ ਨੇ ਤਾਂ ਬਾਗੀਆਂ ਨੇ ਕੀ ਜਾਣਾ, ਨਾ ਹੀ ਭੈਣ ਜੀ ਜਾ ਸਕੇ। ਔਰ ਉਹਨਾਂ ਦੀ ਇੱਕੋ ਇੱਕ ਬੇਟੀ ਜਪਨੀਤ ਕੌਰ, ਉਹ ਵੀ ਅੱਜ ਜਦੋਂ ਅਸੀਂ ਉਹਨਾਂ ਦੇ ਘਰ ਵੀ ਅਫਸੋਸ ਲਈ ਗਏ ਸੀ, ਵਾਸ਼ਿੰਗਟਨ DC ਤੋਂ ਭਾਈ ਨਰਿੰਦਰ ਸਿੰਘ, ਭਾਈ ਸੰਤੋਖ ਸਿੰਘ, ਭਾਈ ਜੱਸਾ ਸਿੰਘ ਵੀ ਆਏ ਹੋਏ ਸੀ। ਤੇ ਗੱਲ ਉਹਨਾਂ ਦੇ ਵੱਡੇ ਭਰਾ ਤਾਂ ਭਾਈ ਬਲਜਿੰਦਰ ਸਿੰਘ ਹੋਰਾਂ ਦੇ, ਜਿਨ੍ਹਾਂ ਨੂੰ ਪਿਆਰ ਨਾਲ ਪਿੰਦਾ ਕਹਿੰਦੇ ਨੇ, ਉਹ ਦੱਸ ਰਹੇ ਸੀ ਕਿ ਵੀ 4 ਸਾਲ ਜਦੋਂ ਇੱਥੇ ਜੇਲ੍ਹ 'ਚ ਸਨ ਬਲਜਿੰਦਰ ਸਿੰਘ ਹੋਰੀ ਔਰ ਹਾਈ ਸਕੂਲ 'ਚ ਸੀ ਜਪਨੀਤ, ਕਦੇ ਕੋਈ ਗਿਲਾ ਨਹੀਂ, ਸ਼ਿਕਵਾ ਨਹੀਂ ਔਰ 99.9% ਨੰਬਰ ਉਹਨਾਂ ਨੇ ਲਏ। ਮੇਅਰ ਵੱਲੋਂ ਸਪੈਸ਼ਲ ਜਿਹੜਾ ਸੱਦਾ ਦਿੱਤਾ ਗਿਆ ਲੰਚ ਦੇ ਲਈ ਔਰ ਦੂਸਰਾ। ਪਰ ਮੈਂ ਬਹੁਤ ਵਾਰ ਦੇਖਦਾ ਕਿ ਜਿਸ ਐਮੋਸ਼ਨਲ ਦਬਾਅ 'ਚੋਂ ਪਰਿਵਾਰ ਗੁਜ਼ਰਦੇ ਨੇ ਜਦੋਂ ਇਸ ਕਿਸਮ ਦਾ ਚੈਲੰਜ ਹੁੰਦਾ, ਔਰ ਭੈਣ ਜੀ ਗੁਰਜੀਤ ਕੌਰ ਜਿੰਨਾ ਕੁ ਮੈਂ ਸਮਝ ਸਕਦਾ ਹੈ, ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜਾ ਸਿੰਘਣੀਆਂ ਦਾ ਰੋਲ ਹੁੰਦਾ ਪੰਥਕ ਪਰਿਵਾਰਾਂ ਦੇ ਵਿੱਚ, ਉਸ ਦਾ ਹੀ ਬਹੁਤ ਵੱਡਾ ਰੋਲ ਹੁੰਦਾ ਕਿ ਬੰਦੇ ਖੜੇ ਰਹਿੰਦੇ ਨੇ। ਹਰ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਹੋਣਾ ਔਰ ਜਦੋਂ ਦੀ ਉਹਨਾਂ ਦੇ ਵਿਛੋੜੇ ਦੀ ਖਬਰ ਆਈ, ਜਿਵੇਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰਿਆਂ ਨੇ ਟ੍ਰਿਬਿਊਟ ਦਿੱਤੀ ਹੈ, ਲਗਭਗ 25-30 ਸਾਲ ਹੀ ਜਿੰਨੀ ਦੇਰ ਉਹ ਇੱਥੇ ਸੀ ਗੁਰਦੁਆਰਾ ਰਿਚਮੰਡ ਹਿੱਲ, ਉਹਨਾਂ ਨੇ ਜਿਹੜਾ ਗੁਰਮਤ ਵਿਦਿਆ, ਪੰਜਾਬੀ ਔਰ ਹਰ ਪੱਖ ਤੋਂ ਜਿਹੜਾ ਉਹ ਸੇਵਾ ਨਿਭਾਈ। ਔਰ ਜਿੰਨੀ ਦੇਰ, ਕਿਉਂਕਿ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋਇਆ ਸੀ ਕੁਝ ਵਰੇ ਪਹਿਲਾਂ, ਔਰ ਮੈਂ ਜਦੋਂ ਉਹਨਾਂ ਨੂੰ ਦੇਖਣ ਵੀ ਹਸਪੀਟਲ ਜਾਂਦਾ ਰਿਹਾ ਤੇ ਮੈਂ ਕਿਹਾ ਕਿ ਵੀ ਭੈਣ ਜੀ ਤੁਸੀਂ ਵਾਰੀਅਰ ਹੋ, ਤੁਸੀਂ ਯੋਧਾ ਹੋ, ਤੁਸੀਂ ਜ਼ਿੰਦਗੀ ਦੀ ਲੜਾਈ 'ਚ ਵੀ ਇੱਕ ਵਾਰੀਅਰ ਵਾਂਗ ਲੜੇ ਹੋ, ਬਿਮਾਰੀ ਨਾਲ ਵੀ ਐਵੇਂ ਹੀ ਲੜ ਰਹੇ। ਔਰ ਜਦੋਂ ਵੀ ਫਤਿਹ ਬੁਲਾ ਕੇ ਹੋਣਾ ਤੇ ਉਹਨਾਂ ਨੇ ਅੰਗੂਠਾ ਖੜਾ ਕਰਕੇ ਜਦੋਂ ਆਵਾਜ਼ ਘਟ ਵੀ ਗਈ, ਉਹਨਾਂ ਕਹਿਣਾ ਚੜ੍ਹਦੀ ਕਲਾ ਹੈ, ਬਿਲਕੁਲ ਕੋਈ ਡੋਲਣ ਦੀ ਲਾਈਨ ਨਹੀਂ। ਔਰ ਉਹਨਾਂ ਦੇ ਇੱਧਰ ਕੈਂਪ ਵੀ ਚੱਲ ਰਿਹਾ ਸੀ ਰਿਚਮੰਡ ਹਿੱਲ ਨਾਲ ਦੀ ਨਾਲ, ਉਹਨਾਂ ਬੱਚਿਆਂ ਨੇ ਵੀ ਰੋਜ਼ਾਨਾ ਉਹਨਾਂ ਕਹਿਣਾ ਵੀ ਅਸੀਂ ਤਾਂ ਤੁਹਾਡੀ ਉਡੀਕ ਕਰਦੇ ਹਾਂ ਕਿ ਤੁਸੀਂ ਕਦੋਂ ਆਓਗੇ। ਸੋ ਅਸੀਂ ਸਮਝਦੇ ਹਾਂ ਕਿ ਇਹ ਠੀਕ ਹੈ ਕਿ ਬਹੁਤ ਵਾਰ ਜਿਹੜੇ ਸਾਡੇ ਵਰਗੇ ਲੋਕ ਮਾਈਕ ਤੇ ਖਲੋ ਕੇ ਤਕਰੀਰਾਂ ਕਰਨ ਵਾਲੇ ਨੇ, ਜ਼ਿਆਦਾ ਪਛਾਣ ਦੇ ਵਿੱਚ ਉਹ ਆਉਂਦੇ ਨੇ, ਲੇਕਿਨ ਇਹ ਜਿਹੜੇ ਸਾਇਲੈਂਟ ਵਾਰੀਅਰ ਨੇ, ਜਿਨ੍ਹਾਂ ਨੇ ਘਰਾਂ ਨੂੰ ਉਹਨਾਂ ਹਾਲਾਤਾਂ 'ਚ ਵੀ ਜਿਨ੍ਹਾਂ 'ਚ ਸਿੰਘ ਜਿਹੜੇ ਨੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ, ਸੰਘਰਸ਼ ਦੇ ਵਿੱਚ ਜੂਝ ਰਹੇ ਹੁੰਦੇ ਸੀ, ਜਾਂ ਇੱਥੇ ਵੀ ਜਿਸ ਕਿਸਮ ਦੇ ਮਾਹੌਲ 'ਚ। ਔਰ ਬਲਜਿੰਦਰ ਸਿੰਘ ਹੋਰੀ ਕੱਲ੍ਹ ਹੀ ਕਹਿ ਰਹੇ ਸੀ, ਕਹਿੰਦੇ ਮੈਨੂੰ ਹੁਣ ਲੱਗਦਾ ਵੀ ਜ਼ਿੰਦਗੀ ਕਿਵੇਂ ਦੀ ਹੋਏਗੀ, ਕਿਉਂਕਿ ਉਹਨਾਂ ਨੇ ਮੈਨੂੰ ਕਹਿਣਾ ਵੀ ਤੁਸੀਂ ਬਾਹਰ ਦਾ ਫਿਕਰ ਕਰੋ, ਪੰਥਕ ਜੋ ਤੁਸੀਂ ਕਰਦੇ ਹੋ, ਘਰ ਦਾ ਫਿਕਰ ਨਾ ਕਰੋ। ਕਹਿੰਦੇ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਦੇ ਵੀ ਕਿੱਥੇ ਕੀ ਪਿਆ ਹੋਇਆ ਜਾਂ ਕਿਵੇਂ ਘਰ ਚੱਲਦਾ ਹੈ। ਸੋ ਉਹਨਾਂ ਨੇ ਜਿੱਥੇ ਘਰੇਲੂ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਕਾਮਯਾਬੀ ਦੇ ਨਾਲ ਜਿਹੜਾ ਉਹ ਆਪਣਾ ਰੋਲ ਨਿਭਾਇਆ, ਉੱਥੇ ਪੰਥਕ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਰੋਲ ਹੈ। ਔਰ ਆਉਣ ਵਾਲੇ ਦਿਨਾਂ 'ਚ ਡੀਟੇਲ ਅਸੀਂ ਕਿ ਕਿਹੜੇ ਕ੍ਰੈਮੇਟੋਰੀਅਮ 'ਚ ਜਿਹੜਾ ਉਹਨਾਂ ਦਾ ਸੰਸਕਾਰ ਹੋਏਗਾ, ਪਰ ਇਹ ਰਫਲੀ ਤੈਅ ਹੋਇਆ ਕਿ ਸੈਚਰਡੇ ਆਉਣ ਵਾਲੇ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ। ਲੇਕਿਨ ਪੁਰਾਤਨ ਮਰਿਆਦਾ ਨੂੰ ਔਰ ਜਿਹੜੀ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਵੀ ਹੈ, ਜਿਹਦੇ ਥੱਲੇ ਹੁੰਦਾ ਇਹ ਹੈ
ਕਿ ਦੁਸਹਿਰਾ ਹੁੰਦਾ ਸੀ, 10ਵੇਂ ਦਿਨ ਤੁਸੀਂ ਕੀਰਤਨ ਔਰ ਅੰਤਮ ਅਰਦਾਸ ਕਰਦੇ ਹੋ। ਸੋ ਅੱਜ ਸਵੇਰੇ ਕੱਲ ਉਹਨਾਂ ਨੇ ਸਰੀਰ ਛੱਡਿਆ। ਅੱਜ ਗੁਰਦੁਆਰਾ ਰਿਚਮੰਡ ਹਿੱਲ ਅਖੰਡ ਪਾਠ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਕਰ ਦਿੱਤੇ ਗਏ ਨੇ, ਜਿਨ੍ਹਾਂ ਦਾ ਭੋਗ ਟਿਊਜ਼ਡੇ ਨੈਕਸਟ ਆਫਟਰ 10 ਡੇਜ਼ ਹੋਏਗਾ ਔਰ ਉਹਨਾਂ ਦੀ ਯਾਦ ਦੇ ਵਿੱਚ ਕੀਰਤਨ ਔਰ ਅੰਤਮ ਅਰਦਾਸ ਹੋਏਗੀ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਬੇਸ਼ੱਕ ਬੜੀ ਇੱਕ ਪਾਕ ਰੂਹ ਨੇਕ ਰੂਹ ਸਨ, ਲੇਕਿਨ ਅਸੀਂ ਸਾਰੇ ਜੀਵਨ ਦੇ ਵਿੱਚ ਵਿਚਰਦੇ ਹਾਂ, ਗੁਨਾਹਗਾਰ ਹੈ, ਗਲਤੀਆਂ ਕਰਨ ਵਾਲੇ ਹੈ, ਗਲਤੀਆਂ ਦੇ ਪੁਤਲੇ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜਾਂ ਰੱਬ ਜਾਂ ਗੁਰੂ ਉਹੀ ਭੁੱਲ ਨਹੀਂ ਕਰਦੇ। ਤੇ ਗੁਰੂ ਚਰਨਾਂ 'ਚ ਅਸੀਂ ਅਰਦਾਸ ਕਰਦੇ ਹਾਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਔਰ ਇਹ ਸਪਿਰਿਟ ਜਿਹੜੀ ਪੰਥਕ ਚੜ੍ਹਦੀ ਕਲਾ ਦੀ ਹੈ ਇਹ ਆਲ ਪ੍ਰਵੇਡਿੰਗ ਹੋਏ ਸਾਡੇ ਘਰਾਂ 'ਚ। ਅੱਜ ਜਿਸ ਕਿਸਮ ਦੇ ਅਸੀਂ ਕਮਜ਼ੋਰੀਆਂ ਦਾ ਸ਼ਿਕਾਰ, ਸਿੱਖੀ ਤੋਂ ਦੂਰ, ਢਹਿੰਦੀ ਖਰਾ ਦੀਆਂ ਗੱਲਾਂ ਔਰ ਬਹੁਤ ਸਾਰਾ ਦੇਖ ਦਿਖਾਵਾ, ਜਿਹੜਾ ਸ਼ੋਈ ਕਿਸਮ ਦੀ ਜ਼ਿੰਦਗੀ ਹੈ, ਇਸ ਤੋਂ ਨਿਕਲ ਕੇ ਅਸੀਂ ਸਿੱਖੀ ਪਰੰਪਰਾਵਾਂ, ਸਿੱਖੀ ਵੈਲਿਊਜ਼, ਜਿਹੜੀਆਂ ਠੋਸ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ, ਉਹਨਾਂ ਦੇ ਨਾਲ ਜੁੜੀਏ। ਔਰ ਜਿਵੇਂ ਹੈ ਕਿ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ। ਦੇਖੋ, ਖਾਲਿਸਤਾਨ ਰੈਫਰੈਂਡਮ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਵੋਟਾਂ ਪੈਣੀਆਂ ਨੇ। ਸਾਈਟ ਅਜੇ ਡਿਕਲੇਅਰ ਨਹੀਂ ਹੋਇਆ ਔਰ ਇਸ ਨੂੰ ਲੈ ਕੇ ਜਿੱਥੇ ਜਥੇਬੰਦੀ ਆਪਣੇ ਤੌਰ ਦੇ ਉੱਤੇ ਸਿੱਖਸ ਫਾਰ ਜਸਟਿਸ ਪ੍ਰੋਗਰਾਮ ਉਲੀਕਦੀ ਹੈ, ਇਸ ਦੇ ਨਾਲ ਜਿਹੜੀਆਂ ਗੁਰਦੁਆਰਾ ਕਮੇਟੀਆਂ, ਕਿਉਂਕਿ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਇਸ ਵੇਲੇ ਹੱਬ ਹੈ ਐਕਟੀਵਿਟੀ ਦੀ, ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਸਰ ਨਰਿੰਦਰ ਸਿੰਘ, ਸਰ ਦਵਿੰਦਰ ਸਿੰਘ ਦਿਓਲ, ਸਰ ਜੱਸਾ ਸਿੰਘ, ਔਰ ਇਹ ਸਾਰੇ ਵੀਰ ਲੋਕਲ ਜਿਹੜੇ ਨੇ ਔਰ ਲੰਬਾ ਵਕਤ ਆਲਮੋਸਟ 40 ਸਾਲ ਤੋਂ ਹੀ ਪੰਥਕ ਸਫਾਂ ਦੇ ਵਿੱਚ ਵਿਚਰਦੇ ਆ ਔਰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਦਾ ਝੰਡਾ ਬੁਲੰਦ ਕਰਨ ਵਾਲੇ ਸਾਡੇ ਵੀਰ ਨੇ। ਸੋ ਇਹਨਾਂ ਸਾਰਿਆਂ ਨੇ, ਔਰ ਜ਼ਾਹਰ ਹੈ ਕਿ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਭਾਈ ਹਿੰਮਤ ਸਿੰਘ, ਜਿਹੜੇ ਸੱਚਮੁੱਚ ਇਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਆਪਣੇ ਨਾਂ ਨਾਲ ਇਨਸਾਫ ਕਰਦੇ ਹੋ, ਹਿੰਮਤ ਦਿਖਾਉਂਦੇ ਹੋ। ਸੋ ਇੱਕ ਐਫਰਟ ਗੁਰਦੁਆਰਾ ਕਮੇਟੀਆਂ, ਲੋਕਲ ਸਿੱਖ ਸੰਗਤਾਂ, ਜਥੇਬੰਦੀਆਂ ਵੱਲੋਂ ਸੀ ਕਿ ਇੱਕ ਮੋਮੈਂਟਮ ਬਿਲਡ ਕਰਨ ਦੇ ਲਈ ਕਾਰ ਰੈਲੀ ਕੀਤੀ ਜਾਏ। ਸੋ ਬੀਤੇ ਸੈਚਰਡੇ ਜਿਹੜਾ ਇੱਕ ਕਾਰ ਰੈਲੀ ਰੱਖੀ ਹੋਈ ਸੀ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। TV 84 ਦੀ ਟੀਮ ਨੇ ਕਵਰ ਵੀ ਕੀਤਾ ਔਰ ਜਦੋਂ ਮੈਂ ਗੱਲਬਾਤ ਕਰ ਰਿਹਾ ਤੁਸੀਂ ਬੈਕਗਰਾਉਂਡ ਦੇ ਵਿੱਚ ਜਿਹੜਾ ਉਹ ਦੇਖ ਸਕਦੇ ਹੋ। ਔਰ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਜਿਹੜੀ ਹੈ ਉਹ ਕਾਰਾਂ ਦੇ ਨਾਲ ਹੋਈ। ਹਾਲਾਂਕਿ ਇਸ ਵੇਲੇ ਕਈ ਸਮਾਗਮ ਸਾਈਮਲਟੇਨੀਅਸਲੀ ਕਈ ਥਾਂ ਚੱਲ ਰਹੇ ਹੁੰਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ, ਔਰ ਕਾਰ ਰੈਲੀ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਤੋਂ ਸ਼ੁਰੂ ਹੋ ਕੇ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਦੇ ਬਾਹਰ ਬਰੀਫ ਪੜਾਅ ਸੀ, ਉਸ ਦੇ ਵਿੱਚ ਉਹਨੂੰ ਐਡਰੈਸ ਵੀ ਕੀਤਾ। ਉਹਦੇ 'ਚ ਐਡਰੈਸ ਕਰਨ ਵਾਲਿਆਂ 'ਚ ਪਵਨਦੀਪ ਸਿੰਘ ਜਿਹੜੇ ਸੈਕਟਰੀ ਵੀ ਨੇ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਮੁੱਖ ਆਗੂਆਂ 'ਚੋਂ ਵੀ ਨੇ, ਸਰ ਬਲਵਿੰਦਰ ਸਿੰਘ ਚੱਠਾ, ਭਾਈ ਹਿੰਮਤ ਸਿੰਘ ਇਤਿਹਾਦਕ, ਉਹਨਾਂ ਨੇ ਐਡਰੈਸ ਕੀਤਾ ਔਰ ਵੱਡੀ ਲੰਬੀ ਕਤਾਰ ਜਿਹੜੀ ਹੈ ਉਹ ਬਣੀ ਰਹੀ। ਬਹੁਤ ਸਾਰਿਆਂ ਨੇ ਜਿਹੜਾ ਹੈ ਉਹ ਸ਼ਮੂਲੀਅਤ ਕੀਤੀ। ਇੱਕ ਕਾਮਯਾਬ ਰੈਲੀ ਸੀ ਔਰ ਇਸ ਦੇ ਨਾਲ ਇੱਕ ਮਾਹੌਲ ਉਤਸ਼ਾਹ ਵਾਲਾ ਵੀ ਬਣਿਆ ਔਰ ਸਤਿਗੁਰੂ ਰਹਿਮਤ ਕਰਨ। ਅਸੀਂ ਸਮਝਦੇ ਹਾਂ ਕਿ ਹਰ ਇੱਕ ਆਪੋ ਆਪਣਾ ਰੋਲ ਅਦਾ ਕਰਦਾ ਹੈ। ਇਸ ਵੇਲੇ ਇਹ ਜਿਹੜੀ ਭਾਵਨਾ ਜਿਹੜੇ ਸਾਡੇ ਕੁਛ ਵੀਰਾਂ 'ਚ ਜਾਂ ਕੁਛ ਜਥੇਬੰਦੀਆਂ 'ਚ ਬੜੀ ਨਿਹਤ ਹੁੰਦੀ ਜਾਂਦੀ ਹੈ ਕਿ ਸ਼ਾਇਦ ਉਹਨਾਂ ਨੇ ਰਮਾਲੀ ਜਿਹੜੀ ਹੈ ਉਹ ਜਿੱਤੀ ਹੋਈ ਹੈ ਔਰ ਉਹ ਬਾਕੀ ਕਿਸੇ ਨੂੰ ਜਾਂ ਕਿਸੇ ਦੀ ਕੰਟਰੀਬਿਊਸ਼ਨ ਨੂੰ ਐਕਨੋਲਜ ਕਰਨ ਜਾਂ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ। ਇਹ ਠੀਕ ਨਹੀਂ ਹੈ ਵਰਤਾਰਾ। ਔਰ ਅੱਜ ਹੀ ਇੱਕ ਸੱਜਣ ਨੌਜਵਾਨ ਜਿਹੜਾ ਬੜਾ ਇਨੋਸੈਂਟਲੀ ਉਸਨੇ ਮੈਨੂੰ ਪੁੱਛਿਆ, ਉਹ ਮੈਨੂੰ ਕਹਿੰਦਾ ਕਿ ਵੀ ਤੁਸੀਂ ਅਕਸਰ ਖਾਲਿਸਤਾਨ ਨੂੰ ਜਦੋਂ ਇੱਕ ਮਾਡਲ ਮੁਲਕ ਦੇ ਤੌਰ ਤੇ ਕਹਿੰਦੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਭਾਈ ਉੱਥੇ ਸਾਰੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ
ਸਾਰਿਆਂ ਦੇ ਨਾਲ ਹੀ ਹਲੀਮੀ ਰਾਜ, ਬਰਾਬਰੀ ਦਾ ਰਾਜ ਹੋਏਗਾ, ਕੋਈ ਕਿਸੇ ਦੇ ਹੱਕ ਨਹੀਂ ਖੋਏਗਾ। ਪਰ ਉਹ ਕਹਿੰਦਾ ਜੀ ਮੈਂ ਤਾਂ ਬੜੀ ਥੋੜੀ ਦੇਰ ਤੋਂ ਹੀ ਅਜੇ ਇਸ ਪਾਸੇ ਤੁਰਿਆ, ਤੇ ਮੈਂ ਤਾਂ ਜਦੋਂ ਜਥੇਬੰਦੀਆਂ ਵਿਚਲਾ ਖਿਚਾਅ ਦੇਖਦਾ ਵੀ ਹਰ ਕੋਈ ਇੱਕ ਦੂਜੇ ਨੂੰ ਥੱਲੇ ਲਾਣ ਤੇ ਲੱਗਾ ਹੋਇਆ, ਤੇ ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਅਜੇ ਤਾਂ ਇਹ ਉਹਨਾਂ ਦਾ ਹਾਲ ਹੈ ਜਿਹੜੇ ਮੁਲਕ ਬਣਾਉਣ ਤੁਰੀਆਂ ਜਥੇਬੰਦੀਆਂ ਨੇ, ਤੇ ਜਦੋਂ ਮੁਲਕ ਬਣ ਗਿਆ ਫਿਰ ਇਹ ਕਿਵੇਂ ਹੋਏਗਾ। ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਮੈਂ ਚਲੋ ਉਹਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਹਿ ਕੇ ਕਿ ਭਾਈ ਅਸੀਂ ਸਾਰੇ ਖਾਮੀਆਂ ਵਾਲੇ ਹਾਂ, ਸਾਡੇ 'ਚ ਕਈ ਕੁਝ ਚੱਲ ਰਿਹਾ ਹੁੰਦਾ ਹੈ, ਇਹ ਤਾਂ ਗੁਰੂ ਦੇ ਆਦਰਸ਼ਾਂ ਤੇ ਆਧਾਰਿਤ ਮੁਲਕ ਹੈ, ਜਿਹੜਾ ਪੰਜਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰਿਝਾਣ ਦਾ, ਸਭ ਸੁਖਾਲੀ ਉਠਿਆ, ਇਹ ਹੋਆ ਹਲੀਮੀ ਰਾਜ ਜਿਉ। ਮੈਂ ਕਿਹਾ ਵੀ ਇਹ ਤਾਂ ਗੁਰੂ ਸਾਹਿਬਾਨ ਨੇ ਫਰਮਾਇਆ ਹੋਇਆ ਕਿ ਵੀ ਐਸਾ ਸਿਸਟਮ ਇਸ ਧਰਤੀ ਦੇ ਉੱਤੇ ਸਥਾਪਿਤ ਕਰਨਾ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ, ਇਹੀ ਖਾਲਿਸਤਾਨ ਹੈ। ਔਰ ਇਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਅਸੀਂ ਗੁਨਾਹਗਾਰ ਹਾਂ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਅਸੀਂ ਆਪਣੇ ਆਪ ਨੂੰ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਡੈਡੀਕੇਟ ਕੀਤੀਆਂ ਨੇ ਜਾਂ ਜਿਹੜੇ ਵਕਤ ਕੱਢ ਕੇ ਕੰਮ ਕਰਦੇ ਨੇ, ਉਹਨਾਂ ਨੂੰ ਘੱਟੋ ਘੱਟ ਜ਼ਰੂਰ ਪੜਚੋਲ ਜਾਂ ਪੜਤਾਲ ਕਰਨੀ ਚਾਹੀਦੀ ਹੈ ਕਿ ਭਾਈ ਅਸੀਂ ਇਹ ਐਟੀਟਿਊਡ ਕਿਉਂ ਰੱਖਿਆ ਹੈ ਕਿ ਮਾਈ ਵੇ ਔਰ ਹਾਈਵੇ, ਜਾਂ ਤੁਸੀਂ ਸਾਡੇ ਨਾਲ ਜਿਹੜਾ ਉਹ ਸਾਡਾ ਝੰਡਾ ਚੁੱਕੋ, ਨਹੀਂ ਤਾਂ ਅਸੀਂ ਤੁਹਾਨੂੰ ਤਸਲੀਮ ਹੀ ਨਹੀਂ ਕਰਦੇ, ਅਸੀਂ ਤੁਹਾਨੂੰ ਜਿਹੜਾ ਉਹ ਤੁਹਾਡੀ ਹੋਂਦ ਨੂੰ ਹੀ ਨਹੀਂ ਮੰਨਦੇ। ਸੋ ਇਹ ਐਟੀਟਿਊਡ, ਔਰ ਅੱਜ ਹੀ ਹੋਰ ਵੀਰ ਗੱਲ ਕਰ ਰਹੇ ਸੀ ਕਿ ਵੀ ਇਹੀ ਐਟੀਟਿਊਡ ਨਹੀਂ ਸੀ ਜਿਹੜਾ ਉਹ ਮੈਨੂੰ ਪੁੱਛਣ ਲੱਗੇ ਕਿ ਵੀ ਤੁਸੀਂ ਕਾਫੀ ਸੀਨੀਅਰ ਸਫਾਂ ਦੇ ਵਿੱਚ ਵਿਚਰਦੇ ਰਹੇ ਹੋ ਵਕਤ ਤੋਂ, ਕਿ ਵੀ ਜੁਝਾਰੂ ਜਥੇਬੰਦੀਆਂ 'ਚ ਵੀ ਜਦੋਂ ਇੱਕ ਸਟੇਜ ਦੇ ਉੱਤੇ ਬਿਲਕੁਲ ਐਂ ਲੱਗਦਾ ਸੀ ਕਿ ਵਿਕਟਰੀ ਅੱਜ ਵੀ ਹੈ ਕਿ ਕੱਲ ਵੀ ਹੈ, ਤੇ ਉਦੋਂ ਵੀ ਇੱਕ ਦੂਜੇ ਨੂੰ ਪਛਾੜਨ ਦੀ ਲਾਈਨ ਸੀ। ਮੈਂ ਕਿਹਾ ਜੀ ਬਿਲਕੁਲ ਸੀ। ਮੈਂ ਕਿਹਾ ਵੀ ਉਹ ਜਿਹੜੇ ਸਿਰ ਦੇਣ ਲਈ ਤੁਰੇ ਸੀ ਉਹ ਵੀ ਕਿਤੇ ਨਾ ਕਿਤੇ ਇਸ ਦਾ ਸ਼ਿਕਾਰ ਸੀ ਕਿ ਭਾਈ ਕਿਹਦਾ ਕ੍ਰੈਡਿਟ ਕਿਹਨੂੰ ਮਿਲ ਰਿਹਾ, ਔਰ ਇਹ ਬਿਲਕੁਲ ਠੀਕ ਨਹੀਂ ਹੈ। ਇਹ ਗੁਰੂ ਨੂੰ ਪਾਉਂਦਾ ਨਹੀਂ ਹੈ, ਹਰ ਜੀਓ ਹੰਕਾਰ ਨਾ ਭਾਵੇ। ਬਿਲਕੁਲ ਕੁਝ ਸਟੇਟਮੈਂਟਸ ਗੁਰਬਾਣੀ ਦੇ ਵਿੱਚ ਇੰਨੀਆਂ ਐਕਸਪਲਿਸਿਟ ਨੇ, ਕੁਝ ਤਾਂ ਨੇ ਜਿਹੜੀਆਂ ਅਸੀਂ ਇਨਫਰੈਂਸ ਕੱਢਦੇ ਹਾਂ, ਉਹਨਾਂ ਨੂੰ ਗੁਰਬਾਣੀ ਦੀ ਤੁਕ ਚੋਂ ਕੋਈ ਉਸ ਦਾ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦੇ, ਪਰ ਕੁਝ ਨੇ ਜਿਹੜੀਆਂ ਐਕਸਪਲਿਸਿਟ ਨੇ। ਹੁਣ ਇਸ ਦੀ ਤਾਂ ਕੋਈ ਇੰਟਰਪ੍ਰੀਟੇਸ਼ਨ ਦੀ ਲੋੜ ਨਹੀਂ, ਹਰ ਜੀਓ ਹੰਕਾਰ ਨਾ ਭਾਵੇ, ਕਿ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਤੇ ਜਦੋਂ ਮੈਂ ਔਰ ਮੇਰਾ ਵਜੂਦ, ਮੇਰੀ ਜਥੇਬੰਦੀ ਤੇ ਮੇਰਾ ਧੜਾ ਤੇ ਮੇਰਾ ਫਲਾਣਾ, ਰੱਬ ਨੂੰ ਕਿਵੇਂ ਚੰਗਾ ਲੱਗੇਗਾ। ਪਰ ਇਵੇਂ ਹੀ ਫਿਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਅੰਗਰੇਜ਼ੀ ਵਾਲੇ ਤਾਂ ਕਹਿੰਦੇ ਨੇ ਪ੍ਰਾਈਡ ਹੈਥ ਏ ਫਾਲ, ਲੇਕਿਨ ਗੁਰੂ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਕਿਸੇ ਨੂੰ ਡਿਸਟਰੋਏ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਲਈ ਆਪਣੇ ਹੀ ਗਰਭ ਦੇ ਵਿੱਚ, ਆਪਣੇ ਹੰਕਾਰ ਦੇ ਵਿੱਚ ਹੀ ਉਹ ਗਲ ਜਾਂਦੇ ਨੇ। ਔਰ ਅਸੀਂ ਤਾਂ ਉਸ ਪ੍ਰੋਜੈਕਟ ਦੇ ਲਈ ਤੁਰੇ ਹੋਏ ਹਾਂ ਸਾਰੇ ਰਲ ਮਿਲ ਕੇ, ਜਿਹੜਾ ਗੁਰੂ ਨੂੰ ਰਿਝਾਣ ਦਾ ਇਹ ਇਸ਼ਕ ਹੈ, ਜਿਸ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਦਾ ਖੂਨ ਡੁੱਲੇ। ਸੋ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਇੱਕ ਅਦਨੇ ਐਕਟਿਵਿਸਟ ਦੇ ਤੌਰ ਤੇ ਕਿ ਇਹ ਜਿਹੜਾ ਐਟੀਟਿਊਡ ਹੈ ਕਿ ਵੀ ਐਕਸਕਲੂਸਿਵਲੀ ਮਾਈਨ ਜਾਂ ਮੇਰਾ ਝੰਡਾ, ਨਹੀਂ ਤਾਂ ਜਿਹੜਾ ਵੀ ਕੋਈ ਐਕਟੀਵਿਟੀ ਹੈ ਉਹਨੂੰ ਅਸੀਂ ਰੈਕਗਨਾਈਜ਼ ਹੀ ਨਹੀਂ ਕਰਦੇ, ਇਹ ਠੀਕ ਨਹੀਂ ਹੈ। ਸੋ ਅਸੀਂ ਉਹਨਾਂ ਸਾਰਿਆਂ ਹੀ ਵੀਰਾਂ ਦਾ ਜਿਹੜਾ ਨੇ ਇਸ ਕਾਰ ਰੈਲੀ ਦੇ ਵਿੱਚ ਸ਼ਿਰਕਤ ਕੀਤੀ, ਸ਼ਮੂਲੀਅਤ ਕੀਤੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਕਸਰ ਅਸੀਂ ਮੈਨੂੰ ਇਹ ਚੰਗਾ ਲੱਗਦਾ ਹੁੰਦਾ ਜਦੋਂ ਸਾਡੇ ਵਿਊਅਰਸ ਖਾਸ ਤੌਰ ਤੇ ਜਿਹੜੇ ਐਨਲਾਈਟਨਡ ਨੇ, ਸਿਧਾਂਤਕ ਗੱਲ ਨੂੰ ਸਮਝਦੇ ਨੇ, ਉਹ ਉਹਨਾਂ ਸਵਾਲਾਂ ਨੂੰ ਟੱਚ ਕਰਦੇ ਨੇ ਜਿਹੜੇ ਅਕਸਰ ਪੁੱਛੇ ਜਾਂਦੇ ਨੇ। ਔਰ ਸਾਡੇ ਵੀਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਬੇਸਡ ਨੇ, ਮੇਰੀ ਆਸਟ੍ਰੇਲੀਆ ਫੇਰੀ ਵੇੜੇ ਚੇਚਾ ਆ ਕੇ ਮਿਲੇ, ਯੰਗ ਨੌਜਵਾਨ ਫੁੱਲ ਆਫ ਆਈਡੀਆਜ਼, ਉਹ ਸਾਨੂੰ ਲਿਖਦੇ ਵੀ ਨੇ ਲਗਾਤਾਰ। ਉਹਨਾਂ ਦੀ ਲਿਖਤ ਤੇ ਪਿਛਲੇ ਹਫਤੇ ਹੀ ਸਾਨੂੰ ਆਈ, ਪਰ ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ 2 ਨਜ਼ਮਾਂ ਹਮੇਸ਼ਾ ਸ਼ੇਅਰ ਕਰਦੇ ਹਾਂ, ਇਸ ਵਾਰ ਵੀ ਸ਼ੇਰਬਾਜ਼ ਸਿੰਘ ਢਿੱਲੋਂ ਤੇ ਭਾਊ ਸੰਤੋਖ ਸਿੰਘ ਜੀ ਦੀ ਨਜ਼ਮ ਸਾਂਝੀ ਕੀਤੀ। ਔਰ ਉਹਨਾਂ ਦੀ ਲਿਖਤ ਨੂੰ ਮੈਨੂੰ ਇਹ ਲੱਗਾ ਕਿ ਵੀ ਇਹ ਇਕੱਲੀ ਆਪਣੇ ਆਪ 'ਚ ਕੋਈ ਲੈਟਰ ਟੂ ਦਾ ਐਡੀਟਰ ਨਹੀਂ ਹੈ, ਇਹ ਉਹ ਕਨਸੈਪਟ ਹੈ ਜਿਹਦੇ ਤੇ ਅਸੀਂ ਜਦੋਂ ਖਾਲਿਸਤਾਨ ਦਾ ਬੇਸ ਮਾਡਲ ਕਿਵੇਂ ਡਿਫਰੈਂਟ ਹੋਏਗਾ ਬਾਕੀ ਮੁਲਕਾਂ ਤੋਂ, ਇਸ ਦੀ ਗੱਲ ਕਰਦੇ ਹਾਂ।
ਤੇ ਫਿਰ ਬਾਕੀਆਂ ਦੇ ਲਈ ਤਾਂ ਕੋਈ ਡ੍ਰੀਮ ਜਾਂ ਕੋਈ ਮਿਸ਼ਨ ਸਟੇਟਮੈਂਟ ਜਾਂ ਕੋਈ ਦੂਸਰਾ ਹੁੰਦਾ ਹੈ, ਜਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਥੱਲੇ ਜਿਹੜਾ ਉਹ ਅਮਰੀਕਾ ਦੇ ਜਿਹੜੇ ਫਾਊਂਡਿੰਗ ਫਾਦਰ ਸੀ ਉਹਨਾਂ ਨੇ ਡ੍ਰੀਮ ਦਿੱਤਾ। ਸਾਡੇ ਲਈ ਤਾਂ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਇਹ ਲਗਭਗ 233 ਸਾਲ ਦਾ ਮਾਡਲ ਹੈ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਹੈ। ਔਰ ਇਹ ਸਾਰੇ ਦੇ 233 ਵਰਿਆਂ ਦੀ ਗੱਲ ਕਰਦੇ ਆਂ ਉਹਨਾਂ ਨੇ 239, ਕਿਉਂਕਿ ਮੈਂ ਅਕਸਰ 230 ਇਸ ਲਈ ਇਸਤੇਮਾਲ ਕਰਦਾ ਹੁੰਦਾ ਕਿ ਖਾਲਸਾ ਸਿਰਜਣਾ 1699 ਦੇ ਵਿੱਚ ਹੁੰਦੀ ਹੈ। ਸੋ 1469 ਤੋਂ 1699 ਜਿਹੜੀ ਹੈ ਉਹ ਉਸ ਲਿਹਾਜ਼ ਨਾਲ ਹੈ, ਪਰ ਇਹਨਾਂ ਨੇ ਕੈਲਕੂਲੇਟ ਕੀਤਾ ਹੈ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਨਾਲ। ਸੋ ਇਹਨਾਂ ਦੇ ਲਿਖਤ ਦਾ ਟਾਈਟਲ ਹੀ ਹੈ ਕਿ ਹਿਊਮੈਨਿਟੇਰੀਅਨ ਕੇਸ ਆਫ ਖਾਲਿਸਤਾਨ 239 years in the making। ਔਰ ਮੈਨੂੰ ਚੰਗਾ ਲੱਗਾ, ਮੈਂ ਸਾਂਝੀ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਖਾਲਿਸਤਾਨ ਦੀ, ਜਿਹੜੀ ਅਪ੍ਰੈਲ 29 1986 ਚ ਹੋਈ, ਇਹ ਮਹਿਜ਼ ਇੱਕ ਸਿਆਸੀ ਬਿਆਨ ਨਹੀਂ ਸੀ, ਪਰ ਇਹ ਸਿੱਖੀ ਦੀਆਂ ਜਿਹੜੀਆਂ ਮੌਲਿਕ ਕਦਰਾਂ ਕੀਮਤਾਂ ਨੇ, ਫਾਊਂਡੇਸ਼ਨਲ ਪ੍ਰਿੰਸੀਪਲਸ, ਜਿਹਦੇ ਵਿੱਚ ਇਕੁਆਲਿਟੀ, ਜਸਟਿਸ ਤੇ ਯੂਨੀਵਰਸਲ ਬ੍ਰਦਰਹੁੱਡ ਹੈ, ਬਰਾਬਰੀ ਹੈ, ਇਨਸਾਫ ਹੈ ਔਰ ਇਨਸਾਨੀ ਭਾਈਚਾਰਾ ਹੈ, ਉਹਨਾਂ ਬੁਨਿਆਦਾਂ ਦੇ ਉੱਤੇ ਇਹ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ 29 ਅਪ੍ਰੈਲ 1986 ਦੀ। ਔਰ ਉਹਨਾਂ ਨੇ ਕਿਹਾ ਵੀ ਇਹ ਜੋ ਅਸੀਂ ਲਿਖਣ ਲੱਗੇ ਹਾਂ, ਇਹ ਜਿਹੜੀ ਹੈ ਇਹ ਸਿੱਖ ਟ੍ਰੈਡੀਸ਼ਨ, ਸੈਲਫਲੈਸ ਸਰਵਿਸ, ਸੇਵਾ ਦੀ, ਇੰਟਰਫੇਥ ਕੰਪੈਸ਼ਨ, ਕਿਵੇਂ ਬਾਕੀਆਂ ਨੂੰ ਨਾਲ ਰੱਖਣ ਦੀ ਲਾਈਨ, ਔਰ ਰੈਜ਼ਿਸਟੈਂਸ ਟੂ ਆਪਰੈਸ਼ਨ, ਕਿ ਜ਼ੁਲਮ ਦੇ ਖਿਲਾਫ ਖਲੋਣ ਦੀ ਜਿਹੜੀ ਹੈ ਉਹਨੂੰ ਰੈਜ਼ਿਸਟ ਕਰਨਾ। ਔਰ ਇਹੀ ਸਾਡਾ ਜਿਹੜਾ ਅੰਡਰਪਿਨਸ ਦਾ ਮੋਰਲ ਐਂਡ ਹਿਊਮੈਨਿਟੇਰੀਅਨ ਕੇਸ ਫॉर ਖਾਲਿਸਤਾਨ, ਸਾਡਾ ਇਨਸਾਨੀਅਤ ਤੇ ਆਧਾਰਿਤ ਖਾਲਿਸਤਾਨ ਦੇ ਕੇਸ ਦੀ ਜਿਹੜੀ ਹੈ ਉਹ ਤਰਜਮਾਨੀ ਹੈ। ਔਰ ਇਟ ਵਾਸ ਨਾਟ ਬਿਲਟ ਓਵਰਨਾਈਟ ਅੰਡਰ ਦਾ ਗੁਰੂਜ਼ ਟੂਟਲੇਜ, ਵੀ ਵਰ ਟ੍ਰੇਨਡ ਫॉर 239 years। ਕੋਈ ਰਾਤੋਂ ਰਾਤ ਨਹੀਂ ਬਣਿਆ ਕਿ ਕੋਈ ਆਇਆ ਉਹਨੇ ਲਿਖਿਆ ਤੇ 239 ਸਾਲ ਉਸ ਧਰਤੀ ਦੇ ਉੱਤੇ ਘਾੜਤ ਘੜੀ ਗਈ, ਸਿਧਾਂਤ ਦਿੱਤਾ, ਜ਼ਬਾਨ ਦਿੱਤੀ, ਸੈਂਟਰਲ ਪਲੇਸ ਦਿੱਤਾ, ਲੈਂਗੁਏਜ ਦਿੱਤੀ, ਸਕ੍ਰਿਪਟ ਦਿੱਤੀ ਔਰ ਸੇਵਾ ਦਿੱਤੀ, ਇਨਸਾਨੀਅਤ ਦੀ ਬਰਾਬਰੀ ਨੂੰ ਸਮਝਾਇਆ, ਫਿਰ ਕਿਰਪਾਨ ਦਿੱਤੀ ਤੇ ਫਿਰ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਫਿਰ ਪਾਤਸ਼ਾਹ ਦਿੱਤੀ। ਸੋ ਪਹਿਲੇ ਹੀ ਉਹਨਾਂ ਨੇ ਕਿਹਾ 5 ਨੁਕਤਿਆਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ। ਔਰ ਪਹਿਲਾ ਉਹਨਾਂ ਦਾ ਕਿ ਸਪਿਰਿਚੁਅਲ ਫਾਊਂਡੇਸ਼ਨ ਆਫ ਖਾਲਿਸਤਾਨ, ਔਰ ਦਾ ਡੈਕਲੇਰੇਸ਼ਨ ਐਮਫੇਸਾਈਜ਼ ਦਾ ਸਿੱਖ ਐਥੋਸ ਆਫ ਇਨਕਲੂਸਿਵਲੀ ਕੋਟਿੰਗ ਗੁਰੂ ਗ੍ਰੰਥ ਸਾਹਿਬ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਇਹ ਕਿਉਂਕਿ ਖਾਲਿਸਤਾਨ ਡੈਕਲੇਰੇਸ਼ਨ ਦੇ ਲਫ਼ਜ਼ ਨੇ, ਉਹਨਾਂ ਨੇ ਕੋਟ ਕੀਤਾ ਕਿ ਇਹ ਜਿਹੜਾ ਇਨਕਲੂਸਿਵ ਪਾਰਟ ਹੈ, ਇਹ ਗੁਰਬਾਣੀ ਦੇ ਇਸ ਫਰਮਾਨ ਦੇ ਥੱਲੇ ਹਰ ਇੱਕ ਨੂੰ ਆਪਣੀ ਗੱਲ ਵਕੜੀ 'ਚ ਲੈਂਦਾ ਕਿ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨਾਈ। ਸੋ ਕੋਈ ਏਲੀਅਨ ਨਹੀਂ ਹੈ, no one is my enemy, no one is stranger, I get along with everyone, ਸਭ ਦੇ ਨਾਲ ਹੈ। This reflects the Sikh commitment to universal equality, transcending religious and cultural boundaries। ਇਹ ਸਿੱਖ ਕਮਿਟਮੈਂਟ ਹੈ ਕਿ ਵੀ ਅਸੀਂ ਗੁਰਬਾਣੀ ਦੇ ਇਸ ਫਰਮਾਨ ਰਾਹੀਂ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਨਾਈ, ਯੂਨੀਵਰਸ ਦੇ ਨਾਲ ਜੁੜੇ ਹੋਏ ਹਾਂ। ਕੋਈ ਸਾਡੇ ਲਈ ਬਗਾਨਗੀ ਕਿਸੇ ਪ੍ਰਤੀ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਔਰ ਇਹ ਦਾ envisioned ਖਾਲਿਸਤਾਨ was to be a state where all individuals regardless of faith would coexist with mutual respect and harmony। ਇਸ ਲਈ ਕਿਉਂਕਿ ਸਾਡਾ ਆਧਾਰ ਨਾ ਕੋ ਵੈਰੀ ਨਾ ਹੈ ਬਗਾਨੇ, ਇਸ ਲਈ ਖਾਲਿਸਤਾਨ ਦੇ ਅੰਦਰ ਸਾਰੇ ਲੋਕ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ, ਕੋਈ ਵੀ ਕਿਸੇ ਦਾ ਫੇਥ ਹੈ, ਨਹੀਂ ਵੀ ਕਿਸੇ ਦਾ ਫੇਥ ਹੈ, ਉਹਦੇ ਕੋਲ ਵੀ ਉਹ ਕੋਐਗਜ਼ਿਸਟ ਕਰ ਸਕਦਾ ਹੈ ਬਰਾਬਰ ਦੇ ਹੱਕਾਂ ਦੇ ਨਾਲ। ਫਿਰ ਸੇਵਾ ਦੇ ਪੱਖ ਤੋਂ ਉਹਨਾਂ ਨੇ ਕਿਹਾ ਭਾਈ ਕਨ੍ਹਈਆ ਐਮਬੋਡੀਮੈਂਟ ਆਫ ਸਿੱਖ ਕੰਪੈਸ਼ਨ। ਹੁਣ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਧੌਲ ਧਰਮ ਦਇਆ ਕਾ ਪੂਤ, ਹੁਣ ਇੱਕ ਫੇਥ ਸੀ ਜਿਹੜਾ ਹਿੰਦੂ ਥਾਟ ਸੀ ਕਿ ਜੀ ਧਰਤੀ ਜਿਹੜੀ ਹੈ
ਇਹ ਬੌਲਦ ਦੇ ਸਿੰਘਾਂ ਦੇ ਉੱਤੇ ਖੜੀ ਹੈ, ਉਹਨੂੰ ਬੌਲਦ ਕਹਿੰਦੇ ਨੇ ਧੌਲ ਨੂੰ, ਕਿ ਭਾਈ ਉਹਦੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਜਿਹੜਾ ਜਿਹਦੇ ਤੇ ਖੜੀ ਹੈ ਉਹ ਧਰਮ ਹੈ, ਪਰ ਕਿਹੜਾ ਧਰਮ ਹੈ? ਦਇਆ ਕਾ ਪੂਤ। ਬਿਲਕੁਲ, ਦਇਆ ਕੰਪੈਸ਼ਨ ਹੈ, ਕਿ ਧਰਮ ਦਾ ਮਤਲਬ ਹੀ ਇਹ ਹੈ ਕਿ ਉਹ ਦਇਆ ਦੀ ਕੁੱਖ ਚੋਂ ਪੈਦਾ ਹੁੰਦਾ। ਜੇ ਕੰਪੈਸ਼ਨ ਨਹੀਂ ਹੈ, ਦਇਆ ਨਹੀਂ ਹੈ, ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਦਇਆ ਜਾਣੇ ਜੀ ਕੀ, ਹੁਣ ਗੱਲ ਬੇਸਿਕਲੀ ਕੰਪੈਸ਼ਨ ਹੈ। ਹੁਣ ਸਾਰਾ ਬੁੱਧ ਧਰਮ ਖੜਾ ਹੀ ਕੰਪੈਸ਼ਨ ਤੇ ਹੈ, ਦਇਆ ਤੇ ਹੈ, ਪਰ ਉਹ ਬਹੁਤ ਕੁਝ ਜਿਹੜਾ ਹੈ ਉਹ ਐਕਟਿਵਿਜ਼ਮ ਤੋਂ ਪਿੱਛੇ ਕਰ ਦਿੰਦਾ ਹੈ। ਪਰ ਇੱਥੇ ਇਹ ਹੈ ਕਿ ਉਸ ਦਇਆ ਤੇ ਆਧਾਰਿਤ ਜਿਹੜਾ ਦਇਆ ਦੀ ਥਾਂ ਤੇ ਕਰੂਐਲਿਟੀ ਦਾ ਸਹਾਰਾ ਲੈਂਦਾ, ਜ਼ੁਲਮ ਦਾ ਸਹਾਰਾ ਲੈਂਦਾ। ਖਾਲਸਾ ਜਿਹੜਾ ਗੁਰੂ ਨੇ ਕੰਪਲੀਟ ਮਾਡਲ ਦਿੱਤਾ ਹੈ, ਉਹ ਫਿਰ ਚੁੱਪ ਕਰਕੇ ਇਹ ਨਹੀਂ ਬੈਠੇਗਾ ਕਿ ਉਹ ਰੱਬ ਤੋਂ ਮੰਗੇ ਕਿ ਹੇ ਦਇਆ ਕਰੋ ਮੇਰੇ ਸਾਈਂ, ਵੀ ਨਹੀਂ, ਫਿਰ ਜਿਹੜੀ ਗਾਤਰੇ ਕਿਰਪਾਨ ਦਿੱਤੀ ਹੋਈ ਹੈ ਉਸ ਦਾ ਦੇ ਜ਼ਿੰਮੇ ਹੈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ, ਕਿ ਉਹ ਫਿਰ ਦਇਆ ਦੇ ਰਜੀਮ ਨੂੰ, ਦਇਆ ਦੇ ਸਿਸਟਮ ਨੂੰ ਕਾਇਮ ਕਰਨ ਦੇ ਲਈ ਟਾਇਰੈਂਟ ਨੂੰ ਪਨਿਸ਼ ਕਰਨਾ, ਜਿਹੜਾ ਬਾਕੀ ਟ੍ਰੈਡੀਸ਼ਨਸ ਨਹੀਂ ਹੈ, ਹਿੱਸਾ ਹੀ ਨਹੀਂ ਹੈ ਉਹਨਾਂ ਦਾ। ਸਾਡੇ ਤਾਂ ਕਿਰਪਾਨ ਸਾਡੇ ਗਾਤਰੇ ਹੈ, ਕਿਰਪਾ ਤੇ ਆਨ, ਪਰ ਇਹ ਉਹਨਾਂ ਨੇ ਇਹ ਕਿਹਾ। ਦੂਸਰੇ ਪਾਸੇ during the 1704 Battle of Anandpur Sahib, Bhai Kanhaiya exemplified Sikh humanitarianism by providing water to all wounded soldiers irrespective of their allegiance. When questioned about aiding the enemy, he responded that he saw no distinction among the injured. Guru Gobind Singh Ji endorsed his actions, highlighting the Sikh principles of self-service to all humanity. ਹੁਣ ਭਾਈ ਕਨ੍ਹਈਆ ਜੀ ਦੀ ਸਾਖੀ ਤੋਂ ਅਸੀਂ ਸਾਰੇ ਵਾਕਿਫ ਹੈ ਕਿ ਜੇ ਸ਼ਿਕਾਇਤ ਹੋਈ ਕਿ ਜੀ ਇਹ ਤਾਂ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਕੇ ਦੁਸ਼ਮਣ ਨੂੰ ਥੱਲੇ ਸੁੱਟਦੇ ਹਾਂ ਉਹਨਾਂ ਨੂੰ ਇਹ ਪਾਣੀ ਪਿਆ ਕੇ ਉਹ ਫਿਰ ਖੜੇ ਹੋ ਕੇ ਵਾਰ ਕਰਦੇ ਨੇ, ਤੇ ਜਦੋਂ ਭਾਈ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਵੀ ਉਹੀ ਜਿਹੜਾ ਸਿਧਾਂਤ ਹੈ, ਨਾ ਕੋਈ ਵੈਰੀ ਨਾ ਹੈ ਬਗਾਨਾ। ਉਹਨਾਂ ਨੇ ਕਿਹਾ ਜਿਵੇਂ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਮੈਂ ਤਾਂ ਤੁਹਾਨੂੰ ਪਾਣੀ ਪਿਆਉਂਦਾ। ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਇੱਕ ਮਲਮ ਦੀ ਡੱਬੀ ਵੀ ਦਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਤੁਸੀਂ ਉਹਨਾਂ ਨੂੰ ਪਾਣੀ ਪਿਆਉਂਦੇ ਹੋ, ਜ਼ਖਮੀ ਸਿਪਾਹੀਆਂ ਨੂੰ ਜਾਂ ਜਿਹੜੇ ਪਿਆਸੇ ਨੇ, ਉਹਨਾਂ ਦੇ ਜ਼ਖਮਾਂ ਤੇ ਆ ਮਲਮ ਵੀ ਲਾ ਦਿਆ। ਸੋ ਇਹ ਹੈ ਕਾਨਸੈਪਟ। ਸੋ ਜਿਹੜੇ ਇਸ ਕਾਨਸੈਪਟ ਨੂੰ ਜੀਣ ਵਾਲੇ ਨੇ ਖਾਲਸਾ ਗੁਰੂ ਕਾ, ਉਹ ਦਇਆ ਰਹਿਤ ਨਹੀਂ ਹੋਏਗਾ। ਫਿਰ ਥਰਡ ਨੁਕਤਾ ਨੇ ਦਿੱਤਾ ਹੈ ਸਿੱਖ ਰਿਸਪੌਂਸ ਆਫਟਰ ਦਰਬਾਰ ਸਾਹਿਬ ਇਨਵੇਡਡ। In the aftermath of 1984, journalist Sanjay Suri recounted his experience of 6 June 1984 on the day Sant Jarnail Singh Ji sacrificed his life, being offered shelter and food by Sikhs in his village, despite being a Hindu. This contrasted sharply with the violence Sikhs faced in Delhi, where thousands were massacred. Such actions underscored the Sikh commitment to compassion even in the face of adversity. ਇਹ ਸੰਜੇ ਸੂਰੀ ਨੇ ਆਪਣਾ ਤਜਰਬਾ ਲਿਖਿਆ। ਉਹਨੇ ਕਿਹਾ ਕਿ ਵੀ ਜਦੋਂ ਦਰਬਾਰ ਸਾਹਿਬ ਦੇ ਉੱਤੇ ਚੱਲ ਰਿਹਾ ਸੀ, ਹਮਲਾ ਦੀ ਸ਼ੁਰੂਆਤ ਹੋਈ, ਤੇ ਮੈਂ ਇਹ ਜਾਣਨ ਦੇ ਲਈ ਕਿ ਸੰਤ ਪਿੰਡਾਂ ਵਾਲਿਆਂ ਦੇ ਪਿੰਡ ਦੇ ਲੋਕ ਕਿਵੇਂ ਮਹਿਸੂਸ ਕਰਦੇ ਨੇ, ਉੱਥੇ ਕੀ ਨੇ, ਕਹਿੰਦੇ ਸਾਰਾ ਪੰਜਾਬ ਬੰਦ ਸੀ ਪੂਰੀ ਤਰ੍ਹਾਂ। ਮੈਂ ਕਿਸੇ ਤਰ੍ਹਾਂ ਪੁੱਛਦਾ ਪਛਾਂਦਾ ਪਹੁੰਚ ਗਿਆ ਉਹਨਾਂ ਦੇ ਪਿੰਡ, ਔਰ ਉਹ 6 ਜੂਨ ਦਾ ਦਿਨ ਹੀ ਸੀ ਜਦੋਂ ਕਿ ਉਹਨਾਂ ਦੀ ਸ਼ਹਾਦਤ ਦੀ ਖਬਰ ਵੀ ਆ ਗਈ ਸੀ। ਉਹਨਾਂ ਨੇ ਕਿਹਾ ਵੀ ਥੋੜਾ ਮੈਨੂੰ ਡਰ ਵੀ ਸੀ ਕਿ ਵੀ ਜੋ ਮਾਹੌਲ ਹੈ ਸਿੱਖਾਂ ਦੇ ਮਨਾਂ 'ਚ ਰੋਹ ਸੀ, ਵਿਰਾਗ ਸੀ। ਪਰ ਉਹਨੇ ਕਿਹਾ ਵੀ ਮੈਂ ਜਦੋਂ ਉਹਨਾਂ ਦੇ ਘਰ ਪਹੁੰਚਿਆ ਜਾਂ ਦੂਜਾ ਉੱਥੇ ਸਾਰੇ ਲੋਕ ਇਕੱਠੇ ਸੀ, ਬੜੇ ਜਿਹੜੇ ਨੇ ਗਮਗੀਨੀ ਵੀ ਸੀ, ਪਰ ਮੈਨੂੰ ਉਹਨਾਂ ਨੇ, ਮੈਂ ਹਿੰਦੂ ਹਾਂ, ਪਰ ਜਿਵੇਂ ਉਹਨਾਂ ਨੇ ਮੈਨੂੰ ਜਾਂਦਿਆਂ ਪਹਿਲਾਂ ਚਾਹ ਪਾਣੀ ਪੁੱਛਿਆ, ਸੇਵਾ ਕੀਤੀ, ਸਾਰਾ ਮਾਹੌਲ ਜਿਹੜਾ ਉਹ ਉਸ ਕਿਸਮ। ਕਹਿੰਦੇ ਵੀ ਇਹ ਸੰਜੇ ਸੂਰੀ ਨੇ ਕਿਹਾ ਵੀ ਇੱਕ ਪਾਸੇ ਇਹ ਪਾਰਟ ਹੈ, ਦੂਜੇ ਪਾਸੇ ਨਵੰਬਰ 84 ਦੇ ਵਿੱਚ ਸਿੱਖਾਂ ਦੇ ਨਾਲ ਕੀ ਹੁੰਦਾ ਹੈ। ਸੋ ਉਹਨੂੰ ਵੀਰ ਜਤਿੰਦਰ ਸਿੰਘ ਉਹਨਾਂ ਨੇ ਕੋਟ ਕੀਤਾ ਕਿ ਵੀ ਇੱਕ ਪਾਸੇ ਸੰਤਾਂ ਦੇ ਆਪਣੇ ਪਿੰਡ, ਜਿਸ ਪਿੰਡ ਦਾ ਪੁੱਤਰ ਕੌਮ ਦਾ ਸ਼ਹੀਦ ਸਭ ਤੋਂ ਵੱਡਾ, ਔਰ ਜਿਹੜੀ ਕਰਨ ਵਾਲੀ ਹਕੂਮਤ ਹੈ ਹਾਂਜੀ ਉਹ ਹਿੰਦੂ ਮੈਜੋਰਿਟੀ ਮੁਲਕ ਹੈ, ਤੇ ਉਹਨਾਂ ਦੇ ਪੱਤਰਕਾਰ ਨੂੰ ਉਹ ਜਾ ਕੇ ਚਾਹ ਪਾਣੀ ਸੇਵਾ ਆਪ, ਭਾਵੇਂ ਉਹਨਾਂ ਨੇ ਸਿੱਖ ਘਰਾਂ 'ਚ ਕਈ ਦਿਨ ਰੋਟੀ ਨਹੀਂ ਪੱਕੀ ਹੈ, ਲੇਕਿਨ ਇਹ ਹੈ ਵੀ ਇਹ ਮਹਿਮਾਨ ਹੈ। ਔਰ ਦੂਜਾ ਇਸ ਤੋਂ ਵੱਧ ਕੇ ਹੋਰ ਕੀ ਸਬੂਤ ਹੁੰਦਾ ਉਹਨਾਂ ਪਲਾਂ ਦੇ ਵਿੱਚ। ਫਿਰ ਤੀਸਰਾ ਜਿਹੜਾ ਚੌਥਾ ਉਹਨਾਂ ਨੇ ਨੁਕਤਾ ਦਿੱਤਾ ਹੈ
Sikh solidarity during national crisis following 2019 Pulwama attack. Sikh communities across India provided protection and assistance to Kashmiri students facing backlash, embodying the Sikh principles of standing up for the oppressed regardless of religious or ethnic backgrounds. ਹੁਣ ਜਦੋਂ ਪੁਲਵਾਮਾ ਹੋਇਆ ਤੇ ਜਿੰਨੇ ਹਿੰਦੂ ਤਵੀ ਚਾਂਬਲੇ ਹੋਏ ਇਹਨਾਂ ਨੇ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਕਸ਼ਮੀਰੀ ਬੱਚੀਆਂ ਨੂੰ ਕਸ਼ਮੀਰੀ ਮੁੰਡਿਆਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ, ਡਰਦਿਆਂ ਕਿ ਬਾਹਰ ਨਹੀਂ ਨਿਕਲੇ, ਕਈਆਂ ਤੇ ਅਟੈਕ ਹੋਣ ਦਾ ਕੀਤੇ ਗਏ ਤੇ ਭਾਰਤ ਭਰ ਦੇ ਵਿੱਚ ਸਿੱਖ ਬਾਹਰ ਨਿਕਲੇ। ਉਹਨਾਂ ਨੇ ਜਾ ਕੇ ਯੂਨੀਵਰਸਿਟੀਆਂ 'ਚ ਉਹਨਾਂ ਨੂੰ ਪ੍ਰੋਟੈਕਟ ਕੀਤਾ, ਬਹੁਤ ਸਾਰਿਆਂ ਨੂੰ ਗੁਰਦੁਆਰੇ ਲਿਆਂਦਾ। ਫਿਰ ਇਕੱਲਾ ਇਹੀ ਨਹੀਂ, ਟਿਕਟਾਂ ਦਾ ਪ੍ਰਬੰਧ ਕਰਕੇ ਬਾਈ 에ਅਰ ਉਹਨਾਂ ਨੂੰ ਉਹਨਾਂ ਦੇ ਘਰੀਂ ਪਹੁੰਚਾਇਆ, ਕਈਆਂ ਨੂੰ ਇਨ ਪਰਸਨ ਜਿਹੜਾ ਉਹ ਕੀਤਾ। ਔਰ ਇਹ ਸਾਰੇ ਪਾਸੇ ਸੀ। ਹੁਣ ਇੱਕ ਪਾਸੇ ਉਹ ਜਨੂਨੀ ਭੀੜਾਂ ਨੇ ਜਿਨ੍ਹਾਂ ਨੇ ਜੋ ਸਿੱਖਾਂ ਦੇ ਨਾਲ, ਔਰ ਸਿੱਖ ਉਹਨਾਂ ਦੇ ਲਈ ਇਹ ਮੈਟਰ ਨਹੀਂ ਸੀ ਕਰਦਾ ਕਿ ਭਾਈ ਉਹ ਮੁਸਲਮਾਨ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ, ਲੇਕਿਨ ਇਹ ਉਹਨਾਂ ਨੇ ਕਿਹਾ ਕਿ ਸਿੱਖ ਸੋਲੀਡੈਰਿਟੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਭਾਈ ਇਹ ਹੈ ਸਿੱਖ ਪ੍ਰਿੰਸੀਪਲ ਜਿਹੜੇ ਨੇ, ਜਿਹਦੇ ਤੇ ਜ਼ੁਲਮ ਹੋ ਰਿਹਾ ਉਹਦੇ ਨਾਲ ਖਲੋਣਾ ਬਿਨਾਂ ਪਰਵਾਹ ਕੀਤੇ ਕਿ ਕਿਹਦਾ ਕੀ ਮਜ਼ਹਬ ਹੈ, ਉਹਦਾ ਕੀ ਸਿਆਸੀ ਫੇਥ ਹੈ। ਪੰਜਵਾਂ ਉਹਨਾਂ ਦਾ ਨੁਕਤਾ ਹੈ ਖਾਲਿਸਤਾਨ, ਇਹ ਵਿਜ਼ਨ ਬਿਯੋਂਡ ਰਿਲੀਜੀਅਸ ਬਾਉਂਡਰੀਜ਼। ਕੋਈ ਅਸੀਂ ਧਾਰਮਿਕ ਬਾਉਂਡਰੀਜ਼ ਦੇ ਵਿੱਚ ਜਿਹੜਾ ਹੈ ਉਸ ਦੇ ਵਿੱਚ ਹੀ ਅਸੀਂ ਕੈਦ ਨਹੀਂ ਹੈ। The concept of Khalistan is rooted in the Sikh vision of a society based on equality, justice and service. Barabari, insaf or seva. Guru Nanak Dev Ji emphasized that without righteous actions, religious labels hold no value. ਕਿ ਜੇ ਤੁਹਾਡੀ ਕਰਮ ਹੀ ਠੀਕ ਨਹੀਂ ਨੇ, ਮੋਹਰ ਤੁਸੀਂ ਕਿਹੜੀ ਲਾਈ ਹੋਈ ਹੈ, ਇਹ ਰੱਬ ਦੀ ਦਰਗਾਹ 'ਚ ਇਹਦੇ ਨਾਲ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ। This ethos advocates for a state where governance is guided by moral integrity and universal human rights rather than religious supremacy or political power. ਨਾ ਤਾਂ ਇਹ ਮੈਂ ਸਿਆਸੀ ਤਾਕਤ ਤੇ ਆਧਾਰਿਤ ਫੈਸਲੇ ਹੋਣ ਵਾਲੇ ਮੁਲਕ ਹੋਏਗਾ, ਨਾ ਹੀ ਜਿਹੜਾ ਇਹ ਇੱਕ ਕਿਸੇ ਧਾਰਮਿਕ ਪਛਾਣ ਨਾਲ ਜੁੜਿਆ ਹੋਇਆ, ਪਰ ਜਿਹੜਾ ਇਹ ਸਾਰੇ ਦਾ ਆਧਾਰ ਹੈ ਉਹ ਸਟੇਟ ਹੈ ਜਿੱਥੇ ਮੋਰਲ ਇੰਟੈਗਰਿਟੀ ਹੈ ਤੇ ਯੂਨੀਵਰਸਲ ਹਿਊਮਨ ਰਾਈਟਸ ਦੀ ਗੱਲ ਹੈ। ਫਿਰ ਉਹਨਾਂ ਨੇ ਕਨਕਲੂਡ ਕੀਤਾ ਕਿ ਉਹ ਜ਼ਮਾਨਾ ਜਦੋਂ ਕਿ ਏਜ ਵੈਨ ਪੋਲੀਟੀਸ਼ੀਅਨਸ ਡਿਵਾਈਡ ਇਨ ਦਾ ਨੇਮ ਆਫ ਰਿਲੀਜਨ, ਸੋ ਕਾਲਡ ਰਿਲੀਜੀਅਸ ਪ੍ਰੀਚਰਸ ਟੈਲ ਦੇਅਰ ਫੇਥ ਐਜ਼ ਸੁਪਰੀਮ and administrators and capitalists loot public prosperity in the name of nationalism. ਉਹ ਜਿੱਥੇ ਕਿ ਕੋਈ ਧਰਮ ਦੇ ਨਾਂ ਤੇ ਡਿਵਾਈਡ ਆ, ਹਿੰਦੂਤਵਾ ਨੇ ਕੀ ਹਾਲ ਕੀਤਾ ਹੋਇਆ ਘੱਟ ਗਿਣਤੀਆਂ ਦਾ, ਜਾਂ ਦੂਸਰੇ ਮਜ਼ਹਬਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨੇ ਉੱਥੇ ਉਹ ਬਾਕੀਆਂ ਨੂੰ ਕੀ ਬਿਆਨਦੇ ਨੇ। ਪਰ ਉਹਨਾਂ ਨੇ ਕਿਹਾ ਵੀ ਗੁਰੂ ਦੀ ਵਿਜ਼ਨ ਕੀ ਹੈ। ਭਾਈ ਗੁਰਦਾਸ ਜੀ ਨੇ ਜਿਵੇਂ ਫਰਮਾਇਆ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਦੋਂ ਗੁਰੂ ਸਾਹਿਬ ਬਗਦਾਦ ਜਾਂਦੇ ਨੇ ਤੇ ਉੱਥੋਂ ਦੇ ਜਿਹੜੇ ਵੱਡੇ ਸਕਾਲਰ ਨੇ ਰਿਲੀਜੀਅਸ, ਵੱਡੇ ਵੱਡੇ ਉਲਮਾ ਔਰ ਵੱਡੇ ਵੱਡੇ ਸਕਾਲਰ, ਉਹ ਗੁਰੂ ਸਾਹਿਬ ਦੇ ਹੱਥ 'ਚ ਜਿਹੜੀ ਉਹਨਾਂ ਦੇ ਜਿਹਦੇ 'ਚੋਂ ਬਾਣੀ ਲਿਖਦੇ ਨੇ ਕਿ ਦੱਸੋ ਤੁਸੀਂ ਇਹਦੇ 'ਚ ਕੀ ਲਿਖਿਆ ਹੋਇਆ। ਤੁਸੀਂ ਹਿੰਦੂਆਂ ਨੂੰ ਵੱਡਾ ਦੱਸਿਆ, ਹਿੰਦੂ ਧਰਮ ਨੂੰ ਚੰਗਾ ਦੱਸਿਆ ਕਿ ਇਸਲਾਮ ਨੂੰ ਚੰਗਾ। ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਆਖੇ ਹਾਜੀਆਂ ਕਿ ਇਹ ਹਾਜੀਓ, ਕਿਉਂਕਿ ਹੱਜ ਦੇ ਉੱਤੇ ਇਕੱਠੇ ਸੀ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵੀ ਅਲਟੀਮੇਟਲੀ ਜਿਹੜੇ ਨਿਰੰਕਾਰ ਦੀ ਦਰਗਾਹ ਦੇ ਵਿੱਚ ਫੈਸਲੇ ਹੋਣੇ ਨੇ ਉਹ ਅਮਲਾਂ ਨਾਲ ਹੋਣੇ। ਔਰ ਇਹੀ ਗੱਲ ਜਦੋਂ ਅਲਾਮਾ ਇਕਬਾਲ ਨੇ ਕਿਹਾ ਕਿ ਅਲਟੀਮੇਟਲੀ ਰੱਬ ਦੀ ਦਰਗਾਹ 'ਚ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से ना नूरी है ना नारी है। फिर उन्होंने कहा कि भाई इस तरह जो मुगल एंपरर बहादुर शाह ने 10वें पातशाह ਨੂੰ ਪੁੱਛਿਆ ਕਿ भाई ਕਿਹੜਾ ਮਜ਼ਹਬ ਜਿਹੜਾ ਹੈ ਉਹ ਸੁਪੀਰੀਅਰ ਹੈ, ਤੁਹਾਡਾ ਕਿ ਮੇਰਾ, ਤੇ ਗੁਰੂ ਸਾਹਿਬ ਦਾ ਜਵਾਬ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਔਰ ਕਨਕਲੂਡ ਕੀਤਾ ਵੀਰ ਜਤਿੰਦਰ ਸਿੰਘ ਨੇ ਕਿ ਇਹ ਅਲਟਰਨੇਟ ਪੋਲੀਟੀਕਲ ਥਾਟ ਹੈ। ਖਾਲਿਸਤਾਨ ਇਜ਼ ਨਾਟ ਸੋਲੀ ਅ ਪੋਲੀਟੀਕਲ ਮੂਵਮੈਂਟ ਬਟ ਅ ਮੈਨੀਫੈਸਟੇਸ਼ਨ ਆਫ ਸਿੱਖੀ ਐਂਡਿਊਰਿੰਗ ਵੈਲਿਊਜ਼। ਇਹ ਉਹਦੀ ਮੈਨੀਫੈਸਟੇਸ਼ਨ ਹੈ ਸਿੱਖੀ ਵੈਲਿਊਜ਼ ਦੀ।
It envisions a society where compassion transcends enmity. Compassion, ਰਹਿਮ, ਦਇਆ ਦੁਸ਼ਮਣੀ ਤੋਂ ਉੱਪਰ ਚਲੀ ਜਾਂਦੀ ਹੈ, ਉਹ ਦੁਸ਼ਮਣੀ ਥੱਲੇ ਰਹਿ ਜਾਂਦੀ ਹੈ ਉਸ ਦੇ। ਬਿਲਕੁਲ। ਐਂਡ ਸਰਵਿਸ ਟੂ ਹਿਊਮੈਨਿਟੀ ਇਜ਼ ਪੈਰਾਮਾਊਂਟ। ਸਭ ਤੋਂ ਪ੍ਰਮੁੱਖ ਜਿਹੜਾ ਹੈ ਉਹ ਇਨਸਾਨੀਅਤ ਦੀ ਸੇਵਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁੱਡ ਆਫ ਆਲ, ਜੀ ਜੰਤ ਸਭ ਸ਼ਰਨ ਤੁਮਾਰੀ, ਕੁੱਲ ਕਾਇਨਾਤ ਦੇ ਭਲੇ 'ਚ। To accomplish these goals, an entirely new system is required। ਜੋ ਗੁਰੂ ਸਾਹਿਬਾਨ ਨੇ ਸਿਧਾਂਤ ਦਿੱਤੇ ਨੇ, ਇਹ ਜਿਹੜਾ ਪੁਰਾਣਾ ਸਾਰਾ ਇਹ ਜਰਜਰ ਹੈ, ਇਹਦੇ ਬਾਵਜੂਦ ਤੁਸੀਂ ਇਹਦੇ 'ਚ ਮੀਨ ਮੇਕ ਮਾਰ ਕੇ ਵੀ ਇਹਨੂੰ ਸੁਧਾਰਨਾ ਚਾਹੋ, ਨਹੀਂ ਸੁਧਰ ਸਕਦਾ। Multiple attempts to overhaul existing structures continued until 1984, but all failed। ਸਿਸਟਮ ਤਾਂ ਇਹੀ ਸੀ ਕਿ ਵੀ ਇਹਦੇ 'ਚ ਕੋਈ ਸੁਧਾਰ, ਕੋ ਆਨੰਦਪੁਰ ਦਾ ਮਤਾ ਉਹਨੇ ਕਿਹਾ ਵੀ 1984 ਤੱਕ ਸੀ, ਸਭ ਫੇਲ ਹੋਇਆ। That new system is ਖਾਲਿਸਤਾਨ। ਔਰ ਜਿਹੜਾ ਨਵਾਂ ਸਾਰਾ ਸਿਸਟਮ ਹੈ ਕੰਪੈਸ਼ਨ ਤੇ ਆਧਾਰਿਤ ਔਰ ਜਸਟਿਸ ਤੇ ਆਧਾਰਿਤ, ਉਹ ਖਾਲਿਸਤਾਨ ਹੈ। ਸੋ ਅਸੀਂ ਵੀਰ ਜਤਿੰਦਰ ਸਿੰਘ ਸਿਡਨੀ ਆਸਟ੍ਰੇਲੀਆ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜੇ ਨੋਵਲ ਆਈਡੀਆਜ਼ ਜਿਹੜੇ ਗੁਰਮਤਿ ਦੇ ਨੇ, ਅਸੀਂ ਪੜ੍ਹਦੇ ਸਾਰੇ ਹੀ ਹਾਂ, ਪਰ ਉਹਨਾਂ ਨੂੰ ਇੱਕ ਫਰੇਮਵਰਕ ਦੇ ਵਿੱਚ ਫਿੱਟ ਕੀਤਾ ਹੈ। ਔਰ ਅਸੀਂ ਇਸ ਕਿਸਮ ਦੀਆਂ ਲਿਖਤਾਂ ਦੀ ਤਵੱਕੋ ਵੀ ਕਰਦੇ ਹਾਂ ਆਪਣੇ ਹੋਰ ਵੀਰਾਂ ਭੈਣਾਂ ਤੋਂ ਵੀ, ਤਾਂ ਕਿ ਇੱਕ ਜਿਹੜੀ ਸਾਰਥਕ ਡਿਬੇਟ ਹੈ ਸਾਡੇ ਇਸ ਇਸ਼ੂ ਤੇ ਹੁੰਦੀ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨਾ ਬ੍ਰੇਕ ਵਿਊਅਰਸ, ਜਦੋਂ ਸੁਣਾਈ ਸੇ ਤਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ, ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਭਾਰਤੀ ਪਾਰਲੀਮੈਂਟ ਦਾ ਮੌਨਸੂਨ ਜਿਹੜਾ ਸੈਸ਼ਨ ਹੈ ਉਹ ਚੱਲ ਰਿਹਾ ਹੈ ਔਰ ਵਿਰੋਧੀ ਧਿਰਾਂ ਵੱਲੋਂ ਮੋਦੀ ਸਰਕਾਰ ਦੀ ਅਖੌਤੀ ਆਪਰੇਸ਼ਨ ਸੰਦੂਰ ਨੂੰ ਲੈ ਕੇ ਚੰਗੀ ਖਿਚਾਈ ਕੀਤੀ ਜਾ ਰਹੀ ਹੈ। ਔਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ UK ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਇੱਕ ਵਾਰ ਫਿਰ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਟ੍ਰੇਡ ਨਾ ਕਰਨ ਦੀ ਧਮਕੀ ਦੇ ਕੇ ਭਾਰਤ ਪਾਕਿਸਤਾਨ ਜੰਗ ਨੂੰ ਰੁਕਵਾਇਆ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੌਨਸੂਨ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ। ਜਿਨ੍ਹਾਂ ਹਾਲਾਤਾਂ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਧਨਖੜ ਦਾ ਅਸਤੀਫਾ ਲਿਆ ਗਿਆ 2-3 ਘੰਟੇ ਦੇ ਨੋਟਿਸ ਤੇ, ਨਾ ਜੇ ਉਹਨਾਂ ਨੇ ਜ਼ਬਾਨ ਖੋਲ੍ਹੀ ਹੈ, ਹਾਲਾਂਕਿ ਆਸਰਾਈਆਂ ਬਹੁਤ ਸਾਰਿਆਂ ਵੱਲੋਂ ਜਿਹੜੀਆਂ ਨੇ ਆਪਣੇ ਢੰਗ ਨਾਲ ਕੀਤੀਆਂ ਜਾ ਰਹੀਆਂ। ਸਾਡੇ ਇੱਕ ਵੀਰ ਨੇ ਜਿਨ੍ਹਾਂ ਨੇ ਆਬਜ਼ਰਵੇਸ਼ਨ ਦੇ ਨਾਂ ਥੱਲੇ ਉਹਨਾਂ ਦੀ ਆਈਡੀ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਧਨਖੜ ਨੇ ਇਸ ਲਈ ਦਿੱਤਾ ਕਿਉਂਕਿ ਜੀ ਉਹ ਐਗਰੀਕਲਚਰ ਕਮਿਟੀ ਨਾਲ, ਜਾਟ ਕਮਿਟੀ ਨਾਲ ਸੰਬੰਧਿਤ ਹੈ, ਔਰ ਜਿਹੜੀ ਅਮਰੀਕਾ ਨਾਲ ਡੀਲ ਹੋਣ ਜਾ ਰਹੀ ਹੈ ਇਹਨਾਂ ਦੀ, ਉਹਦੇ 'ਚ ਐਗਰੀਕਲਚਰ ਔਰ ਡੇਅਰੀ ਸੈਕਟਰ ਖੋਲ੍ਹਣ ਦੀ ਲਾਈਨ ਸ਼ਾਇਦ ਇਹ ਨਾ ਮੰਨ ਰਹੇ ਹੋਣਗੇ, ਜਿਹਦੇ ਥੱਲੇ ਉਹਨਾਂ ਨੇ ਵਿਰੋਧ ਕੀਤਾ। ਪਰ ਕਈ ਕੁਛ ਹੀ ਹੈ ਜਿਸ ਦੇ ਉੱਤੇ ਅਜੇ ਵੀ ਜਦੋਂ ਤੱਕ ਉਹ ਖੁਦ ਆਪਣਾ ਮੂੰਹ ਨਹੀਂ ਖੋਲ੍ਹੇਗਾ ਧਨਖੜ, ਉਦੋਂ ਤੱਕ ਉਹ ਪੱਕਾ, ਉਹ ਵੀ ਹਿੰਦੂ ਤੋਂ ਵੀ ਉਹਨੇ ਬਹੁਤ ਧੱਕਾ ਕੀਤਾ। ਰਾਜ ਸਭਾ ਦਾ ਚੇਅਰਪਰਸਨ ਹੁੰਦਾ ਵਾਈਸ ਪ੍ਰੈਜ਼ੀਡੈਂਟ, ਬਹੁਤ ਪਾਰਟੀਸਨ ਐਟੀਚਿਊਡ ਸੀ, ਈਵਨ ਹਰ ਮੁੱਦੇ ਦੇ ਉੱਤੇ ਹੀ ਉਹਨੇ ਬਿਹੇਵ ਹੀ ਇਵੇਂ ਰਾਜ ਸਭਾ ਦਾ ਸਭਾਪਤੀ ਜਾਂ ਚੇਅਰਪਰਸਨ ਹੁੰਦਿਆਂ ਵੀ ਉਹਨੇ ਇਵੇਂ ਹੀ ਬਿਹੇਵ ਕੀਤਾ ਜਿਵੇਂ ਉਹ ਬੀਜੇਪੀ ਦੀ ਕਿਸੇ ਕਨਵੈਨਸ਼ਨ ਨੂੰ ਰਨ ਕਰ ਰਿਹਾ ਹੋਵੇ। ਲੇਕਿਨ ਆਪੋਜੀਸ਼ਨ ਨੇ ਇਹਨਾਂ 'ਚ ਜਿਹੜਾ ਇੱਕ ਸ਼ਸ਼ੀ ਥਰੂਰ, ਉਹਨੇ ਤਾਂ ਮੌਨ ਵੱਟ ਲਿਆ। ਉਹਨੇ ਕਿਹਾ ਜੀ ਮੈਨੂੰ ਜਿਹੜਾ ਹੈ ਮੈਨੂੰ ਐਗਜ਼ੈਂਪਟ ਕਰ ਦਿਓ, ਮੈਂ ਨਹੀਂ ਇਸ ਡਿਬੇਟ 'ਤੇ ਬੋਲਾਂਗਾ, ਕਿਉਂਕਿ ਸ਼ਸ਼ੀ ਥਰੂਰ ਅਲਟੀਮੇਟਲੀ ਬੀਜੇਪੀ 'ਚ ਜਾਣ ਦੇ ਲਈ ਕਾਹਲਾ ਪਿਆ ਹੋਇਆ ਹੈ। ਹਾਲਾਂਕਿ ਸਿਟਿੰਗ ਐਮਪੀ ਹੈ ਕੇਰਲਾ ਤੋਂ, ਔਰ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ, ਜਿਹੜਾ ਟੋਟਲ ਕਲੈਪਸ ਸੀ ਇੰਡੀਅਨ ਦੇ ਮਿਲਟਰੀ ਮਾਈਟ ਦਾ, ਓਬਵੀਅਸਲੀ 에ਅਰ ਫੋਰਸ ਦਾ, ਪੋਲੀਟੀਕਲ ਉਹਨਾਂ ਦਾ ਨੈਰੇਟਿਵ ਟੁੱਟਾ, ਤੇ ਸ਼ਸ਼ੀ ਥਰੂਰ ਦੀ ਅਗਵਾਈ ਥੱਲੇ ਜਿਹੜੇ ਨੇ ਹੁਣ 8 ਦੇ ਕਰੀਬ ਮੈਂਬਰ ਪਾਰਲੀਮੈਂਟ ਔਰ ਸਾਬਕਾ ਜਿਹੜੇ ਕੁਝ ਅਧਿਕਾਰੀ ਸੀ, ਉਹਨਾਂ ਦੇ ਡੈਲੀਗੇਸ਼ਨ 35 ਤੋਂ ਜ਼ਿਆਦਾ ਮੁਲਕਾਂ ਦੀਆਂ ਰਾਜਧਾਨੀਆਂ 'ਚ ਭੇਜੇ ਗਏ ਸੀ। ਹੁਣ ਜਿਹੜਾ ਸ਼ਸ਼ੀ ਥਰੂਰ ਆਪਰੇਸ਼ਨ ਸੰਦੂਰ ਨੂੰ ਲੈ ਕੇ ਅਮਰੀਕਾ ਤੋਂ ਲੈ ਕੇ ਤੇ ਘਾਨਾ ਔਰ ਦੂਸਰੇ ਤੀਸਰਿਆਂ ਤੱਕ ਮੋਦੀ ਦੀ ਵਰਜਨ ਦਿੰਦਾ ਰਿਹਾ, ਹੁਣ ਉੱਥੇ ਤਾਂ ਪੂਰੀ ਖਿਚਾਈ ਹੋ ਰਹੀ ਹੈ ਕਿ ਵੀ ਤੁਸੀਂ ਜਿਹੜਾ ਪਹਿਲਾਂ ਜਵਾਬ ਦਿਓ ਟਰੰਪ ਦਾ, ਕਿ ਟਰੰਪ ਕੀ ਕਹਿ ਰਿਹਾ ਬਾਰ-ਬਾਰ, ਵੀ ਤੁਸੀਂ ਕਿਵੇਂ 3 ਦਿਨ ਬਾਅਦ ਕੀਤਾ, ਤੁਸੀਂ ਸਬੂਤ ਦਿਓ ਵੀ ਤੁਸੀਂ ਕਹਿ ਰਹੇ ਹੋ ਜੀ ਤੁਸੀਂ ਆਹ ਡਿਸਟਰੋਏ ਕਰਤਾ, ਉਹ ਕਰਤਾ। ਈਵਨ ਪ੍ਰਵੀਨ ਸਾਹਨੀ ਉਹਦੀ ਅੱਜ ਵੀ ਸੀ, ਕਿਉਂਕਿ ਰਾਜਨਾਥ ਸਿੰਘ ਔਰ ਐਸ ਜੈ ਸ਼ੰਕਰ ਇਹ ਤਾਂ ਇਹੀ ਦਾਅਵੇ ਕਰ ਰਹੇ ਨੇ ਕਿ ਮੋਦੀ ਤਾਂ ਭਗੌੜਾ ਹੈ, ਕਿ ਜੀ ਬੜੀ ਜਿੱਤ ਹੋਈ, ਅਸੀਂ ਆਪਰੇਸ਼ਨ ਸੰਦੂਰ ਅਜੇ ਵੀ ਖੁੱਲ੍ਹਾ ਰੱਖਿਆ ਹੋਇਆ ਹੈ, ਪਾਕਿਸਤਾਨ ਨੂੰ ਨਾਨੀ ਯਾਦ ਕਰਾਤੀ, ਅਸੀਂ ਛਠੀ ਦਾ ਦੂਧ ਯਾਦ ਕਰਾ ਉਹਨਾਂ ਨੂੰ ਪਿਆਤਾ, ਉਹਨੂੰ ਅਸੀਂ ਫਲਾਣਾ ਕਰ ਲਿਆ। ਉਹਨੇ ਵੀ ਕਿਹਾ ਕਿਉਂ ਝੂਠ ਬੋਲਦੇ ਹੋ? ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਇੰਦਰਾ ਗਾਂਧੀ ਨੇ ਜਦੋਂ ਪਾਕਿਸਤਾਨ ਤੋੜਿਆ 2 ਹਿੱਸਿਆਂ 'ਚ 1971 ਤੋਂ ਬਾਅਦ, ਤੇ ਇੱਕ ਜਿਹੜਾ ਉਹਦੇ 'ਚੋਂ ਤੱਤ ਕੱਢਿਆ ਗਿਆ ਸੀ ਕਿ ਜੀ ਭਾਰਤ ਦਾ ਜਿਹੜਾ ਮਿਲੀਟੈਰਲੀ ਮੋਰ ਸਟਰੋਂਗਰ ਸਟੇਟ ਹੈ ਦੈਨ ਪਾਕਿਸਤਾਨ। ਉਹਨਾਂ ਨੇ ਕਿਹਾ ਵੀ ਆ ਜਿਹੜਾ 4 ਰੋਜ਼ਾ ਆਪਰੇਸ਼ਨ ਸੋ ਕਾਲਡ ਸੰਦੂਰ ਹੈ, ਉਹਨੇ ਤਾਂ ਦੱਸ ਦਿੱਤਾ ਵੀ ਤੁਸੀਂ ਮੈਚ ਹੀ ਨਹੀਂ ਹੈਗੇ ਪਾਕਿਸਤਾਨ ਦੇ ਸਿਸਟਮ ਦਾ, ਤੁਸੀਂ ਕਿਹੜੀ ਵਿਕਟਰੀ ਦੀ ਗੱਲ ਕਰਦੇ ਹੋ, ਤੇ ਕਿਹੜਾ ਤੁਸੀਂ ਪਾਰਟ ਜਿਹੜਾ ਹੈ ਉਹ ਫਤਹ ਕੀਤਾ ਹੈ, ਤੇ ਕਿਹੜਾ ਤੁਸੀਂ ਪਾਕਿਸਤਾਨ ਦਾ ਨੁਕਸਾਨ ਕੀਤਾ। ਤੁਹਾਡੇ ਤਾਂ ਇੱਕ ਤੋਂ ਬਾਅਦ ਇੱਕ 5 ਰਾਫੇਲ ਥੱਲੇ ਡਿੱਗੇ ਨੇ, ਜਿਹਦੀ ਟੈਸਟੀਮਨੀ ਆਲਰੇਡੀ ਟਰੰਪ ਦੇ ਚੁੱਕਾ ਹੈ, ਔਰ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਬਾਕੀ ਵੀ ਜਿਹੜੇ ਥੋੜੇ ਬਹੁਤ ਇਹਨਾਂ ਦੇ ਫਲੀਟ ਦੇ ਬਚੇ ਨੇ, ਪਤਾ ਨਹੀਂ ਕਿੰਨੇ ਕੁ ਹੋਣਗੇ, ਵੀ ਉਹ ਵੀ ਗਰਾਊਂਡਡ ਨੇ। ਹੁਣ ਇਹਦੇ ਨਾਲ ਰਿਲੇਟਡ ਜਦੋਂ ਅਸੀਂ ਜੇ ਖਬਰਾਂ ਦੀਆਂ ਮੈਂ ਸੁਰਖੀਆਂ ਵੀ ਸਾਂਝੀਆਂ ਕਰਾਂ ਤੇ ਘੱਟੋ ਘੱਟ 6 ਖਬਰਾਂ ਨੇ, ਔਰ ਕਿ ਬੀਜੇਪੀ ਜਿਹੜਾ ਹੈ ਔਨ ਦਾ ਰਨ ਹੈ, ਪਰ ਨਾਲ ਕਹਿ ਰਹੀ ਹੈ ਕਾਂਗਰਸ ਸਪੀਕਿੰਗ ਦਾ ਲੈਂਗੁਏਜ ਆਫ ਪਾਕਿਸਤਾਨ, ਕਿ ਜੀ ਇਹ ਤਾਂ ਜੋ ਕਾਂਗਰਸ ਕਹਿ ਰਹੀ ਹੈ ਇਹੀ ਗੱਲਾਂ ਤੇ ਪਾਕਿਸਤਾਨ ਕਹਿ ਰਿਹਾ, ਇਹ ਤਾਂ ਪਾਕਿਸਤਾਨ ਦੇ ਏਜੰਟ ਨੇ। ਫਿਰ ਇਹ ਹੈ ਕਿ ਵੀ ਹੁਣ ਕਾਂਗਰਸ ਇਹ ਪੁੱਛ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਮੋਦੀਜ਼ ਫਰੈਂਡਸ਼ਿਪ ਵਿਦ ਪ੍ਰੈਜ਼ੀਡੈਂਟ ਟਰੰਪ ਪ੍ਰੂਵਿੰਗ ਟੂ ਬੀ ਹੌਲੋ, ਵੀ ਉਹ ਤਾਂ ਕਹਿੰਦਾ ਸੀ ਮੇਰਾ ਦੋਸਤ ਤੇ ਮੇਰਾ ਫਲਾਣਾ ਤੇ ਦੂਜਾ, ਇਹ ਤਾਂ ਬਿਲਕੁਲ ਹੌਲੋ ਹੈ, ਖਾਲੀ ਹੈ, ਇਹਦੇ 'ਚੋਂ ਕੁਛ ਵੀ ਨਿਕਲਣ ਵਾਲਾ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵੀ ਤੁਹਾਡਾ ਗਵਰਨਰ ਮਨੋਜ ਸਿਨਹਾ ਜੰਮੂ ਕਸ਼ਮੀਰ ਦਾ, ਉਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਜੀ ਇੰਟੈਲੀਜੈਂਸ ਫੇਲੀਅਰ ਹੋਈ, ਨਾ ਕੋਈ ਅਸਤੀਫਾ ਦੇ ਰਿਹਾ, ਨਾ ਕੋਈ ਮੰਨਣ ਨੂੰ ਤਿਆਰ ਹੈ। ਫਿਰ ਇਹਨਾਂ ਨੂੰ ਲੱਗਾ ਕਿ ਵੀ ਕਾਂਗਰਸ ਇਹ ਵੀ ਪੁੱਛ ਰਹੀ ਸੀ ਵੀ ਜਿਹੜੇ ਤੁਸੀਂ ਕਿਹਾ ਕਿ ਜੀ ਆਏ ਪਹਿਲਗਾਮ, ਉਹਨਾਂ ਨੇ ਮਾਰੇ ਚਲੇ ਗਏ, ਪੂਰੇ ਹਰ ਇੱਕ ਦਾ ਧਰਮ ਪੁੱਛਿਆ ਫਿਰ ਗਏ, ਉਹ ਅੱਜ ਤੱਕ ਤੁਸੀਂ ਉਹਨਾਂ ਦਾ ਉਹ ਤੁਹਾਡੇ ਤੋਂ ਫੜੇ ਵੀ ਨਹੀਂ ਗਏ ਜਾਂ ਆਇਡੈਂਟੀਫਾਈ ਵੀ ਨਹੀਂ ਹੋਏ। ਉਹਨੂੰ ਉਹਨਾਂ ਨੇ ਕਰਨ ਦੇ ਲਈ ਨਾਲ ਦੀ ਨਾਲ ਇਹ ਕਰ ਲਿਆ ਕਿ ਜੀ ਅਸੀਂ 3 ਜਿਹੜੇ ਨੇ ਉਹ ਮਾਰ ਦਿੱਤੇ ਨੇ, ਹੁਣ ਅਜੇ ਉਹਨਾਂ ਦੀ ਸ਼ਨਾਖਤ ਹੋਣੀ ਹੈ ਵੀ ਉਹ ਕੀ ਨੇ, ਔਰ ਨਾਲ ਦੀ ਨਾਲ ਇਹ ਵੀ ਦੱਸਣ ਲਈ ਕਿ ਜੀ ਅਸੀਂ ਅਜੇ
ਬੰਦ ਨਹੀਂ ਕੀਤਾ। ਰਾਜਨਾਥ ਸਿੰਘ ਕਹਿ ਰਿਹਾ ਆਪਰੇਸ਼ਨ ਸੰਦੂਰ ਵਿਲ ਰੀਸਟਾਰਟ ਇਫ ਪਾਕਿਸਤਾਨ ਰੀਸਟਾਰਟਸ ਟੂ ਐਨੀ ਮਿਸਐਡਵੈਂਚਰ ਪਾਜ਼ਡ ਮਿਲਟਰੀ ਐਕਸ਼ਨ ਆਫਟਰ ਅਚੀਵਿੰਗ ਆਬਜੈਕਟਿਵਸ, ਕਿ ਸਾਡੇ ਜਿਹੜੇ ਆਬਜੈਕਟਿਵ ਸੀ ਉਹ ਹਾਸਲ ਹੋ ਗਏ ਸੀ ਔਰ ਅਸੀਂ ਇਸ ਕਰਕੇ ਉਹਨੂੰ ਪੌਜ਼ ਕੀਤਾ, ਅਸੀਂ ਫੇਰ ਸ਼ੁਰੂ ਕਰਾਂਗੇ। ਔਰ ਇਸ ਸਾਰੇ ਦੇ ਉੱਤੇ ਹੁਣ ਜਿਹੜਾ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਇਹਨਾਂ ਦਾ ਜਲੂਸ ਕੱਢ ਰਿਹਾ ਹੈ, ਜਿਹਨੂੰ ਮੈਂ ਤਾਂ ਸਲੈਪਿੰਗ ਔਨ ਦਾ ਫੇਸ ਹੀ ਕਹਿ ਰਿਹਾ, 24 ਚਪੇੜਾਂ ਦਾ ਮਾਰ ਚੁੱਕਾ ਹੈ, ਹੁਣ ਉਹਨੇ 25ਵੀਂ ਵੀ ਮਾਰੀ। ਹੁਣ ਤਾਂ ਮੈਨੂੰ ਲੱਗਦਾ ਵੀ ਮੈਨੀ ਕਹਿਣਾ ਪੈਣਾ, ਗਿਣਤੀ ਕਦੋਂ ਤੱਕ ਕਰੀ ਜਾਵਾਂਗੇ। ਔਰ ਉਹਦੇ 'ਚ ਹੁਣ ਪ੍ਰੈਜ਼ੀਡੈਂਟ ਟਰੰਪ ਅੱਜ ਕੱਲ੍ਹ ਸਕਾਟਲੈਂਡ ਗਏ ਹੋਏ ਨੇ, UK ਦੇ ਵਿੱਚ ਗੋਲਫ ਦੇ ਸ਼ੌਕੀਨ ਨੇ, ਗੋਲਫ ਦੀਆਂ ਦਾ ਐਕਸਰਸਾਈਜ਼ ਨਹੀਂ ਕਰਦਾ। ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਸੀ ਕਿ ਡੂ ਯੂ ਡੂ ਐਕਸਰਸਾਈਜ਼, ਕਹਿੰਦਾ ਆਈ ਡੋਂਟ ਵੇਸਟ ਟਾਈਮ। ਲੇਕਿਨ ਗੋਲਫ ਦੇ ਸ਼ੌਕੀਨ ਵੀ ਔਰ ਗੋਲਫ ਖੇਡਦੇ ਵੀ ਹੈ ਔਰ ਫਿੱਟ ਹੈ ਇਸ ਉਮਰ 'ਚ। ਔਰ ਸਕਾਟਲੈਂਡ 'ਚ ਉਹਨਾਂ ਨੇ ਜਿਹੜਾ UK ਦੇ ਪ੍ਰਾਈਮ ਮਿਨਿਸਟਰ ਜਿਹੜੇ ਮਿਸਟਰ ਕਾਇਰ ਸਟਾਰਮਰ, ਉਹ ਸੱਜੇ ਪਾਸੇ ਖੜੇ ਨੇ ਟਰੰਪ ਦੇ, ਤੇ ਖੱਬੇ ਪਾਸੇ ਕਾਇਰ ਸਟਾਰਮਰ ਦੀ ਜਿਹੜੀ ਹੈ ਵਾਈਫ ਹੈ। ਔਰ ਉਸ ਥਾਂ ਤੇ ਖਲੋ ਕੇ ਉਹਨਾਂ ਨੇ ਇਹ ਟਰਨਬਰੀ ਗੋਲਫ ਕੋਰਸ ਹੈ ਸਕਾਟਲੈਂਡ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਅਗੇਨ ਇਹ ਕਿਹਾ ਕਿ ਵੀ ਮੈਂ ਟ੍ਰੇਡ ਦਾ ਜਿਹੜਾ ਧਮਕੀ ਦੇ ਕੇ ਜਿਹੜਾ ਨਵੀਂ ਦਿੱਲੀ ਔਰ ਇਸਲਾਮਾਬਾਦ ਨੂੰ ਜਿਹੜੀ ਹੈ ਇਹਨਾਂ ਦੇ ਵਿੱਚ ਆਪਸੀ ਫਾਈਟ ਸੀ ਇੰਡੀਆ ਪਾਕਿਸਤਾਨ 'ਚ 10 ਮਈ ਨੂੰ ਜਿਹੜੀ ਹੈ ਸੀਜ਼ਫਾਇਰ ਕਰਵਾਇਆ। ਔਰ ਉਹਦੇ 'ਚ ਉਹਨਾਂ ਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ ਪ੍ਰੈਜ਼ੀਡੈਂਟ ਟਰੰਪ ਦੇ, if I were not around, you would have right now 6 major wars going on. India would be fighting with Pakistan. ਉਹ ਕਹਿੰਦੇ ਵੀ ਜੇ ਮੈਂ ਨਾ ਹੁੰਦਾ ਤੇ 6 ਵੱਡੀਆਂ ਜੰਗਾਂ, ਔਰ ਹੁਣ ਇੱਕ ਉਹਨਾਂ ਨੇ ਦਬਕਾ ਮਾਰ ਕੇ ਉਹ ਵੀ ਰੁਕਵਾਈ ਹੈ ਜਿਹੜੀ ਬਿਟਵੀਨ ਕੰਬੋਡੀਆ ਔਰ ਥਾਈਲੈਂਡ। ਤਾਂ ਦੇਖੋ ਇਹ ਵੀ ਰੁਕਵਾਈ, ਪਰ ਉਹਨੇ ਕਿਹਾ ਸਭ ਤੋਂ ਖਤਰਨਾਕ ਇੰਡੀਆ ਪਾਕਿਸਤਾਨ ਦੀ ਸੀ ਕਿਉਂਕਿ ਦੋਨੋਂ ਨਿਊਕਲੀਅਰ ਪਾਵਰ ਸੀ। ਫਿਰ ਉਹਨੇ ਕਿਹਾ ਜੀ ਜੇ ਮੈਂ ਨਾ ਹੁੰਦਾ ਤਾਂ ਹੁਣ ਵੀ ਬੰਦੇ ਮਰ ਰਹੇ ਹੁੰਦੇ, ਲੜ ਰਹੇ ਹੁੰਦੇ ਆਪਸ ਦੇ ਵਿੱਚ। ਇਫ ਆਈ ਵਰ ਨਾਟ ਅਰਾਊਂਡ ਹੈਵ ਰਾਈਟ ਨਾਓ 6 ਮੇਜਰ ਵਾਰਸ ਗੋਇੰਗ ਔਨ, ਇੰਡੀਆ ਵੁੱਡ ਬੀ ਫਾਈਟਿੰਗ ਵਿਦ ਪਾਕਿਸਤਾਨ। ਫਿਰ ਉਹਨਾਂ ਨੇ ਕਿਹਾ ਯੂ ਸੀ ਵਟ ਜਸਟ ਡਿਡ ਯਸਟਰਡੇ ਵਿਦ 2 ਨੇਸ਼ਨਸ that we are trading with। ਉਹਨਾਂ ਨੇ ਕੰਬੋਡੀਆ ਔਰ ਲਾਓਸ ਦੀ ਗੱਲ ਕੀਤੀ, ਕੰਬੋਡੀਆ ਐਂਡ ਥਾਈਲੈਂਡ। ਫਿਰ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਰਬੀਆ ਤੇ ਕੋਸੋਵੋ ਦੀ ਲੜਾਈ ਵੀ, ਰਵਾਂਡਾ ਵੀ, ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵੀ, ਬਟ ਆਈ ਥਿੰਕ ਏ ਵੈਰੀ ਬਿਗ ਵਨ ਵਾਜ਼ ਇੰਡੀਆ ਐਂਡ ਪਾਕਿਸਤਾਨ ਬਿਕੋਜ਼ that is you are talking about 2 nuclear nations। that was a very big one। ਬਹੁਤ ਵੱਡੀ ਜੰਗ ਸੀ ਇੰਡੀਆ ਪਾਕਿਸਤਾਨ ਦੀ। And I use, not in all cases, but I use a combination of knowing them a little bit or in some cases following them a lot। I know them very well, and you know they are in the midst of trade discussions with Washington, yet they are talking about nuclear weapons। Okay, मैं इंडिया पाकिस्तान दोनों ਦੇ ਲੀਡਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹਨਾਂ ਨਾਲ ਟ੍ਰੇਡ ਡੀਲ ਵੀ ਚੱਲ ਰਹੀ ਹੈ, ਪਰ ਉਹਨਾਂ ਦੇ ਕੋਲ ਜਿਹੜੇ ਨੇ ਨਿਊਕਲੀਅਰ ਵੈਪਨ ਸੀ। ਸੋ ਉਹਨਾਂ ਨੇ ਕਿਹਾ ਮੈਂ ਕੀ ਕੀਤਾ, ਸੋ ਆਈ ਸੈਡ I am not doing a trade deal with you guys। ਤੁਹਾਡੇ ਨਾਲ ਮੈਂ ਕੋਈ ਟ੍ਰੇਡ ਡੀਲ ਨਹੀਂ ਕਰਨੀ। and they want the trade deal, ਉਹ ਚਾਹੁੰਦੇ ਨੇ ਵੀ ਹੋਏ, they need it। I am not doing a trade deal with you if you are going to have a war, and that is a war that spreads to other countries। you will get nuclear dust। ਉਹਨੇ ਕਿਹਾ ਵੀ ਕੱਲੀ ਇੰਡੀਆ ਪਾਕਿਸਤਾਨ ਵਾਰ ਜਿਹੜੀ ਨਿਊਕਲੀਅਰ ਐਂਡ ਹੋਣੀ ਸੀ, ਹੋਗਾ ਤੁਹਾਡੇ ਵੀ ਆ ਕੇ ਨਿਊਕਲੀਅਰ ਡਸਟ ਡਿੱਗਣੀ ਸੀ, ਤੁਹਾਡੀ ਐਪਲ ਪਾਈ 'ਚ ਵੀ ਨਿਊਕਲੀਅਰ radiation ਹੋਣੀ ਸੀ। Mr. Trump said, ਉਹਨੇ ਕਿਹਾ ਨਿਊਕਲੀਅਰ ਡਸਟ ਸਪਰੈਡਸ ਵਾਈਡਲੀ ਐਂਡ ਦੈਟ ਲੀਡਸ ਟੂ ਬੈਡ ਕਨਸੀਕੁਐਂਸਿਸ। ਬਹੁਤ ਮਾੜੀ ਹੁੰਦੀ ਹੈ ਨਿਊਕਲੀਅਰ ਧੂੜ ਜਿਹੜੀ ਹੈ, ਉਹ ਤਾਂ ਬਹੁਤ ਤਬਾਹੀ ਕਰਦੀ ਹੈ। ਸੋ ਮੇਬੀ ਵੀ ਆਰ ਬੀਇੰਗ ਅ ਲਿਟਲ ਸੈਲਫਿਸ਼ when we want to save wars too, but we stopped a lot of wars and it is great honor to have done it। ਕਿ ਵੀ ਮੈਨੂੰ ਉਹਨੂੰ ਵਿਚਾਰੇ ਇਹੀ ਕਹਿ ਰਹੇ ਨੇ ਵੀ ਨੋਬਲ ਪੀਸ ਪ੍ਰਾਈਜ਼ ਦਿਓ, ਦੇਖੋ ਮੈਂ ਇੰਨੀਆਂ ਜੰਗਾਂ ਰੁਕਵਾਤੀਆਂ। ਬਟ ਇੰਡੀਆ ਪਾਕਿਸਤਾਨ ਦਾ ਜੋ ਉਹ ਪਾਕਿਸਤਾਨ ਨੇ ਤਾਂ ਥੈਂਕ ਯੂ ਕਰਤਾ ਹੈ ਕਿ ਜੀ ਥੈਂਕ ਯੂ ਟਰੰਪ ਸਾਹਿਬ, ਔਰ ਉਹਨਾਂ ਨੇ ਤਾਂ ਨੋਮੀਨੇਟ ਵੀ ਕਰਤਾ ਨੋਬਲ ਪੀਸ ਪ੍ਰਾਈਜ਼ ਲਈ। ਪਰ ਇਹ ਇੰਡੀਆ ਦੇ ਲਈ ਸਵਾਲੋ ਕਰਨਾ, ਉਹਨਾਂ ਦਾ ਹਾਲ ਜਿਹੜਾ ਇਸ ਵੇਲੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸੁੱਕੀ ਥਾਂ ਹੈ ਕਿ ਗਿੱਲੀ ਥਾਂ ਹੈ। ਹਿੰਮਤ ਵੀ ਨਹੀਂ ਕਰਦੇ ਕਿ ਟਰੰਪ ਦਾ ਨਾਂ ਲੈ ਕੇ ਕਹਿਣ ਕਿ ਟਰੰਪ ਯੂ ਆਰ ਏ ਲਾਇਰ। ਅਸੀਂ ਨਹੀਂ, ਉਹ ਇਹ ਕਹਿ ਰਹੇ ਨੇ ਜੀ ਅਸੀਂ ਪਾਕਿਸਤਾਨ ਦੇ ਕਹਿਣ ਤੇ ਰੋਕਿਆ। ਵੀ ਇਹਨਾਂ ਨੂੰ ਪੁੱਛੋ ਤੁਸੀਂ ਸ਼ੁਰੂ ਪਾਕਿਸਤਾਨ ਦੇ ਕਹਿਣ ਤੇ ਕੀਤਾ ਸੀ, ਜੇ ਤੁਸੀਂ ਅਟੈਕ ਕੀਤਾ ਹੈ ਔਰ 3 ਦਿਨ 'ਚ ਐਸਾ ਕੀ ਹੋ ਗਿਆ ਵੀ ਤੁਹਾਨੂੰ ਪਾਕਿਸਤਾਨ ਦੇ ਉੱਤੇ ਤਰਸ ਆ ਗਿਆ।
ਜ਼ਾਹਰ ਹੈ ਵੀ ਜੋ ਟਰੰਪ ਕਹਿ ਰਿਹਾ ਗਲਤ ਨਹੀਂ ਹੈ, ਰਾਦਰ ਇਹਨਾਂ ਨੇ ਹੀ ਜਦੋਂ ਅਸੀਂ ਕਾਰਗਿਲ ਦਾ ਜ਼ਿਕਰ ਕੀਤਾ ਫਰਾਈਡੇ, ਜਿਹੜੇ ਸਾਡੇ ਸੈਗਮੈਂਟ ਨੂੰ ਪਸੰਦ ਕੀਤਾ ਗਿਆ, ਅਸੀਂ ਕਿਹਾ ਉਦੋਂ ਵੀ ਅਟਲ ਬਿਹਾਰੀ ਵਾਜਪਾਈ ਪ੍ਰੈਜ਼ੀਡੈਂਟ ਕਲਿੰਟਨ ਦੀ ਸ਼ਰਨ 'ਚ ਆਇਆ ਸੀ ਕਿ ਵੀ ਰੁਕਵਾਓ। ਉਹਨੂੰ ਨਵਾਜ਼ ਸ਼ਰੀਫ ਉਦੋਂ ਪ੍ਰਾਈਮ ਮਿਨਿਸਟਰ ਸੀ, ਸੱਦ ਕੇ ਰੁਕਵਾਇਆ। ਉਹ ਵੀ ਪਾਕਿਸਤਾਨ ਦੀ ਵਿਕਟਰੀ ਸੀ, ਹਾਲਾਂ ਕਿਉਂਕਿ ਉਹਨਾਂ ਦਾ ਨੈਰੇਟਿਵ ਉਸ ਤੋਂ ਬਾਅਦ ਮੁਸ਼ਰਫ ਨੇ ਟੇਕ ਓਵਰ ਕਰ ਲਿਆ, ਉਹਨੂੰ ਕੱਢਤਾ ਨਵਾਜ਼ ਸ਼ਰੀਫ ਨੂੰ, ਤੇ ਫੌਰਨ 9/11 ਹੋ ਗਿਆ, ਤੇ ਇਸ ਲਈ ਉਹ ਸਾਰੀ ਕਹਾਣੀ ਦੂਜੇ ਪਾਸੇ ਚਲੀ ਗਈ। ਉਹ ਵੀ ਪਾਕਿਸਤਾਨ ਦੀ ਵਿਕਟਰੀ ਸੀ, ਕਾਰਗਿਲ ਵੀ। ਔਰ ਇਸ ਮੌਕੇ ਦੇ ਉੱਤੇ ਤਾਂ ਹੁਣ ਕਿੰਨੇ ਫੈਕਟਸ ਨੂੰ ਤੁਸੀਂ ਲਗਾਓਗੇ ਕਿ ਭਾਈ ਉਹ ਰਾਫੇਲ ਡਿੱਗੇ ਪਏ ਨੇ, ਤੁਹਾਡੇ ਪੱਲੇ ਕੁਛ ਨਹੀਂ ਹੈ, ਤੁਹਾਡਾ ਨੈਰੇਟਿਵ ਸਵਾਏ ਇਜ਼ਰਾਈਲ ਔਰ ਅਫਗਾਨਿਸਤਾਨ ਦੇ ਕਿਸੇ ਨੇ ਜਿਹੜਾ ਉਹ ਦੁਹਰਾਣਾ ਵੀ ਠੀਕ ਨਹੀਂ ਸਮਝਿਆ, ਤੁਸੀਂ ਟਿੱਲ ਲਾ ਲਿਆ। ਤੇ ਹੁਣ ਟਰੰਪ ਜਿਹੜਾ ਹੈ ਉਹ 5ਵੀਂ ਵਾਰੀ ਉਹਨੇ ਫਿਰ ਇੰਗਲੈਂਡ ਜਾ ਕੇ ਕਿਹਾ ਕਿ ਵੀ ਇਹ ਤੁਹਾਡੀ ਐਪਲ ਪਾਈ 'ਚ ਵੀ ਆ ਜਾਣੇ ਸੀ ਨਿਊਕਲੀਅਰ ਡਸਟ, ਇੰਡੀਆ ਪੱਖ ਮੈਂ ਹੀ ਰੁਕਵਾਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਾਲਾ ਕੇਜਰੀਵਾਲ ਦੀ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਐਕਟ ਤਹਿਤ 65,000 ਏਕੜ ਜ਼ਮੀਨ ਅਕਵਾਇਰ ਕਰਨ ਦੀ ਸਕੀਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਜ਼ਾਹਿਰ ਹੈ ਕਿ ਇਸ ਸਕੀਮ ਤਹਿਤ ਹਾਊਸਿੰਗ ਕਲੋਨੀਆਂ ਬਣਾ ਕੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਵਸਾਇਆ ਜਾਵੇਗਾ। ਇਸ ਤਰ੍ਹਾਂ ਪੰਜਾਬ ਦੀ ਸਿੱਖ ਬਹੁ ਗਿਣਤੀ ਨੂੰ ਘੱਟ ਗਿਣਤੀ ਵਿੱਚ ਬਦਲਿਆ ਜਾਏਗਾ। ਸੋ ਇਸ ਨੂੰ ਹੀ ਕਹਿੰਦੇ ਨੇ ਕਿ ਡੈਮੋਗ੍ਰਾਫਿਕ ਚੇਂਜ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਖਬਰ ਤਾਂ ਪਿਛਲੇ ਕੁਝ ਹਫ਼ਤਿਆਂ ਤੋਂ ਹੀ ਸੁਰਖੀਆਂ ਦੇ ਵਿੱਚ ਹੈ, ਲੈਂਡ ਪੂਲਿੰਗ ਦੇ ਥੱਲੇ। ਪਰ ਮੈਂ ਇਹਨੂੰ ਹੈਡਲਾਈਨ ਜ਼ਰੂਰ ਦੇਖਦਾ ਰਿਹਾ। ਮੇਰੀ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਕਿਉਂਕਿ ਮੈਨੂੰ ਇਹ ਲੱਗਣ ਲੱਗ ਗਿਆ ਕਿ ਵੀ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਵੀ ਨੇ, ਇਹਨਾਂ ਨੇ ਵੀ ਇੱਕ ਖੇਡ ਜਿਹਾ ਬਣਾਇਆ ਹੋਇਆ ਹੈ, ਸ਼ੁਗਲ ਹੈ। ਜੋ ਕੁਛ ਇਹਨਾਂ ਨੇ, ਜਿਵੇਂ ਜਿਹੜਾ ਸ਼ੰਭੂ ਦੇ ਉੱਤੇ ਮੋਰਚਾ ਲੱਗਾ ਸੀ ਉਹਦੇ ਨਾਲ ਹੋਇਆ, ਉਸ ਤੋਂ ਪਹਿਲਾਂ ਵੀ ਜਿਹੜੀ ਇੰਨੀ ਕੁਰਬਾਨੀ ਤੋਂ ਬਾਅਦ 21 ਮਹੀਨੇ ਚੱਲੀ ਐਜੀਟੇਸ਼ਨ ਦੇ ਤੋਂ ਬਾਅਦ ਜੋ ਹਾਸਲ ਹੋਇਆ, ਜਿਵੇਂ ਕਿਸਾਨ ਜਥੇਬੰਦੀਆਂ ਨੇ ਰੋੜਿਆ ਔਰ ਬਾਅਦ ਦੇ ਵਿੱਚ ਇੱਕ ਦੂਸਰੇ ਦੇ ਜੁੰਡੀ ਹੋਣ ਦੀ ਲਾਈਨ। ਤੇ ਦੂਸਰਾ, ਕਈ ਵਾਰ ਤੁਹਾਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਵੀ ਜੇ ਲੋਕਾਂ ਦਾ ਸੈਂਸਿਟੀਵਿਟੀ ਲੈਵਲ ਇੰਨਾ ਕੁਛ ਹੋਣ ਦੇ ਬਾਵਜੂਦ ਜਿਹੜਾ ਉਹ ਕੋਈ ਨਹੀਂ ਹੈ, ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਵੀ ਕਾਂਗਰਸ ਨੇ ਕੀ ਕੀਤਾ ਜਾਂ ਦੂਜਿਆਂ ਨੇ ਕੀ ਕੀਤਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜੋ ਕੁਝ ਚੱਲ ਰਿਹਾ ਹੈ ਉਹਦੇ 'ਚ ਇੱਕ ਵੱਡਾ ਤਬਕਾ ਤਾਂ ਉਹਨਾਂ ਨੇ ਆਪਣਾ ਆਪਾ ਹਵਾਲੇ ਹੀ ਕੀਤਾ ਹੋਇਆ। ਪਿਛਲੇ ਕੱਲ੍ਹ ਹੀ ਇਤਫਾਕ ਹੋਇਆ, ਸਰ ਹਰਚਰਨਜੀਤ ਸਿੰਘ ਧਾਮੀ ਜਿਹੜੇ ਦਲ ਖਾਲਸਾ ਦੇ ਪ੍ਰਮੁੱਖ ਆਗੂ ਨੇ, ਅਮਰੀਕਾ ਆਏ ਹੋਏ ਨੇ, ਉਹਨਾਂ ਦੇ ਨਾਲ ਮੁਲਾਕਾਤ ਦਾ 2-3 ਘੰਟੇ ਦੀ ਗੁਫ਼ਤਗੂ 'ਚ ਬਹੁਤ ਸਾਰੀ ਜਿਹੜੀ ਗਰਾਊਂਡ ਰਿਐਲਿਟੀ ਵੀ ਜਾਣਨ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਹਾਲਾਂਕਿ ਬਹੁਤ ਕੁਛ ਮੀਡੀਆ ਰਾਹੀਂ ਆਉਂਦਾ ਹੈ, ਪਰ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਤੁਹਾਨੂੰ ਇਨ ਪਰਸਨ ਵੀ ਹੁੰਦਾ ਹੈ। ਤੇ ਹਰ ਜਿਹੜਾ ਪੰਥ ਦਰਦੀ ਸਿੱਖ ਹੈ ਉਹ ਇਹ ਦੇਖਦਾ ਤਾਂ ਹੈ ਕਿ ਵੀ
ਤਬਾਹੀ ਹੋ ਰਹੀ ਹੈ, ਸਾਡੇ ਹੋਮਲੈਂਡ ਦੀ ਤਬਾਹੀ ਹੋ ਰਹੀ ਹੈ, ਸਾਡੀ ਨਸਲ, ਜਨਰੇਸ਼ਨ, ਵੈਲਿਊਜ਼, ਅਕਾਲੀ ਦਲ ਜਿਹੜਾ ਇੱਕ ਸਦੀ ਜਿਸ ਜਿਹੜਾ ਸਿੱਖੀ ਵੈਲਿਊਜ਼ ਪੰਜ ਕਕਾਰੀ ਰੂਪ ਦੇ ਵਿੱਚ ਸੱਚ, ਹੱਕ, ਇਨਸਾਫ ਦਾ ਪਹਿਰੇਦਾਰ ਦਾ ਲਾਈਨ ਸੀ, ਕਿਸ ਲੈਵਲ ਦੀ ਡੀਜਨਰੇਸ਼ਨ ਹੈ। ਔਰ ਉਹਨਾਂ ਦਾ ਵੀ ਕਹਿਣਾ ਸੀ ਕਿ ਵੀ ਇੱਕ ਗੱਲ ਜਿਹੜੀ ਥੋੜੇ ਵੀ ਕੋਈ ਅਣਖੀ ਗੈਰਤਮੰਦ ਨੇ ਉਹਨਾਂ ਨੂੰ ਚੁੱਭਦੀ ਹੈ ਕਿ ਦਿੱਲੀ ਦਾ ਬਾਣੀਆ ਕੇਜਰੀਵਾਲ ਤਾਂ ਉਹਦੀ ਸਾਰੀ ਬਾਣੀਆਂ ਦੀ ਟੀਮ ਜਿਹੜੀ ਅਸਲ 'ਚ ਕੰਟਰੋਲ ਕਰ ਰਹੀ ਹੈ ਐਡਮਿਨਿਸਟ੍ਰੇਸ਼ਨ ਤੇ ਜਾਂ ਦੂਸਰੇ, ਕਿ ਵੀ ਅਸੀਂ ਅੱਜ ਇੰਨਾ ਜਿਹੜਾ ਉਹ ਹੀਣੇ ਹੋ ਗਏ ਹਾਂ ਜਾਂ ਅਸੀਂ ਡਿਸਪੋਜ਼ੈਸਡ ਹਾਂ ਹਰ ਪੱਖ ਤੋਂ ਕਿ ਵੀ ਸਾਡਾ ਕੋਈ ਹੈ ਹੀ ਨਹੀਂ। ਜਿਵੇਂ ਉਹਨਾਂ ਨੇ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਲਈਆਂ ਉਹਨਾਂ ਦੀ ਉਹ ਪੂਰੀ, ਔਰ ਇਹ ਹੁਣ ਕਿਸੇ ਨੂੰ ਭੁਲੇਖਾ ਨਹੀਂ ਹੈ ਕਿ ਕੇਜਰੀਵਾਲ ਤਾਂ RSS ਦੀ B ਟੀਮ ਹੈ, ਉਹ ਕੋਈ ਪੰਜਾਬ ਦਾ ਹਿਤੈਸ਼ੀ ਨਹੀਂ ਹੈ। ਤੇ ਜਿਹਨਾਂ ਨੂੰ ਮੂਹਰੇ ਭਗਵੰਤ ਮਾਨ ਦੂਜੇ ਤੀਜੇ ਦਾੜੀ ਕੱਟ ਸਵੇਰੇ ਕੋਈ ਪੱਗ ਬੰਨ੍ਹ ਜਾਂਦਾ ਉਹਦੇ ਸਿਰ ਤੇ, ਉਹ ਵੀ ਸ਼ਰਾਬ ਦੇ ਪੈਗ 'ਚੋਂ ਉੱਠਿਆ ਸਿਰ ਸੁਰ ਮਾਰ ਕੇ ਜਿਹੜਾ ਉਹਨੂੰ ਸਿੱਧੀ ਕਰਦਾ। ਤੇ ਫਿਰ ਉਹ ਜਿਹੜਾ ਆਪਣਾ ਕਾਮਰੇਡੀ ਬ੍ਰਾਂਡ ਜਿਹੜਾ ਕਮੇਡੀਅਨ ਜੋਕ ਸੁਣਾ ਰਿਹਾ ਹੁੰਦਾ, ਉਹਦੇ ਬਹੁਤ ਸਾਰੇ ਪਾਰਟ ਵੀ ਕਿਸ ਲੈਵਲ ਦੇ ਚੈਲੰਜਸ ਦੇ ਹੁੰਦੇ ਆ, ਕਿਸ ਲੈਵਲ ਦੀ ਲੀਡਰਸ਼ਿਪ ਸਾਡੇ ਸਾਹਮਣੇ। ਔਰ ਮੈਨੂੰ ਇਸ ਗੱਲ ਦਾ ਇਹ ਹੁੰਦਾ ਕਿ ਵੀ ਇਹ ਜਿਹੜੇ ਈਵਨ ਕੋਈ ਕਾਂਗਰਸ 'ਚ ਬੈਠਾ ਹੈ, ਅਕਾਲੀਆਂ ਦਾ ਤਾਂ ਛੱਡੋ, ਸੁਖਬੀਰ ਬਾਦਲ ਜਾਂ ਦੂਜੇ ਦਾ, ਜਾਂ ਈਵਨ ਆਮ ਆਦਮੀ ਪਾਰਟੀ 'ਚ ਵੀ ਜੇ ਕੋਈ ਇੱਕ ਦੋ, ਜਿਵੇਂ ਹੁਣ ਉਹਨਾਂ ਦਾ ਕੰਗ ਲਾਸਟ ਨੇਮ ਹੈ ਉਹਦਾ, ਉਹ MP ਸ਼ਾਇਦ ਅਨੰਦਪੁਰ ਸਾਹਿਬ ਤੋਂ ਹੈ ਆਮ ਆਦਮੀ ਪਾਰਟੀ ਦਾ। ਹੁਣ ਇਹ ਜਿਹੜੀ ਸੋ ਕਾਲਡ ਲੈਂਡ ਪੂਲਿੰਗ ਸਕੀਮ ਹੈ ਜਿਹਦੇ ਬਾਰੇ ਮੈਂ ਕੋਈ ਬਹੁਤਾ ਜਾਣਨਾ ਨਹੀਂ ਸੀ ਚਾਹਿਆ, ਮੈਂ ਹੁਣ ਇਸ ਲਈ ਅੱਜ ਮੈਂ ਇਸ ਨੂੰ ਦੇਖਿਆ ਜਦੋਂ ਕਿ ਇਹ ਸੀ ਵੀ ਕੰਗ ਨੇ ਇਹਦੇ ਤੇ ਟਵੀਟ ਕੀਤਾ, ਉਹਨੇ ਜਿਹੜਾ ਇਸ ਦਾ ਵਿਰੋਧ ਕੀਤਾ, ਪਰ ਨਾਲ ਦੀ ਨਾਲ ਉਹਨੇ ਉਹਨੂੰ ਡਿਲੀਟ ਵੀ ਕਰਤਾ। ਫਿਰ ਹੁਣ ਇਹ ਰਾਣਾ ਗੁਰਜੀਤ, ਹਾਲਾਂ ਇਹਦੀ ਸ਼ਕਲੋਂ ਜਾਂ ਦੂਜੇ ਤੀਜੇ ਦੇਖਦੇ ਆ ਜਾਂ ਕੈਪਟਨ ਅਮਰਿੰਦਰ ਦੇ ਵੇਲੇ ਆਪਣੇ ਆਪ ਦੇ ਵਿੱਚ ਇਹ ਸਾਰਾ ਮਾਫੀਆ ਟੋਲਾ ਹੈ, ਉੱਥੋਂ UP ਕੇ ਕਿੱਥੋਂ ਆਇਆ ਹੈ, ਔਰ ਇੱਥੇ ਵੀ ਜਿਹੜਾ ਉਹ ਕੋਈ ਡਿਸਟਿਲਰੀ ਤੇ ਕੋਈ ਦੂਜੇ ਤੀਜੇ ਪੂਰੇ ਗੈਂਗ ਲੈਂਡ ਮਾਫੀਆ ਵੀ ਹੈ ਔਰ ਗੈਂਗ ਮਾਫੀਆ ਵੀ ਹੈ, ਔਰ ਪੋਲੀਟੀਕਲੀ ਵੀ ਜਿਹੜਾ ਉਹ ਪੈਸੇ ਇਵੇਂ ਸੁੱਟਦੇ ਨੇ ਕਿ ਵੀ ਜਿਹੜੀ ਮਰਜ਼ੀ ਸੀਟ ਜਿੱਤਣ ਲਈ ਹੁੰਦਾ ਜੀ ਇਹਨੇ ਪੈਸੇ ਖਰਚਣੇ ਕਰ। ਪਰ ਉਹਦੀ ਜਦੋਂ ਅੱਜ ਮੈਂ ਸਟੇਟਮੈਂਟ ਦੇਖੀ ਤਾਂ ਮੈਨੂੰ ਲੱਗਾ ਵੀ ਨਹੀਂ ਇਹ ਟੌਪਿਕ ਮੈਨੂੰ ਡਿਸਕਸ ਕਰਨਾ ਚਾਹੀਦਾ ਹੈ। ਉਹਦੀ ਸਟੇਟਮੈਂਟ ਜਿਹੜਾ ਕਿ ਈਵਨ ਟ੍ਰਿਬਿਊਨ ਵਰਗੇ ਜਿਹੜਾ ਫਿਰਕੂ ਅਖਬਾਰ ਹੈ ਉਹਨੇ ਕੀ ਛਾਪਣਾ ਕਿ ਉਹਨੇ ਹੈਡਲਾਈਨ ਦਿੱਤੀ, ਆਮ ਆਦਮੀ ਪਾਰਟੀ BJP ਪਲੋਟਿੰਗ ਟੂ ਚੇਂਜ ਸਟੇਟਸ ਡੈਮੋਗ੍ਰਾਫੀ ਫਾਰ ਪਾਵਰ, ਰਾਣਾ ਗੁਰਜੀਤ। ਹੁਣ ਜਦੋਂ ਇੱਕ ਇਸ ਕਿਸਮ ਦਾ ਬੰਦਾ ਜਿਹੜਾ ਖੁਦ ਇੰਨਾ ਐਂਬੀਸ਼ੀਅਸ ਹੈ, ਕੱਲ ਨੂੰ BJP 'ਚ ਵੀ ਜਾ ਸਕਦਾ, ਉਹ ਇਹ ਕਹਿੰਦਾ ਹੈ ਵੀ ਇਹ ਜਿਹੜੀ BJP ਹੈ ਔਰ ਆਮ ਆਦਮੀ ਪਾਰਟੀ ਹੈ, ਜ਼ਾਹਰ ਹੈ ਹਿੰਦੂਤਵਾਦੀਆਂ A ਤੇ B ਟੀਮਾਂ, ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜਿਹਦੇ ਥੱਲੇ 65,000 ਏਕੜ ਜ਼ਮੀਨ, ਜਿਹਦੇ 'ਚੋਂ ਕਹਿ ਰਹੇ ਨੇ ਜੀ ਇਹ ਅਸੀਂ ਕੋਈ ਸਟੇਟ ਅਕਵਾਇਰ ਨਹੀਂ ਕਰ ਰਹੀ, ਇਹ ਵਲੰਟੀਅਰ ਕਰਨ, ਅਸੀਂ ਬਹੁਤ ਪੈਸੇ ਤਾਂ ਦਿਆਂਗੇ, ਉਹਨੂੰ ਅਸੀਂ ਡਿਵੈਲਪ ਕਰਾਂਗੇ, ਉਹਦੇ 'ਚ ਹਾਊਸਿੰਗ ਕਾਲੋਨੀਜ਼ ਹੋਣਗੀਆਂ, ਉਹਦੇ 'ਚ ਜਿਹੜਾ ਪਲਾਟ ਦੇ ਦਿਆਂਗੇ, ਦੂਜਾ ਕਰ ਦਿਆਂਗੇ, ਔਰ ਇਹ ਸਾਰਾ। ਹੁਣ ਜੇ ਰਾਣੇ ਗੁਰਜੀਤ ਵਰਗੇ ਨੂੰ ਇਹ ਸਮਝ ਆ ਰਹੀ ਹੈ ਜਾਂ ਐਟਲੀਸਟ ਉਹਨੇ ਪਬਲਿਕ ਸਟੈਂਸ ਲਿਆ ਹੈ ਕਿ ਬਈ ਮਕਸਦ ਇਹਨਾਂ ਹੁਣ 65,000 ਏਕੜ 'ਚ ਕਿੰਨੀਆਂ ਕਾਲੋਨੀਜ਼ ਕੱਟਣਗੇ, ਕਿਹੜੇ ਲੋਕ ਹੋਣਗੇ, ਜ਼ਾਹਰ ਹੈ ਪ੍ਰਵਾਸੀ ਹੋਣਗੇ, ਉਹਨਾਂ ਨੂੰ ਤੁਸੀਂ ਬਿਠਾਣਾ ਹੈ। ਔਰ ਮਕਸਦ ਅਲਟੀਮੇਟਲੀ ਇਹ ਹੈ ਕਿ ਵੀ ਤੁਸੀਂ ਡੈਮੋਗ੍ਰਾਫੀ ਬਦਲ ਦੇਣੀ ਹੈ। ਆਬਾਦੀ ਸਿੱਖਾਂ ਦੀ ਆਲਰੇਡੀ ਮੈਨੂੰ ਲੱਗਦਾ ਵੀ ਆਉਂਦੀ ਸੈਂਸਸ ਤੋਂ ਬਾਅਦ ਵੈਸੇ ਹੀ ਅਸੀਂ ਮਾਈਨੋਰਿਟੀ 'ਚ ਹੋਣਾ, ਕਿਉਂਕਿ ਜਿਹੜਾ ਇਹਨਾਂ ਨੇ ਇਹ ਰਾਹ ਖੋਲ੍ਹਿਆ ਕਿ ਜੀ ਜਿਹੜੇ ਅੱਡ ਪੰਥ ਨੇ ਜਾਂ ਦੂਜੇ ਇਹ ਵੀ ਆਪਣੀ ਅੱਡ ਰਜਿਸਟ੍ਰੇਸ਼ਨ ਕਰਾ ਸਕਦੇ ਨੇ। ਜਿਵੇਂ ਉਹਨਾਂ ਨੇ ਰਾਪੁਰ ਬੱਲਾਂ ਵਾਲੇ ਨੇ ਮੰਗ ਕੀਤੀ ਕਿ ਜੀ ਉਹ ਜਿਹੜਾ ਰਿਲੀਜੀਅਸ ਸੈਕੂਲਰੇਜ ਐਕਟ ਹੈ ਉਹਦੇ 'ਚ ਜਿਹੜੀ ਆ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਕੀ ਜਿਹੜਾ ਉਹਨਾਂ ਨੇ ਏਜੰਸੀਆਂ ਨੇ ਖੇਡੀ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਾਉਂਦੇ ਆ ਔਰ ਦਲਿਤ ਭਾਈਚਾਰੇ ਨੂੰ ਸਿੱਖੀ ਨਾਲੋਂ ਤੋੜਨ ਦੀ। ਬਿਲਕੁਲ। ਤੇ ਉਹਨਾਂ ਨੂੰ ਉਹ ਜੇ ਉਹਨਾਂ ਦਾ ਗ੍ਰੰਥ ਰੈਕਗਨਾਈਜ਼ ਹੁੰਦਾ ਹੈ ਸੋ ਕਾਲਡ ਜਿਹੜਾ ਅੰਮ੍ਰਿਤ ਬਾਣੀ ਹੈ, ਤੇ ਨਾਲ ਦੀ ਨਾਲ ਉਹ ਕਾਲਮ ਵੀ ਹੋਏਗਾ ਵੀ ਉਹ ਆਪਣੇ ਆਪ ਨੂੰ ਉਹ ਲਿਖਾ ਸਕਦੇ ਨੇ ਜਿਹੜੇ ਹੁਣ ਭਾਵੇਂ ਅੱਡ ਵਿਦਨ ਜੋ ਮਰਜ਼ੀ ਚੱਲ ਰਿਹਾ ਹੋਏ ਪਰ ਉਹ ਸਾਰੇ ਸਿੱਖ ਖਾਤੇ ਜਾਂਦੇ। ਹੁਣ ਇਹ ਜਿਹੜਾ ਰਾਣਾ ਗੁਰਜੀਤ ਨੇ ਕਿਹਾ ਵੀ ਆਲਰੇਡੀ ਤੁਸੀਂ 3 ਇਲਾਕੇ ਦੇਖ ਸਕਦੇ ਹੋ ਜਿੱਥੇ ਕਿ ਡੈਮੋਗ੍ਰਾਫੀ ਬਦਲ ਚੁੱਕੀ ਹੈ, ਜ਼ਾਹਰ ਹੈ ਹਿੰਦੂ ਮੈਜੋਰਿਟੀ ਹੈ, ਲੁਧਿਆਣਾ, ਜ਼ੀਰਕਪੁਰ ਤੇ ਖਰੜ। ਔਰ ਉਹਨੇ ਇਹ ਕਿਹਾ ਕਿ ਵੀ ਇਹ ਡੀਪ ਕੰਸਪੀਰੇਸੀ ਹੈ, ਡੂੰਗੀ ਸਾਜ਼ਿਸ਼ ਹੈ ਸਟੇਟ ਦੀ ਡੈਮੋਗ੍ਰਾਫੀ ਬਦਲਣ ਦੇ ਲਈ। ਔਰ ਇਸ ਦਾ ਉਹਨੇ ਕਿਹਾ ਵੀ ਇਸ ਤਰੀਕੇ ਨਾਲ ਜਿਹੜੇ ਨਾਨ ਪੰਜਾਬੀ ਨੇ ਉਹਨਾਂ ਦੀ ਗਿਣਤੀ ਵੱਧ ਜਾਏਗੀ
ਔਰ ਆਮ ਆਦਮੀ ਪਾਰਟੀ ਤੇ ਬੀਜੇਪੀ ਜਿਹੜੀ ਹੈ ਉਹਨਾਂ ਦੇ ਲਈ ਪਾਵਰ ਹਥਿਆਣੀ ਸਟੇਟ ਦੇ ਵਿੱਚ ਸੌਖੀ ਹੋ ਜਾਏਗੀ। ਔਰ ਵੋਟਿੰਗ ਪੈਟਰਨ ਨੂੰ ਬਦਲਣ ਦੇ ਲਈ ਜਿਹੜਾ ਹੈ ਉਹ ਉਹਨਾਂ ਦਾ ਇਹ ਪੈਟਰਨ ਹੈ ਕਿ ਸੂਨ the outsiders will outnumber ਪੰਜਾਬੀ। ਔਰ ਇਹ 3 ਸ਼ਹਿਰਾਂ ਦੇ ਉਹਨਾਂ ਨੇ ਆਲਰੇਡੀ ਨਾਂ ਲਏ ਨੇ। ਫਿਰ ਕਿਹਾ ਕਿ ਵੀ ਇਹ ਜਿਹੜੀ ਨਾ ਸਟੇਟ ਗਵਰਨਮੈਂਟ ਨੇ ਕੋਈ ਸੋਸ਼ਲ ਸਟੱਡੀਜ਼ ਇਹਦੇ ਉੱਤੇ ਕਰਵਾਈਆਂ ਜ਼ਮੀਨ ਐਕਵਾਇਰ ਕਰਕੇ ਹਾਊਸਿੰਗ ਕਾਲੋਨੀ ਬਣਾਉਣ ਦਾ, ਨਾ ਐਨਵਾਇਰਨਮੈਂਟਲ ਸਟੱਡੀਜ਼ ਹੋਈਆਂ। ਔਰ ਉਹ ਜਿਹੜੀ ਉਪਜਾਊ ਜ਼ਮੀਨ ਹੈ ਜਿਹਦੇ 'ਚ ਖੇਤੀਬਾੜੀ ਹੁੰਦੀ ਹੈ 65,333 ਏਕੜ ਪੰਜਾਬ 'ਚ ਐਕਵਾਇਰ ਕਰਨਾ ਚਾਹੁੰਦੇ ਨੇ। ਔਰ ਕੋਈ ਜਿਹੜਾ ਇਸ ਦੇ ਉੱਤੇ ਕੋਈ ਨਾ ਸਟੱਡੀ ਹੈ ਨਾ ਐਨਵਾਇਰਨਮੈਂਟਲ ਹੈ, ਪਰ ਅਸਲ ਮਕਸਦ ਜਿਹੜਾ ਉਹ ਡੈਮੋਗ੍ਰਾਫੀ ਚੇਂਜ ਹੈ। ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਹੈ ਬਿਗ ਰੀਅਲਟਰ ਜਿਹੜੇ ਨੇ ਉਹਨਾਂ ਦੇ ਨਾਲ ਘਿਓ ਖਿਚੜੀ ਹੈ ਔਰ ਉਹ ਜਿਹੜੀ ਹੈ ਇਸ ਸਕੀਮ ਨੂੰ ਪੁਸ਼ ਕਰ ਰਹੀ ਹੈ, ਜਿਹਦੇ ਨਾਲ ਹਜ਼ਾਰਾਂ ਕਿਸਾਨਾਂ ਦੇ ਉਹ ਜ਼ਮੀਨ ਤੋਂ ਮਰਹੂਮ ਹੋਣਗੇ। ਔਰ ਇਹ ਸਾਰੇ ਤੋਂ ਉਹਨਾਂ ਨੇ ਕਿਹਾ ਵੀ ਇਸ ਦੇ ਪਿੱਛੇ ਹੈ ਕਿ ਇਹਨੂੰ ਕਿਉਂ ਪੁਸ਼ ਕੀਤਾ ਜਾ ਰਿਹਾ, ਕਿਉਂ ਇੱਕਦਮ ਇਹ ਡਿਮਾਂਡ। ਉਹਨੂੰ ਕਿਹਾ ਜੀ 1966 ਦਾ ਪੰਜਾਬ ਬਣਿਆ, ਹੁਣ ਤੱਕ ਜਿਹੜਾ ਹੈ 25,000 ਏਕੜ ਡਿਵੈਲਪ ਹੋਈ ਹੈ ਅਰਬਨ ਸਟੇਟਸ ਦੇ ਲਈ, ਲੇਕਿਨ ਅਜੇ ਵੀ ਜਿਹੜਾ ਜ਼ਮੀਨ ਪਈ ਹੋਈ ਹੈ ਔਰ ਤੁਸੀਂ ਹੋਰ 65,000 ਏਕੜ ਕਿਉਂ ਕਰ ਰਹੇ ਹੋ। ਔਰ ਇਸ ਦੇ ਉੱਤੇ ਹੁਣ ਪੰਜਾਬ 'ਚ ਇੱਕ ਮੋਮੈਂਟਮ ਬਣਨੀ ਸ਼ੁਰੂ ਹੋਈ ਹੈ। ਸੁਖਬੀਰ ਬਾਦਲ ਦੇ ਧੜੇ ਨੇ ਵੀ ਅੱਜ ਜਿਹੜਾ ਮੋਹਾਲੀ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਜੀ ਵਾਂਟ ਅਲਾਓ ਲੈਂਡ ਲੂਟ, ਅਸੀਂ ਇਹ ਅਲਾਓ ਨਹੀਂ ਕਰਾਂਗੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈ ਉਹ ਇਸ ਦੇ ਉੱਤੇ ਹੋਰ ਥਾਵਾਂ ਦੇ ਉੱਤੇ ਵੀ ਮੁਜ਼ਾਹਰੇ ਵਗੈਰਾ ਕਰਨ ਦੀ ਲਾਈਨ ਦਿੱਤੀ ਹੈ। ਹਾਲਾਂਕਿ ਅੱਜ ਨਰਿੰਦਰ ਮੋਦੀ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਹਦੇ ਜਨਮ ਦਿਨ ਦੀ ਵਧਾਈ ਦਿੱਤੀ, ਉਹਨੂੰ ਬਾਕੀ ਭੁੱਲ ਜਾਂਦੇ ਨੇ, ਉਹ ਬੜਾ ਚੰਗਾ ਯਾਦ ਰੱਖਿਆ। ਉਹ ਤੋਂ ਮੈਨੂੰ ਲੱਗਦਾ ਕਿ ਵੀ ਇਹਨਾਂ ਦਾ ਬੀਜੇਪੀ ਅਕਾਲੀਆਂ ਦਾ ਅਲਾਇੰਸ ਵੀ ਹੋ ਸਕਦਾ ਹੈ, ਜਿਹਦੀਆਂ ਕਾਫੀ ਸੰਭਾਵਨਾਵਾਂ ਨੇ। ਔਰ ਇਸ ਦੇ ਉੱਤੇ ਈਵਨ ਕਿਸਾਨੀ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ ਨਾਲ ਝੁੰਡੋ ਝੁੰਡੀ ਸੀ, ਹੁਣ ਉਹ ਇਕੱਠੀਆਂ ਹੋਈਆਂ। ਉਹਨਾਂ ਨੇ ਆਲਰੇਡੀ 30 ਜੁਲਾਈ ਨੂੰ ਜਿੱਥੇ ਜ਼ਮੀਨ ਉਹਨਾਂ ਨੇ ਐਕਵਾਇਰ ਕਰਨੀ ਹੈ ਉੱਥੇ ਉਹਨਾਂ ਨੇ ਟਰੈਕਟਰ ਰੈਲੀ ਰੱਖੀ ਹੈ 30 ਜੂਨ ਦੀ। ਔਰ ਇਹ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਇਸ ਲੈਂਡ ਪੂਲਿੰਗ ਸਕੀਮ ਦਾ। ਔਰ ਇਹ ਜਿਹੜਾ ਇਸ ਦੇ ਉੱਤੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਸੈਂਟਰਲ ਬਾਡੀ ਹੈ ਉਹਨਾਂ ਨੇ ਵੀ ਲਾਈਨ ਲਈ ਹੈ। ਸੋ ਮੈਂ ਸਮਝਦਾ ਵੀ ਇਹ ਨਜ਼ਰ ਆ ਰਿਹਾ ਸਾਹਮਣੇ ਕੀ ਹੈ, ਪਰ ਅਸੀਂ ਸਾਡਾ ਇੱਕ ਵੱਡਾ ਤਬਕਾ ਉਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ। ਔਰ ਹੋਣਾ ਇਹ ਹੈ, ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਵਲੰਟੈਰਲੀ ਦੇਣਗੇ। ਹੁਣ ਉੱਥੇ ਵਲੰਟੈਰਲੀ ਦਾ ਵੀ ਇਹ ਹੈ ਵੀ ਤੁਸੀਂ 10-10 ਗੁਣਾ ਜ਼ਮੀਨ ਦੀ ਕੀਮਤ ਜਿਹੜੀ ਹੈ ਉਹ ਵਧਾ ਦਿਓ। ਕਹਿਣਗੇ ਜੀ ਠੀਕ ਹੈ। ਔਰ ਜਿਵੇਂ ਮੈਂ ਅੱਗੇ ਕਿਹਾ ਕਿ ਭਾਈ ਜਿਵੇਂ ਫਲਸਤੀਨੀਆਂ ਦੀ ਥਾਂ ਦੇ ਉੱਤੇ ਯਹੂਦੀ ਆਏ, ਮਹਿੰਗੀਆਂ ਉਹਨਾਂ ਨੇ ਜਿਹੜਾ ਉਹ ਪ੍ਰਾਈਸ ਦੇ ਉੱਤੇ ਲਈਆਂ, ਬਾਅਦ 'ਚ ਉਹਨਾਂ ਕਿਹਾ ਜੀ ਇੱਥੇ ਜਿਹੜੀ ਫੈਕਟਰੀ ਬਣੇਗੀ ਉਹਦੇ 'ਚ ਕਿਸੇ ਨੂੰ ਨਾਨ ਯਹੂਦੀ ਨੂੰ ਨਹੀਂ ਰੱਖਣਾ। ਔਰ ਹੌਲੀ ਹੌਲੀ ਉਹ ਧੱਕੇ ਵੀ ਜਾਂਦੇ ਰਹੇ, ਜਿਹੜੇ ਰਹਿ ਗਏ ਨੇ ਹੁਣ ਧੱਕੇ ਜਾ ਰਹੇ ਨੇ। ਇਹੀ ਹਾਲ ਹੋਏਗਾ, ਇਹ ਜ਼ਮੀਨਾਂ ਐਕਵਾਇਰ ਹੋਣਗੀਆਂ, ਹਾਊਸਿੰਗ ਰੀਅਲਟਰਸ ਪੈਸੇ ਬਣਾਉਣਗੇ, ਲਿਆ ਕੇ ਬਾਹਰਲਿਆਂ ਨੂੰ ਉੱਥੇ ਵਸਾਉਣਗੇ। ਉਹਨਾਂ ਨੇ ਵੀ ਰੱਖਣਾ ਕਿ ਭਾਈ ਇੱਥੇ ਜਿਹੜਾ ਹੋਰ ਕਿਸੇ ਨੂੰ ਨਹੀਂ ਕਰਨਾ। ਔਰ ਅਲਟੀਮੇਟਲੀ ਤੁਸੀਂ ਫਿਰ ਜਿਹੜਾ ਖਾਲਿਸਤਾਨ ਕੂਕਦੇ ਰਹੋ ਤੇ ਉੱਥੇ ਕਹੋ ਕਿ ਜੀ ਅਸੀਂ ਰੈਫਰੈਂਡਮ ਕਰਵਾਉਣਾ, ਉਹਨਾਂ ਕਹਿਣਾ ਕਰਵਾ ਲਓ, ਤੁਹਾਡੀ ਡੈਮੋਗ੍ਰਾਫੀ ਬਦਲੀ ਹੋਏਗੀ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ।
25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪੱਖੀ ਪਗੜੀਧਾਰੀ ਸਿੱਖਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਦਿੱਤਾ ਹੋਇਆ ਹੈ ਔਰ ਇਸ ਤਰ੍ਹਾਂ ਸਿੱਖ ਧਰਮ ਦੀ ਵੱਖਰੀ ਪਹਿਚਾਣ ਨੂੰ ਮਾਨਤਾ ਦਿੱਤੀ ਹੋਈ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਦੇ ਇੱਕ ਜੁਡੀਸ਼ੀਅਲ ਸਰਵਿਸ ਇਮਤਿਹਾਨ ਵਿੱਚ ਸ਼ਾਮਲ ਹੋਣ ਗਈ ਬੀਬੀ ਗੁਰਪ੍ਰੀਤ ਕੌਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਸ ਨੂੰ ਕਿਰਪਾਨ ਤੇ ਕੜਾ ਲਾ ਕੇ ਜਾਣ ਲਈ ਕਿਹਾ ਗਿਆ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਗਿਆ। ਸੋ ਇਸ ਤੋਂ ਜਿੱਦਾਂ ਕਿ ਇਹ ਹੈ ਭਾਰਤ ਵਿੱਚ ਸਿੱਖ ਧਰਮ ਦੀ ਆਜ਼ਾਦੀ ਦਾ ਹਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਜਿਹੜੇ ਪਗੜੀਧਾਰੀ ਵਕੀਲ ਵੀ ਔਰ ਇੰਡੀਅਨ ਸਟੇਟ ਦੇ ਅੱਗੇ ਜਿਨ੍ਹਾਂ ਨੇ ਸਿਰ ਝੁਕਾਇਆ ਹੋਇਆ, ਨੱਕ ਰਗੜਦੇ ਨੇ ਉਹਨਾਂ ਦੇ ਸਾਰੇ ਹੁਕਮਾਂ ਦੇ ਥੱਲੇ, ਉਹਨਾਂ ਨੂੰ ਕਈ ਵਾਰੀ ਤੁਸੀਂ ਇਸ ਡਿਬੇਟ ਤੇ ਜਿਨ੍ਹਾਂ 'ਚ ਇੱਕ ਦਲਾਲ ਕਿਸਮ ਦਾ ਬੰਦਾ ਘਟੀਆ ਤਰਲੋਚਨ ਸਿੰਘ ਜਿਹੜਾ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਵੀ ਰਿਹਾ, ਰਾਜ ਸਭਾ ਮੈਂਬਰ ਵੀ ਰਿਹਾ, ਉਹ ਬੜਾ ਬੈਠ ਕੇ ਪੋਡਕਾਸਟ ਕਰ ਰਿਹਾ ਹੁੰਦਾ ਹੈ ਕਿ ਜੀ ਦੇਖੋ ਸਿੱਖਾਂ ਨੂੰ ਪਤਾ ਹੀ ਨਹੀਂ ਹੈ। ਦੇਖੋ ਸਾਡੇ ਸੰਵਿਧਾਨ ਦੇ ਵਿੱਚ ਹੁਣ ਇਹ ਤਾਂ ਠੀਕ ਹੈ ਵੀ ਲਫ਼ਜ਼ ਹਿੰਦੂ ਕਿਹਾ ਹੈ ਪਰ ਉਹ ਤਾਂ ਸਾਡੀ ਵੱਖਰੀ ਪਛਾਣ ਆਰਟੀਕਲ 25(b) ਦੇ ਵਿੱਚ ਕਿਰਪਾਨ ਪਹਿਨਣ ਤੇ ਰੱਖਣ ਦਾ ਹੱਕ ਦਿੱਤਾ ਹੋਇਆ ਜਿਹੜਾ ਹਿੰਦੂਆਂ ਦੇ ਕੋਲ ਤਾਂ ਨਹੀਂ ਹੈ। ਅਸੀਂ ਤਾਂ ਇਹਦਾ ਮਤਲਬ ਹੀ ਇਹ ਹੈ ਵੀ ਅਸੀਂ ਇੱਕ ਅਲੱਗ ਧਰਮ ਹੈ। ਹੁਣ ਇਸ ਕਿਸਮ ਦੀ ਡਿਬੇਟ ਹੋਰ ਵੀ ਮੈਂ ਕਈਆਂ ਦੇ ਮੂੰਹੋਂ ਇਹ ਸੁਣਿਆ ਕਿ ਜੀ ਕਈ ਵਾਰ ਉਹ ਲਫ਼ਜ਼ ਹਿੰਦੂ ਤੋਂ ਐਵੇਂ ਹੀ ਹੁੰਦਾ ਹੈ ਜੀ ਆਰਟੀਕਲ 25(b) ਤਾਂ ਜੇ ਸਾਨੂੰ ਕਿਰਪਾਨ ਦਾ ਰਾਈਟ ਦਿੰਦੀ ਹੈ ਤੇ ਉਹ ਤਾਂ ਸਾਡੀ ਅਡਰੀ ਹੋਂਦ ਨੂੰ ਮੰਨਦੀ ਹੈ। ਹੁਣ ਮੰਨ ਲਓ ਉਹਨਾਂ ਦੇ ਔਰ ਪਹਿਲਾਂ ਤਾਂ ਔਰ ਬਹੁਤ ਵਾਰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ 1999 'ਚ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਉਹਨਾਂ ਨੇ 3 ਫੁੱਟੀ ਕਿਰਪਾਨ ਨਾਲ ਜਾਣੀ ਚਾਹੀ, ਉਹਨਾਂ ਨੂੰ ਅਲਾਉ ਨਹੀਂ ਕੀਤਾ ਔਰ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ ਤੇ ਉਦੋਂ ਤੋਂ ਲੈ ਕੇ ਲਓ ਜੀ ਉਹ ਤਾਂ ਜਿਹੜਾ ਉਹ ਅੰਦਰ ਕਿਹੜਾ ਗੱਤਕਾ ਖੇਡਣਾ ਸੀ, ਉਹਨਾਂ ਨੂੰ ਜਾਣਾ ਚਾਹੀਦਾ ਸੀ ਅੰਦਰ ਆਪਣੀ ਆਵਾਜ਼ ਚੁੱਕਦੇ ਫਲਾਣਾ ਹਾਲਾਂ ਬਾਅਦ ਦੇ ਵਿੱਚੋਂ ਛੋਟੀ ਕਿਰਪਾਨ ਦੇ ਨਾਲ ਵੀ ਗਏ। ਫਿਰ ਉਹੀ ਪੁੱਛਣ ਲੱਗ ਗਿਆ ਜੀ ਹੁਣ ਕਿਉਂ ਗਏ, ਪਹਿਲਾਂ ਕਿਉਂ ਨਹੀਂ ਸੀ ਗਏ। ਮੈਂ ਸਮਝਦਾ ਵੀ ਮੈਂ ਉਸ ਸਟੈਂਡ ਨੂੰ ਬਿਲਕੁਲ ਠੀਕ ਸਟੈਂਡ ਸਮਝਦਾ ਕਿਉਂਕਿ ਉਹਨਾਂ ਨੇ ਇਹ ਸਾਬਤ ਕੀਤਾ ਕਿ ਈਵਨ ਤੁਸੀਂ ਸਾਨੂੰ ਸਪੈਸ਼ਲ ਸਟੇਟਸ ਜਾਂ ਸਾਡਾ ਤਾਂ ਪ੍ਰੋਟੈਕਟ ਕੀ ਕਰਨਾ ਹੈ, ਜਿਹੜਾ ਕਨਸਟੀਟਿਊਸ਼ਨ ਨੇ ਵੇਅਰ ਐਂਡ ਬੀਅਰ ਕਿਰਪਾਨ ਦਾ ਹੱਕ ਦਿੱਤਾ ਹੋਇਆ ਔਰ ਕਿਰਪਾਨ ਦਾ ਸਾਈਜ਼ ਮੁਕਰਰ ਨਹੀਂ ਹੈ ਕਿਉਂਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇਹ ਸਿੱਖਾਂ ਦਾ ਜਿਹੜਾ ਉਹ ਧਾਰਮਿਕ ਹੱਕ ਮੰਨਿਆ ਗਿਆ ਸੀ, ਸਿਰਫ ਚਿੰਨ੍ਹ ਨਹੀਂ ਧਾਰਮਿਕ ਹੱਕ ਕਿ ਸਿੱਖ ਜਿੰਨੀ ਮਰਜ਼ੀ ਸਾਈਜ਼ ਦੀ ਕਿਰਪਾਨ ਕੈਰੀ ਕਰ ਸਕਦੇ। ਇਹੀ ਕਾਰਨ ਹੈ ਤੁਸੀਂ ਦੇਖੋਗੇ ਕਿ ਵੀ ਜਿੰਨੇ ਤਖਤਾਂ ਦੇ ਜਥੇਦਾਰ ਸੀ ਅਕਾਲ ਤਖਤ ਦੇ ਖਾਸਕਰ ਔਰ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੀ ਮਾਸਟਰ ਤਾਰਾ ਸਿੰਘ ਹੋਏ, ਉਸ ਤੋਂ ਪਹਿਲਾਂ ਬਾਬਾ ਖੜਕ ਸਿੰਘ ਹੋਏ ਜਾਂ ਸੰਤ ਫਤਿਹ ਸਿੰਘ ਹੋਏ ਜਾਂ ਲੇਟਰ ਔਨ ਜਿਹੜੇ ਨੇ ਉਹਨਾਂ ਦੇ ਕੋਲ ਜਿਹੜੀ ਹੈ 3 ਫੁੱਟੀ ਕਿਰਪਾਨ ਹੁੰਦੀ ਸੀ। ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਏ, ਹੁਣ ਅੱਜ ਸੁਖਬੀਰ ਬਾਦਲ ਦੀ ਸ਼ਕਲ ਦੇਖੋ, ਇਹਦੇ ਤਾਂ ਅੰਦਰ ਵੀ ਨਹੀਂ ਪਾਈ ਹੁੰਦੀ, ਉਹ ਵੀ ਇਹਨੇ ਆਪਣਾ ਹਾਲ ਕੀ ਬਣਾਇਆ ਹੁੰਦਾ, ਸਿਰ 'ਚ ਹੋਲੀ ਪਵਾ ਕੇ ਤੇ ਸਿਰ 'ਚ ਸੁਆਹ ਪਵਾਈ ਹੁੰਦੀ ਹੈ। ਲੇਕਿਨ ਇਹ ਤਾਂ ਇਹਨਾਂ ਦੀ ਡਿਕਲਾਈਨ ਔਰ ਇਹਨਾਂ ਦੀ ਫੇਲਿਅਰ ਹੈ। ਪਰ ਜਿਹੜਾ ਹੱਕ ਤੁਹਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੋਇਆ ਹੈ ਉਹਦੀ ਕਿੰਨੀਆਂ ਥਾਵਾਂ ਤੇ ਕਿੰਨੀ ਵਾਰ ਖਿਲਾਫ ਵਰਜ਼ੀ ਹੁੰਦੀ ਹੈ। ਖਬਰ ਜਿਹੜੀ ਹੁਣ ਹੈ ਔਰ ਅੱਜ ਜਿਸ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਗੜਗੱਜ ਨੇ ਵੀ ਲੰਬਾ ਚੌੜਾ ਬਿਆਨ ਦਿੱਤਾ ਹੈ ਕਿ ਜੀ ਅਸੀਂ ਮੋਦੀ ਨੂੰ ਦੇਖੋ ਸ਼੍ਰੋਮਣੀ ਕਮੇਟੀ ਬਣਾਏ, ਧਾਮੀ ਨੇ ਵੀ ਦਿੱਤਾ ਹੈ। ਈਵਨ ਆ ਜਿਹੜਾ ਇਹਨਾਂ ਦਾ ਇੱਕ ਹੋਰ ਪਗੜੀਧਾਰੀ ਰੈਂਟਾ ਸਿੱਖ ਜਿਸ ਨੂੰ ਮਾਈਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਇਆ ਇਕਬਾਲ ਸਿੰਘ ਲਾਲਪੁਰਾ, ਜਿਹੜਾ ਉਹ ਬੜਾ ਬੈਠ ਕੇ ਕਹੇਗਾ ਜੀ ਮੋਦੀ ਨੇ ਇਹ ਕਰਤਾ, ਮੋਦੀ ਨੇ ਉਹ ਕਰਤਾ। ਪਹਿਲਾਂ ਇਹਨੇ ਕਿਤਾਬ ਲਿਖੀ ਜੀ ਬ੍ਰਾਹਮਣਾਂ ਦਾ ਕੀ ਯੋਗਦਾਨ ਹੈ ਗੁਰਬਾਣੀ 'ਚ ਸਿੱਖੀ 'ਚ, ਉਹ ਸਾਰੇ ਉਹਨੂੰ ਕੁਆਲੀਫਾਈ ਕਰਾ ਕੇ ਫਿਰ ਜਿਹੜਾ ਉਹਨੇ ਜਿਹੜਾ ਹੁਣ ਜਦੋਂ ਜਿਹੜਾ ਵਾਕਿਆ ਜਿਹੜੀ ਖਬਰ ਨੇ ਇਹਨਾਂ ਸਾਰਿਆਂ ਨੂੰ ਵੀ ਜਿਹੜਾ ਰਿਐਕਟ ਕਰਨ ਤੇ ਮਜਬੂਰ ਕੀਤਾ ਹੈ ਉਹ ਇਹ ਹੈ ਕਿ ਰਾਜਸਥਾਨ ਦੇ ਸਿਵਲ ਜੱਜਾਂ ਦੇ ਲਈ ਐਗਜ਼ਾਮ ਉਸ ਦੇ ਲਈ ਕਿਉਂਕਿ ਓਪਨ ਐਗਜ਼ਾਮ ਹੈ 5 ਜਿਹੜੇ ਸਿੱਖ ਕੈਂਡੀਡੇਟ ਜਿਨ੍ਹਾਂ 'ਚ 4 ਨੌਜਵਾਨ ਔਰ ਇੱਕ ਬੀਬੀ ਜਿਹਦਾ ਨਾਂ ਗੁਰਪ੍ਰੀਤ ਕੌਰ ਹੈ ਉਹ ਉੱਥੇ ਰਾਜਸਥਾਨ 'ਚ ਪਹੁੰਚੇ
ਔਰ ਜਦੋਂ ਐਗਜ਼ਾਮ ਸੈਂਟਰ 'ਚ ਸਭ ਤੋਂ ਪਹਿਲਾਂ ਬੀਬੀ ਗੁਰਪ੍ਰੀਤ ਕੌਰ ਪਹੁੰਚੀ, ਅੰਮ੍ਰਿਤਧਾਰੀ ਹੈ, ਕਿਰਪਾਨ ਔਰ ਕੜਾ 5 ਕਕਾਰ ਜ਼ਾਹਰ ਹੈ, ਉਹਨਾਂ ਨੇ ਉਹਨਾਂ ਸਿੱਖ ਕੈਂਡੀਡੇਟਸ ਨੂੰ ਕਿਹਾ ਕਿ ਵੀ ਨਹੀਂ, ਤੁਸੀਂ ਅੰਦਰ ਨਹੀਂ ਜਾ ਸਕਦੇ, ਤੁਹਾਨੂੰ ਕਿਰਪਾਨ ਵੀ ਲਾਉਣੀ ਪਏਗੀ ਔਰ ਕੜਾ ਵੀ ਲਾਉਣਾ ਪਏਗਾ। ਉਹ ਜਿਹੜੇ 4 ਨੌਜਵਾਨ ਸੀ ਉਹਨਾਂ ਨੇ ਤਾਂ ਲਾਤੇ। ਬੀਬੀ ਨੇ ਕਿਹਾ ਵੀ ਮੈਂ ਇੱਦਾਂ ਦੀ ਨੌਕਰੀ ਨੂੰ ਠੁੱਡ ਮਾਰਦੀ ਹਾਂ ਜਿੱਥੇ ਮੇਰੇ ਧਾਰਮਿਕ ਵਿਸ਼ਵਾਸ ਨੂੰ ਸੱਟ ਲੱਗੇ। ਉਹ ਬੀਬੀ ਨਹੀਂ ਗਈ ਔਰ ਇਹ 23 ਜੂਨ ਦਾ ਕਿੱਸਾ ਹੈ, ਹੁਣ ਸਾਹਮਣੇ ਆ ਰਿਹਾ ਹੈ ਆਲਮੋਸਟ 1 ਮਹੀਨੇ ਬਾਅਦ, ਕਿਉਂਕਿ ਉਸ ਬੀਬੀ ਨੇ ਬੋਲ ਕੇ ਉਹਦਾ ਚਿਹਰਾ ਉਹਨੇ ਲੁਕੋਇਆ ਔਰ ਉਹ ਜਿਹੜਾ ਉਹਨੇ ਇਸ ਕਹਾਣੀ ਨੂੰ ਬਿਆਨਿਆ। ਸੰਬੰਧ ਉਹਨਾਂ ਦਾ ਤਰਨਤਾਰਨ ਜ਼ਿਲ੍ਹੇ ਨਾਲ ਹੈ, ਖਡੂਰ ਸਾਹਿਬ ਦੇ ਨੇੜੇ। ਔਰ ਇਸ ਨੂੰ ਈਵਨ BBC ਦੀ ਹਿੰਦੀ ਸਰਵਿਸ ਨੇ, ਉਹਨਾਂ ਦਾ ਜਰਨਲਿਸਟ ਮੋਹਰ ਸਿੰਘ ਮੀਣਾ ਉਸਨੇ ਵੀ ਇਸ ਦੇ ਉੱਤੇ ਕਿਹਾ ਕਿ ਪੂਰਨਿਮਾ ਯੂਨੀਵਰਸਿਟੀ ਹੈ। ਔਰ ਇਸ ਮੁੱਦੇ ਤੇ ਉਹਨੇ ਜੈਪੁਰ ਦੇ ਰਜਿਸਟਰਾਰ ਡਾਕਟਰ ਦਵਿੰਦਰ ਸੋਮਵੰਸ਼ੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਵੀ ਸਿੱਖ ਭਾਈਚਾਰੇ ਦੇ 5 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ ਸਨ, ਉਹਨਾਂ 'ਚ ਇੱਕ ਲੜਕੀ ਵੀ ਸੀ। ਗੇਟ ਤੇ ਡਿਊਟੀ ਉੱਪਰ ਤਾਇਨਾਤ ਸਟਾਫ ਦੇ ਸਮਝਾਉਣ ਤੋਂ ਬਾਅਦ 4 ਨੌਜਵਾਨਾਂ ਨੇ ਆਪਣੀਆਂ ਕਿਰਪਾਨਾਂ ਤੇ ਕੜੇ ਉਤਾਰ ਕੇ ਮੰਦਿਰ ਵਿੱਚ ਰੱਖ ਦਿੱਤੇ ਤੇ ਪ੍ਰੀਖਿਆ ਦੇਣ ਲਈ ਸੈਂਟਰ ਵਿੱਚ ਦਾਖਲ ਹੋਏ। ਪਰ ਇੱਕ ਕੁੜੀ ਨੇ ਉਹਨਾਂ ਕਕਾਰਾਂ ਨੂੰ ਉਤਾਰਨ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੀਖਿਆ ਨਹੀਂ ਦਿੱਤੀ, ਉਹਨੇ ਐਗਜ਼ਾਮ ਨਹੀਂ ਦਿੱਤਾ। ਉਹਨੇ ਕਿਹਾ ਕਿ ਇਹ ਜਿਹੜੇ ਨਿਯਮ ਨੇ ਇਹ ਅਸੀਂ ਕੋਈ ਯੂਨੀਵਰਸਿਟੀ ਵੱਲੋਂ ਨਹੀਂ ਬਣਾਏ, ਇਹ ਜੋਧਪੁਰ ਹਾਈ ਕੋਰਟ ਦੇ ਜਿਹੜੇ ਐਗਜ਼ਾਮ ਲੈਣ ਵਾਲੇ ਨੇ ਉਹਨਾਂ ਵੱਲੋਂ ਨਿਰਧਾਰਿਤ। ਹੁਣ ਤੁਸੀਂ ਇਹ ਦੇਖੋ, ਜਿਹੜਾ ਆਰਟੀਕਲ 25(b) ਤੁਹਾਨੂੰ ਰਾਈਟ ਟੂ ਵੇਅਰ ਐਂਡ ਬੇਅਰ ਆਰਮਸ ਦਾ ਹੱਕ ਦਿੰਦਾ ਹੈ, ਉਹੀ ਅਦਾਲਤ ਨੇ ਜੱਜ ਰੱਖਣੇ ਨੇ। ਉਹ ਨਿਯਮ ਬਣਾ ਰਹੇ ਨੇ ਕਿ ਵੀ ਇਹ ਜਿਹੜਾ ਕਿਰਪਾਨ ਹੈ ਔਰ ਕੜਾ ਹੈ ਜਾਂ ਦੂਜਾ ਇਹ ਤੁਸੀਂ ਲਾ ਕੇ ਹੀ ਤੁਹਾਨੂੰ ਅੰਦਰ ਜਾਣਾ ਹੋਏਗਾ। ਫਿਰ ਜਦੋਂ ਉਹਨੂੰ ਇਹ ਪੁੱਛ ਰਿਹਾ ਪੱਤਰਕਾਰ ਵੀ ਇਹ ਤਾਂ ਤੁਹਾਡੇ, ਉਹਨੇ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਜੇ ਕੋਈ ਜਿਵੇਂ ਕੋਈ ਮੁਸਲਮਾਨ ਹੈ ਉਹਨੇ ਜੇ ਤਵੀਤ ਪਾਇਆ ਹੋਇਆ ਤੇ ਅਸੀਂ ਉਹਦੀ ਵੀ ਇਜਾਜ਼ਤ ਨਹੀਂ ਦਿੱਤੀ। ਤੁਸੀਂ ਹਿੰਦੂਆਂ ਦਾ ਜਨੇਊ ਲਵਾਇਆ, ਦੇਖੋ ਹੁਣ ਤੁਸੀਂ ਜੇ ਲਵਾਓ ਵੀ, ਤੁਸੀਂ ਤਾਂ ਪਹਿਲਾਂ ਵੀ ਲਾਂਦੇ ਰਹੇ ਹੋ, ਕੋਈ ਨਹੀਂ ਹੈ। ਇਹ ਗੱਲ ਮੈਂ ਨਹੀਂ ਕਹੀ, ਇਹ ਜਿਹੜਾ ਗੜਗਾਜਾ ਜਥੇਦਾਰ ਉਹਨੇ ਕਿਹਾ ਕਿ ਜੀ ਇੱਕ ਪਾਸੇ ਤੁਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਮਨਾ ਰਹੇ ਹੋ ਕਿ ਜੀ ਸਰਕਾਰ ਮਨਾ ਰਹੀ ਹੈ ਇਹ, ਤੇ ਉਹਨਾਂ ਦੀ ਸ਼ਹਾਦਤ ਤੇ ਤੁਹਾਡੇ ਧਰਮ ਦੀ ਇੰਡੀਪੈਂਡੈਂਟ ਪ੍ਰੈਕਟਿਸ ਦੇ ਲਈ ਹੈ। ਤੇ ਤੁਸੀਂ ਜਿਨ੍ਹਾਂ ਦਾ ਗੁਰੂ ਹੈ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ, ਉਹਨਾਂ ਦੇ ਸਿੱਖਾਂ ਦੇ ਤੁਸੀਂ ਕੜੇ ਤੇ ਕਿਰਪਾਨਾਂ ਜਿਹੜੇ ਨੇ ਉਹ ਲਵਾ ਰਹੇ ਹੋ। ਔਰ ਇਹ ਜਿਹੜੇ ਨੇ ਜਿਹੜਾ ਇਸ ਦੇ ਉੱਤੇ ਜਿਹੜਾ ਇਹਨਾਂ ਦਾ ਰੈਂਟਾ ਸਿੱਖ ਹੈ ਲਾਲਪੁਰਾ, ਉਹਨੇ ਵੀ ਬੜਾ ਲਾਲ ਪੀਲਾ ਹੋਇਆ। ਉਹਨੇ ਕਿਹਾ ਜੀ ਮੈਂ ਇਸ ਦੇ ਉੱਤੇ ਮੋਦੀ ਨੂੰ ਲਿਖਿਆ, ਯੂਨੀਅਨ ਲਾ ਮਿਨਿਸਟਰ ਅਰਜਨ ਰਾਮ ਮੇਘਵਾਲ ਨੂੰ ਲਿਖਿਆ, ਰਾਜਸਥਾਨ ਦੇ ਗਵਰਨਰ ਨੂੰ ਲਿਖਿਆ, ਹਰਭਾਊ ਕਿਸ਼ਨ ਬਾਗੜੇ ਨੂੰ, ਔਰ ਮੈਂ ਅਰਜੈਂਟ ਇੰਟਰਵੈਂਸ਼ਨ ਮੰਗੀ ਹੈ ਕਿ ਫੌਰਨ ਇਹਦੇ ਤੇ ਦਖਲ ਅੰਦਾਜ਼ੀ ਕਰੋ। ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਜਿਹੜਾ ਰਾਜਸਥਾਨ ਜੁਡੀਸ਼ੀਅਲ ਸਰਵਿਸ ਰਿਕਰੂਟਮੈਂਟ ਐਗਜ਼ਾਮੀਨੇਸ਼ਨ 'ਚ ਇਹ ਜਿਹੜਾ ਧੱਕਾ ਹੋਇਆ ਇਹ ਬਰਦਾਸ਼ਤ ਨਹੀਂ ਹੈ। ਇਹ ਤਾਂ ਜਿਹੜਾ ਹਰ ਇੱਕ ਦੇ ਰਾਈਟ ਹੈ ਸਿਟੀਜ਼ਨ ਦਾ ਆਪਣਾ ਧਰਮ ਨੂੰ ਪ੍ਰੈਕਟਿਸ ਕਰਨ ਦਾ। ਔਰ ਆਰਟੀਕਲ 25(b) ਦੇ ਥੱਲੇ ਕਿਰਪਾਨ ਨੂੰ ਐਕਸਪਲਿਸਿਟਲੀ ਜਿਹੜਾ ਉਹ ਪ੍ਰੋਟੈਕਟ ਕੀਤਾ ਹੋਇਆ ਐਜ਼ ਏ ਧਾਰਮਿਕ ਰਾਈਟ ਸਿੱਖਾਂ ਦਾ। ਔਰ ਇਹ ਜਿਹੜਾ ਇਸ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਇਹ ਧੱਕਾ ਹੈ। ਔਰ ਇਹ ਰਾਜਸਥਾਨ ਦੇ ਹਾਈ ਕੋਰਟ ਦੇ ਰਿਕਰੂਟਮੈਂਟ ਸੈੱਲ ਨੂੰ ਸਿੱਖ ਕੈਂਡੀਡੇਟਸ ਨੂੰ ਕਿਰਪਾਨ ਔਰ ਕੜਾ ਪਹਿਨਣ ਦਾ ਹੱਕ ਦੇਣਾ, ਇਹ ਪਹਿਲੀ ਵਾਰ ਨਹੀਂ ਹੋਏ। ਇਸੇ ਹੀ ਐਗਜ਼ਾਮ ਨੂੰ ਲੈ ਕੇ ਦੂਸਰੇ ਸਾਲ ਦੀ ਘਟਨਾ ਹੈ। ਐਗਜ਼ੈਕਟਲੀ 1 ਸਾਲ ਪਹਿਲਾਂ ਵੀ ਇਹੀ ਖਬਰਾਂ ਸਨ। ਔਰ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ ਕਿ ਵੀ ਇਹ ਇੱਕ ਥਾਂ ਤੇ ਧੱਕਾ ਹੋ ਰਿਹਾ ਹੈ। ਇਹ ਜੇ ਤੁਸੀਂ ਪੈਟਰਨ ਦੇਖੋਗੇ ਤੇ ਕ੍ਰਿਮੀਨਲ ਟ੍ਰਾਈਬ ਐਲਾਨਣ ਤੋਂ ਬਾਅਦ ਹਰ ਥਾਂ ਦੇ ਉੱਤੇ ਕੁਛ ਨਾ ਕੁਛ ਐਸਾ ਹੁੰਦਾ ਚਲਾ ਗਿਆ। ਹੁਣ ਇਹ ਉਹਨਾਂ ਸਿੱਖਾਂ ਦੇ ਮੂੰਹ ਤੇ, ਇਹ ਤਰਲੋਚਨ ਸਿੰਘ ਵਰਗੇ ਰੈਂਟਾ ਸਿੱਖ ਦਲਾਲ ਭੜੂਏ ਪਿੰਪ, ਕਿ ਵੀ ਉਹ ਇਹ ਜਵਾਬ ਦੇਣਗੇ ਕਿ ਵੀ ਇਹ ਕੋਈ ਹੋਰ ਥਾਂ ਤੇ ਕੋਈ ਪ੍ਰਾਈਵੇਟ ਅਦਾਰਾ ਕੁਛ ਕਰੇ, ਉਹਨੂੰ ਤੁਸੀਂ ਸੂਹ ਕਰਦੇ ਹੋ ਕੋਈ ਹੋਰ। ਜਿਸ ਕੋਰਟ ਦੇ ਲਈ ਤੁਸੀਂ ਜੱਜ ਰੱਖਣੇ, ਹਾਈ ਕੋਰਟ ਨੇ ਗਾਈਡਲਾਈਨਸ ਦਿੱਤੀਆਂ ਨੇ ਕਿ ਜੀ ਜਿਹੜਾ ਤੁਸੀਂ ਇਹਨਾਂ ਨੂੰ ਕੜੇ ਔਰ ਕਿਰਪਾਨਾਂ ਦੇ ਨਾਲ ਅੰਦਰ ਨਹੀਂ ਜਾਣ ਦੇਣਾ। ਤੇ ਇਹ ਕਿਹੜੇ ਤੁਸੀਂ ਕਨਸਟੀਟਿਊਸ਼ਨ ਦੇ ਥੱਲੇ ਜੋੜਨਾ ਚਾਹੁੰਦੇ ਹੋ ਜੀ? ਬਿਲਕੁਲ। ਔਰ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ।
ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਅਨਵਰ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੀ ਦਿੱਲੀ ਸਥਿਤ ਅੰਬੈਸੀ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਮੀਡੀਆ ਨੂੰ ਝੂਠੀਆਂ ਖਬਰਾਂ ਫੈਲਾਉਣ ਲਈ ਸਖਤ ਤਾੜਨਾ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਇਹ ਇੱਕ ਫਰੇਜ਼ ਇਸਤੇਮਾਲ ਹੁੰਦਾ ਹੈ ਕਿ ਵੀ ਮੇਰਾ ਗੁਆਂਢੀ ਮੇਰਾ ਦੁਸ਼ਮਣ ਹੈ ਤੇ ਗੁਆਂਢੀ ਦਾ ਗੁਆਂਢੀ ਮੇਰਾ ਦੋਸਤ ਹੈ। ਭਾਰਤ ਈਰਾਨ ਰਿਲੇਸ਼ਨਸ਼ਿਪ ਕੁਛ ਇਸ ਕਿਸਮ ਦੀ ਬੁਨਿਆਦ ਦੇ ਉੱਤੇ ਹੀ ਬਿਲਟ ਹੋਈ ਲੰਬਾ ਵਕਤ, ਕਿਉਂਕਿ ਈਰਾਨ ਦਾ ਬਾਰਡਰ ਪਾਕਿਸਤਾਨ ਨਾਲ ਵੀ ਲੱਗਦਾ ਹੈ ਔਰ ਅਫਗਾਨਿਸਤਾਨ ਨਾਲ ਵੀ ਲੱਗਦਾ ਹੈ। ਔਰ ਉਸ ਸਾਰੇ ਦੌਰ ਦੇ ਵਿੱਚ ਕਿਉਂਕਿ ਪਾਕਿਸਤਾਨ ਈਰਾਨ ਦੀ ਰਿਲੇਸ਼ਨਸ਼ਿਪ ਵੀ ਸਵੀਟ ਐਂਡ ਸਾਵਰ ਰਹੀ, ਔਰ ਜਿਵੇਂ ਬਲੋਚ ਇਸ਼ੂ ਹੈ ਜਾਂ ਦੂਸਰਾ ਕਈ ਵਾਰ ਈਰਾਨ ਇੱਕ ਹਾਈਡ ਆਊਟ ਵੀ ਬਣਦਾ ਹੈ ਇੰਡੀਅਨ ਏਜੰਸੀਆਂ ਦਾ, ਜਿਵੇਂ ਕੁਲਭੂਸ਼ਣ ਯਾਦਵ ਈਰਾਨ ਰਾਹੀਂ ਬਲੋਚਿਸਤਾਨ ਪਾਕਿਸਤਾਨ ਦੇ ਵਿੱਚ ਆਇਆ। ਇਸੇ ਤਰ੍ਹਾਂ ਜਦੋਂ ਪਾਕਿਸਤਾਨ ਦੇ ਵਿੱਚ ਸੁੰਨੀ ਸ਼ੀਆ ਇਸ਼ੂ ਕੋਈ ਬਣਦਾ ਹੈ, ਉਹਦੇ 'ਚ ਵੀ ਈਰਾਨ ਦੀ ਇਨਵੋਲਵਮੈਂਟ ਦੀ ਲਾਈਨ ਕਿਤੇ ਨਾ ਕਿਤੇ ਹੁੰਦੀ ਹੈ। ਔਰ ਜਿਵੇਂ ਉਹਨਾਂ ਨੂੰ ਪਾਕਿਸਤਾਨ ਔਰ ਈਰਾਨ ਦੇ ਵਿਚਾਲੇ ਕੁਝ ਸਮਾਂ ਪਹਿਲਾਂ ਤਾਂ ਈਵਨ ਮਿਸਾਈਲ ਵੀ ਇੱਕ ਦੂਜੇ ਦੇ ਉੱਤੇ ਦਾਗੇ, ਹਾਲਾਂ ਉਹਨੂੰ ਕੰਟਰੋਲ ਕਰ ਲਿਆ ਗਿਆ। ਪਰ ਉਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਡੈਵਲਿਸ਼ ਰੋਲ ਹੈ ਜਾਂ ਖਲਨਾਇਕ ਦਾ ਰੋਲ ਹੈ ਉਹ ਭਾਰਤ ਅਦਾ ਕਰਦਾ ਰਿਹਾ। ਔਰ ਹਮੇਸ਼ਾ ਜਿਹੜਾ ਈਰਾਨ ਦੇ ਨਾਲ ਭਾਰਤ ਨੇ ਬਾਹਰ ਮੁਖੀ ਬੜੇ ਚੰਗੇ ਸਬੰਧ ਬਣਾ ਕੇ ਰੱਖੇ। ਔਰ ਇਹੀ ਕਾਰਨ ਸੀ ਕਿ ਜੇ ਵਾਇਆ ਪਾਕਿਸਤਾਨ ਰਾਹ ਰੁਕਿਆ ਹੋਇਆ ਇੰਡੀਆ ਦਾ, ਜੋ ਸੈਂਟਰਲ ਏਸ਼ੀਆ ਜਾਂ ਯੂਰਪ ਤੱਕ ਆਪਣੀ ਮਾਰਕੀਟ ਬਣਾਉਣਾ ਚਾਹੁੰਦਾ ਹੈ, ਤੇ ਈਰਾਨ ਦੇ ਨਾਲ ਜਿਹੜੀ ਉਹਨਾਂ ਦੀ ਚਾਹ ਬਹਾਰ ਪੋਰਟ ਡਿਵੈਲਪ ਕਰਨ ਦਾ ਲਾਈਨ ਸੀ, ਜਿਹਦੇ ਵਿੱਚ ਭਾਰਤ ਨੇ ਇਨਵੈਸਟ ਵੀ ਕੀਤਾ ਤਾਂ ਕਿ ਚਾਹ ਬਹਾਰ ਰਾਹੀਂ ਸਿੱਧਾ ਅਫਗਾਨਿਸਤਾਨ ਦੇ ਨਾਲ ਟ੍ਰੇਡ ਔਰ ਉੱਥੋਂ ਅੱਗੇ ਦਾ ਰਾਹ ਖੁੱਲ੍ਹ ਜਾਏ। ਹਾਲਾਂ ਉਹ ਸਾਰਾ ਜਿਹੜਾ ਉਹ ਬਹੁਤਾ ਚੱਲਿਆ ਨਹੀਂ ਹੈ। ਹੁਣ ਇਹ ਵੀ ਹਕੀਕਤ ਜਿਹੜੀ ਈਰਾਨ ਦੇ ਉੱਤੇ ਨਾਜ਼ਲ ਹੋਈ ਕਿ ਭਾਈ ਇਹ ਤਾਂ ਦੋਸਤੀ ਦੇ ਭੇਖ ਦੇ ਵਿੱਚ ਦੁਸ਼ਮਣ ਹੈ ਭਾਰਤ, ਕਿਉਂਕਿ ਇਹ ਸਾਹਮਣੇ ਆਇਆ ਵੀ ਜਿਸ ਲੈਵਲ ਤੇ ਇਜ਼ਰਾਈਲ ਦੀ ਮੋਸਾਦ ਏਜੰਸੀ ਨੇ ਘੁਸਪੈਠ ਕੀਤੀ ਈਰਾਨ 'ਚ, ਜਿਵੇਂ ਉਹਨਾਂ ਦੇ ਅੰਦਰੋਂ ਸਾਰੇ ਨਿਊਕਲੀਅਰ ਸਾਇੰਟਿਸਟ ਵੀ ਔਰ ਜਿਹੜਾ ਉਹ ਦੂਸਰਿਆਂ ਦਾ ਵੀ ਨੁਕਸਾਨ ਕੀਤਾ ਹੈ, ਉਹਦੇ 'ਚ ਜਿਹੜੇ ਮੋਸਾਦ ਨੇ ਬੰਦੇ ਵਰਤੇ ਉਹ ਭਾਰਤੀ ਮੂਲ 30 ਤੋਂ ਜ਼ਿਆਦਾ ਤਾਂ ਉਹਨਾਂ ਨੇ ਆਈਡੈਂਟੀਫਾਈ ਕੀਤੇ, ਕੁਛ ਨੂੰ ਉਹਨਾਂ ਨੇ ਲਟਕਾਇਆ ਵੀ ਫਾਂਸੀ ਤੇ, ਕਿ ਵੀ ਇਹ ਤਾਂ
ਉਹਨਾਂ ਦੇ ਏਜੰਟ ਨੇ। ਔਰ ਇਹ ਇਕੱਲਾ ਇਹੀ ਨਹੀਂ ਹੈ, ਉਸ ਤੋਂ ਪਹਿਲਾਂ ਕਤਰ ਦੇ ਮਾਮਲੇ 'ਚ ਵੀ ਇਹ ਸਾਹਮਣੇ ਆਇਆ ਸੀ ਕਿ 7 ਜਿਹੜੇ ਆਫੀਸ਼ੀਅਲ ਉਹਨਾਂ ਦੇ ਨੇਵੀ ਦੇ ਔਰ ਦੂਸਰੇ ਜਿਹੜੇ ਉਹਨਾਂ ਨੇ ਸਪੈਸ਼ਲੀ ਹਾਇਰ ਕੀਤੇ ਸੀ ਕਤਰ ਨੇ, ਉਹ ਤਾਂ ਮੁਸਾਦ ਲਈ ਕੰਮ ਕਰ ਰਹੇ ਸੀ। ਸੋ ਉਦੋਂ ਤੋਂ ਈਰਾਨ ਦਾ ਜਿਹੜਾ ਭਾਰਤ ਪ੍ਰਤੀ ਐਟੀਟਿਊਡ ਹੈ ਕਿ ਵੀ ਇਹ ਤਾਂ ਜਿਹੜਾ ਉਹ ਪਿੱਠ 'ਚ ਛੁਰਾ ਘੋਪਣ ਵਾਲਾ ਕੰਮ ਹੈ, ਇਹ ਤਾਂ ਇਜ਼ਰਾਈਲ ਦੇ ਨਾਲ। ਔਰ ਇਕੱਲਾ ਇਹੀ ਨਹੀਂ, ਈਵਨ ਈਰਾਨ ਇਜ਼ਰਾਈਲ ਕਨਫਲਿਕਟ ਦੇ ਵਿੱਚ ਵੀ ਭਾਰਤ ਜਿਹੜਾ ਹੈ ਉਸ ਦੀ ਇਜ਼ਰਾਈਲ ਦੇ ਨਾਲ ਹੀ ਹਮਦਰਦੀ ਰਹੀ। ਔਰ ਉਸ ਤੋਂ ਪਹਿਲਾਂ ਜੋ ਕੁਝ ਗਜ਼ਾ ਦੇ ਵਿੱਚ ਚੱਲ ਰਿਹਾ ਹੈ ਖੁੱਲ੍ਹ ਕੇ ਨੈਤਨਯਾਹੂ ਦੇ ਨਾਲ ਹੈ ਮੋਦੀ। ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ ਜਿਹੜਾ ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ ਉਹ ਤਾਂ ਆਕਾ ਦੀ ਅੱਖ ਦੇਖਦਾ ਵੀ ਇਹ ਕਿੱਧਰ ਨੂੰ ਜਾ ਰਹੇ ਨੇ। ਸੋ ਉਹਨਾਂ ਨੇ ਈਵਨ ਜਿਹੜੀ ਈਰਾਨ ਇਜ਼ਰਾਈਲ ਕਨਫਲਿਕਟ ਦੇ ਵਿੱਚ ਭਾਰਤੀ ਮੀਡੀਆ ਨੇ ਖੁੱਲ੍ਹ ਕੇ ਜਿਹੜੀ ਇਜ਼ਰਾਈਲੀ ਵਰਜ਼ਨ ਹੈ ਉਹਨਾਂ ਦਾ ਨੈਰੇਟਿਵ ਹੈ ਉਸ ਨੂੰ ਪ੍ਰੋਪੇਗੇਟ ਕੀਤਾ, ਬਹੁਤ ਸਾਰੀਆਂ ਝੂਠੀਆਂ ਖਬਰਾਂ, ਔਰ ਈਰਾਨ ਨੂੰ ਬੜੀ ਪੂਅਰ ਲਾਈਟ ਦੇ ਵਿੱਚ ਪੇਸ਼ ਕੀਤਾ। ਹੁਣ ਇਹ ਬਹੁਤ ਕਦੇ ਹੁੰਦਾ ਨਹੀਂ ਹੈ ਵੀ ਕਿਸੇ ਮੁਲਕ ਦੀ ਐਮਬੈਸੀ ਜਿਹੜੇ ਜਿਸ ਮੁਲਕ 'ਚ ਹੈ ਉਹ ਉਹਨਾਂ ਦੇ ਮੀਡੀਆ ਨੂੰ ਤਾੜਨਾ ਕਰ ਰਹੇ ਹੋਵੇ ਕਿ ਬੰਦ ਕਰੋ ਇਹ ਝੂਠ ਦੀ ਦੁਕਾਨ ਜੋ ਤੁਸੀਂ ਝੂਠ ਵਕਦੇ ਹੋ, ਜੋ ਦੂਸਰਾ ਕਰਦੇ ਹੋ। ਬਿਲਕੁਲ। ਤੇ ਦੋਸਤਾਨਾ ਮੁਲਕਾਂ 'ਚ ਤਾਂ ਕਦੇ ਵੀ ਨਹੀਂ ਹੁੰਦਾ। ਹੁਣ ਇਹ ਜਿਹੜਾ ਈਰਾਨ ਦਾ ਭਾਰਤ ਪ੍ਰਤੀ ਬਦਲਿਆ ਰਵੱਈਆ ਹੈ ਵੀ ਜਿਹੜਾ ਸਾਡੇ ਲਈ ਪੋਜ਼ਿਟਿਵ ਹੈ ਕਿਉਂਕਿ ਅਲਟੀਮੇਟਲੀ ਹਕੀਕਤ ਹੀ ਹੈ। ਹੁਣ ਅੱਜ ਈਰਾਨ ਦੀ ਐਮਬੈਸੀ ਨੇ ਆਫੀਸ਼ੀਅਲ ਸਟੇਟਮੈਂਟ ਜਾਰੀ ਕੀਤੀ, ਦਿੱਲੀ ਬੇਸਡ ਐਮਬੈਸੀ ਨੇ, ਰਿਫਰੇਨ ਫਰੋਮ ਸਪਰੈਡਿੰਗ ਫੇਕ ਨਿਊਜ਼ ਅਗੇਂਸਟ ਈਰਾਨ ਐਮਬੈਸੀ ਨਿਊ ਦਿੱਲੀ ਟੂ ਮੀਡੀਆ ਆਊਟਲੈਟਸ। ਉਹਨਾਂ ਨੇ ਖੁੱਲ੍ਹੇਆਮ ਇਹ ਜਿਹੜੀ ਹੈ ਸਟੇਟਮੈਂਟ ਦਿੱਤੀ ਹੈ ਕਿ ਤੁਸੀਂ ਆ ਬੰਦ ਕਰੋ ਸਪਰੈਡਿੰਗ ਫੇਕ ਐਂਡ ਫੈਬਰੀਕੇਟਡ ਨਿਊਜ਼, ਝੂਠੀਆਂ ਔਰ ਮਨ ਘੜਤ ਖਬਰਾਂ। ਔਰ ਇਹਦੇ ਨਾਲ ਜੇ ਉਹ ਖਬਰਾਂ ਜਿਹੜੀਆਂ ਸੈਂਸੇਸ਼ਨਲਿਸਟ ਔਰ ਇਨਐਕੂਰੇਟ ਕੰਟੈਂਟ ਹੈ, ਝੂਠੀਆਂ ਨੇ, ਸਿਰਫ ਤੁਸੀਂ ਉਹਦੇ 'ਚ ਸੈਂਸੇਸ਼ਨ ਪੈਦਾ ਕਰਨ ਲਈ ਇਹਨਾਂ ਨੂੰ ਦਿੰਦੇ ਹੋ। ਔਰ ਇਹ ਉਹਨਾਂ ਨੇ ਕਿਹਾ ਕਿ ਇੰਡੀਅਨ ਮੀਡੀਆ ਸ਼ੁੱਡ ਨਾਟ ਕੰਪਰੋਮਾਈਜ਼ ਦਾ ਪਬਲਿਕ ਟਰਸਟ ਐਂਡ ਇਟਸ ਪ੍ਰੋਫੈਸ਼ਨਲ ਕ੍ਰੈਡੀਬਿਲਿਟੀ ਬਾਈ ਡਿਸੈਮੀਨੇਟਿੰਗ ਫੇਕ ਐਂਡ ਫੈਬਰੀਕੇਟਡ ਨਿਊਜ਼, ਕਿ ਜਿਹੜਾ ਤੁਹਾਡਾ ਮਾੜਾ ਮੋਟਾ ਰੈਪੂਟੇਸ਼ਨ ਬਣਿਆ ਹੋਇਆ ਉਹਨੂੰ ਡਿਸਟਰੋਏ ਨਾ ਕਰੋ ਤੁਸੀਂ ਝੂਠੀਆਂ ਔਰ ਦੂਸਰੀਆਂ ਖਬਰਾਂ ਦੇ ਕੇ। ਉਹਨਾਂ ਨੇ ਕਿਹਾ ਵੀ ਅਸੀਂ ਇਹ ਹਾਲੀਆ ਦੇ ਵਿੱਚ ਦੇਖਿਆ ਕਿ ਕੁਝ ਜਿਹੜੀਆਂ ਇੰਡੀਆ ਦੀਆਂ ਨਿਊਜ਼ ਆਊਟਲੈਟਸ ਨੇ ਜਿਨ੍ਹਾਂ 'ਚ ਕੁਝ ਵੈਲ ਨੋਨ ਮੀਡੀਆ ਹੈ ਉਹਨਾਂ ਨੇ ਬੇਸਲੈਸ ਰਿਪੋਰਟਾਂ ਦਿੱਤੀਆਂ ਨੇ ਜਿਹਦੇ 'ਚ ਈਰਾਨ ਦਾ ਨੂੰ ਡਿਸਰਿਸਪੈਕਟ ਕੀਤਾ ਗਿਆ, ਉਹਨਾਂ ਦੀ ਲੀਡਰਸ਼ਿਪ ਬਾਰੇ ਜਿਹੜੀ ਹੈ ਉਹ ਗਲਤ ਜਾਣਕਾਰੀ ਦਿੱਤੀ ਗਈ ਹੈ। ਔਰ ਇਹ ਜਿਹੜਾ ਇਰਰਿਸਪੌਂਸਿਬਲ ਰਿਪੋਰਟਿੰਗ ਹੈ ਇਹ ਸਿਰਫ ਪਬਲਿਕ ਕੌਨਫੀਡੈਂਸ ਨੂੰ ਖਤਮ ਨਹੀਂ ਕਰਦੀ, ਇਹ ਜਿਹੜੀ ਪ੍ਰੋਫੈਸ਼ਨਲ ਰੈਪੂਟੇਸ਼ਨ ਹੈ ਮੀਡੀਆ ਦਾ ਉਹ ਵੀ ਖਰਾਬ ਕਰਦੀ ਹੈ। ਉਹਨੇ ਕਿਹਾ ਵੀ ਠੀਕ ਹੈ ਤੁਹਾਡਾ ਫਰੀडम ਆਫ ਐਕਸਪ੍ਰੈਸ਼ਨ ਜਾਂ ਪਬਲਿਕ ਦਾ ਰਾਈਟ ਟੂ ਐਕਸੈਸ ਇਨਫੋਰਮੇਸ਼ਨ ਹੱਕ ਹੈ, ਪਰ ਉਹਨਾਂ ਨੇ ਇੰਡੀਅਨ ਮੀਡੀਆ ਨੂੰ ਕਿਹਾ ਵੀ ਕ੍ਰੈਡੀਬਲ ਤੇ ਇੰਪਾਰਸ਼ੀਅਲ ਸੋਰਸਿਸ 'ਤੇ ਰਿਪਲਾਈ ਕਰੋ ਔਰ ਇਸ ਨੂੰ ਜਿਹੜੀਆਂ ਝੂਠੀਆਂ ਖਬਰਾਂ ਨੇ, ਝੂਠੇ ਕੰਟੈਂਟ ਨੇ, ਇਹਨਾਂ ਨੂੰ ਸਪਰੈਡ ਕਰਨ ਤੋਂ ਜਿਹੜਾ ਗਰੇਜ਼ ਕਰੋ। ਸੋ ਮੈਂ ਸਮਝਦਾ ਵੀ ਇਹ ਬੜੀ ਯੂਨੀਕ ਗੱਲ ਹੈ। ਬਿਲਕੁਲ। ਬੇਸ਼ੱਕ ਦੇਰ ਆਇਦ ਦਰੁਸਤ ਆਇਦ, ਜੇ ਈਰਾਨ ਨੂੰ ਸਮਝ ਆ ਗਈ ਹੈ ਭਾਰਤ ਦੇ ਵਰਤਾਰੇ ਦੀ, ਤੇ ਮੇਰਾ ਖਿਆਲ ਹੈ ਕਿ ਵੀ ਉਹਨਾਂ ਨੂੰ ਜਿਹੜਾ ਹੈ ਉਹ ਆਪਣੀਆਂ ਨੀਤੀਆਂ ਇਸ ਮੁਤਾਬਕ ਹੀ ਤੈਅ ਕਰਨੀਆਂ ਚਾਹੀਦੀਆਂ ਕਿ ਭਾਰਤ ਜਿਹੜਾ ਕੋਈ ਉਹਨਾਂ ਦਾ ਦੋਸਤ ਨਹੀਂ ਹੈ, ਉਹ ਇੱਕ ਦੋਸਤ ਦੀ ਗਾਰਬ ਦੇ ਵਿੱਚ ਦੁਸ਼ਮਣ ਸੀ, ਦੁਸ਼ਮਣ ਹੈ ਔਰ ਉਹਨੇ ਦੁਸ਼ਮਣ ਰਹਿਣਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KS ਜੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ, ਇੰਦਰਪ੍ਰੀਤ ਸਿੰਘ ਜੀ, ਪਰਮਿੰਦਰ ਜੀ, ਜਸਪਾਲ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਅਮਰਜੀਤ ਸਿੰਘ ਸੈਣੀ ਜੀ, ਕ੍ਰੇਜ਼ੀ ਕੋਲ ਜੀ, ਮੁਹੰਮਦ ਜਾਕੂਬ ਜੀ, और फिर इसी तरह सतविंदर सिंह जी और मियाँ सरवर जी। डॉक्टर साहब इंशाल्लाह खालसान इज़ जस्ट मैटर ऑफ टाइम, एवरीवन इन पाकिस्तान पंजाब इज़ वेटिंग फॉर खालिस्तान। बहुत शुक्रिया मियाँ सरवर जी, बहुत मेहरबानी। सुरजीत कौर जी भी और इस तरह मोहम्मद जाकूब जी कहते 17 अगस्त 2025 चलो चलो कहते वाशिंगटन DC चलो 17 अगस्त शहीद ज़िया उल हक की शहादत का दिन भी है, 17 अगस्त 1988 जी। और फिर कहते तेरी ओके ठीक है। फिर जग्गी कौल जी और इस तरह शाहजाल बाबा जी कहते हैं कि वाहिगुरू जी का खालसा, वाहिगुरू जी की फतेह, खालसा जिंदाबाद एंड RSS हिंदुत्वी मोदी लीडरशिप बिग नेम टेररिस्ट करप्शन करप्ट और बर्गर्स थिंक पीपल। और बिल्कुल तुसीं ठीक है शहजाद जी कि भी ये करप्ट ने उत्तों थल्ले तक
ਔਰ ਫਿਰਕੂ ਨੇ ਪੂਰੇ ਨਫ਼ਰਤ ਨਾਲ ਭਰੇ ਹੋਏ ਅਕਲੀਤਾਂ ਦੇ ਲਈ। ਬਿਲਕੁਲ। ਰਣਜੀਤ ਸਿੰਘ ਜੀ ਵੀ ਔਰ ਇਸ ਤਰ੍ਹਾਂ ਫਿਰ ਹੈਗੇ ਨੇ ਹੁੰਦਲ ਸਾਹਿਬ ਜੀ ਵੀ ਔਰ ਜੂਨ 84 ਜ਼ਖਮ ਮੱਲੇ ਔਰ ਸੁਖਵਿੰਦਰ ਸਿੰਘ ਧਾਲੀਵਾਲ ਜੀ ਵੀ ਅੱਜ ਕਹਿੰਦੇ ਨੇ ਭਾਈ ਗੁਰਜੰਟ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਹਾਂ, ਬਹੁਤ ਸ਼ੁਕਰੀਆ ਸੁਖਵਿੰਦਰ ਸਿੰਘ ਜੀ ਯਾਦ ਦਹਾਨੀ ਲਈ। ਗੁਰਜੰਟ ਸਿੰਘ ਬਹੁਤ ਵੱਡਾ ਯੋਧਾ ਹੋਇਆ ਹੈ ਔਰ ਅਸੀਂ ਉਹਨਾਂ ਦੀ ਯਾਦ ਨੂੰ ਸਿਜਦਾ ਕਰਦੇ ਹਾਂ। ਔਰ ਇਸੇ ਤਰ੍ਹਾਂ ਫਿਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਿਰ ਬਿਲਾਲ ਅਹਿਮਦ ਜੀ ਵੀ ਅਸਲਾਮ ਵਾਲੇ ਕਹਿੰਦੇ ਨੇ ਕਿ ਵਾਲੇਕੁਮ ਸਲਾਮ ਔਰ ਸਾਨੂੰ ਦੋਨਾਂ ਨੂੰ। ਫਿਰ ਇਸੇ ਤਰ੍ਹਾਂ ਕਹਿੰਦੇ ਯੂਰ ਟੀਮ ਖਾਲसा जिंदाबाद। डॉक्टर साहब लाहौर का वेदर आज क्लीन है और आज शाम को बारिश होने वाली है। और हाँ, वैसे कुछ मीडिया आउटलेट्स से मैं देखा भी लाहौर ਦੀਆਂ ਗਲੀਆਂ ਔਰ ਦੂਸਰਿਆਂ ਦੇ ਵਿੱਚ ਪਾਣੀ ਹੈ ਔਰ ਬੱਸਾਂ ਵੀ ਐ ਤੈਰ ਰਹੀਆਂ ਜਿਵੇਂ ਕਿਸ਼ਤੀਆਂ ਹੁੰਦੀਆਂ ਨੇ। ਲੇਕਿਨ ਇਟਸ ਗੁੱਡ ਕਿ ਵੀ ਮੌਸਮ ਸਾਫ਼ ਹੋਣਾ ਸ਼ੁਰੂ ਹੋਇਆ। ਹਾਲਾਂਕਿ ਇਹ ਜਿਹੜੀ ਬਰਸਾਤ ਹੈ ਇਹਦਾ ਕਿਸਾਨੀ ਨੂੰ ਫਾਇਦਾ ਹੋਏਗਾ, ਹਾਂਜੀ ਫਸਲ ਵਧੀਆ ਹੋਏਗੀ। ਥੋੜੀ ਟਾਈਮ ਤੋਂ ਪਹਿਲਾਂ ਵੀ ਆਈ ਹੈ ਬਰਸਾਤ, ਲੇਕਿਨ ਜਿਵੇਂ ਦੱਸ ਰਹੇ ਸੀ ਸਾਡੇ ਇੱਕ ਹੋਰ ਸੱਜਣ ਨੇ ਅਜ਼ਹਰ ਸ਼ੇਖ ਸਾਹਿਬ ਕੇ ਵੀ ਕਿਸਾਨਾਂ ਦੇ ਲਈ ਬਹੁਤ ਵਧੀਆ ਸਿੰਘ ਗਰਚਾ ਜੀ ਬਸਰਾ ਜੀ ਵੀ ਬਿਲਾਲ ਅਹਿਮਦ ਜੀ ਕਹਿੰਦੇ डॉक्टर साहब इंडियन लोकसभा में मूवी चल रही है और मेरा नाम जोकर है उस मूवी का और हीरो भी जोकर, डायरेक्टर भी जोकर, प्रोड्यूसर भी जोकर। सो वॉच द मूवी एंड एंजॉय द। ਹਾਂ ਜੋ ਜੋਕਰਾਂ ਦਾ ਵੱਡਾ ਜੋਕਰ ਮੋਦੀ ਭਗੌੜਾ। ਹਾਂਜੀ, ਉਹਦਾ ਤਾਂ ਇਸ਼ਤਿਹਾਰ ਦੇਣਾ ਚਾਹੀਦਾ ਕਿ ਵੀ ਉਹਨੂੰ ਲੱਭ ਕੇ ਲਿਆਓ। ਔਰ ਫਿਰ ਇਸ ਤਰ੍ਹਾਂ ਸੈयद ਅਮਰ ਵੀ ਸਾਨੂੰ ਕਹਿੰਦੇ अस्सलाम वालेकुम ਅਸਮਾਨ ਕਹਿੰਦੇ ਸਪੇਨ ਤੋਂ ਸਵਾਲ ਅਰਜ਼ ਕਰ ਰਹਾ ਹੂੰ ਕਿ ਸਾਡੇ ਨਾਲ ਕੁਝ ਦੋਸਤ ਕੰਮ ਕਰਦੇ ਆ। ਮੈਂ ਖਾਲਿਸਤਾਨ ਦੀ ਗੱਲ ਕਰਦਾ ਤੇ ਉਹ ਕਹਿੰਦੇ ਨੇ ਕਿ ਤੂੰ ਪਾਕਿਸਤਾਨੀ ਹੈ ਔਰ ਇੰਡੀਆ ਨੂੰ ਤੋੜਨਾ ਚਾਹੁੰਦਾ ਹੈ। ਕਹਿੰਦੇ ਸਾਨੂੰ ਕੀ ਕਰਨਾ ਚਾਹੀਦਾ ਹੈ? सैयद ਅਮਰ ਮੁਸਤਾਹਿਨ, ਹਾਂਜੀ ਬਹੁਤ ਸ਼ੁਕਰੀਆ ਲਿਖਣ ਦੇ ਲਈ। ਉਹਨਾਂ ਨੂੰ ਕਹੋ ਜੀ ਬਿਲਕੁਲ ਇੰਡੀਆ ਨਾ ਕਦੇ ਮੁਲਕ ਸੀ, ਇਹ ਤਾਂ ਅੰਗਰੇਜ਼ਾਂ ਨੇ ਐਡਮਿਨਿਸਟ੍ਰੇਟਿਵ ਯੂਨਿਟ ਬਣਾਈ ਸੀ। ਜਿਵੇਂ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਟੁੱਟਿਆ, ਇਵੇਂ ਹੀ ਤੁਹਾਡੇ ਵੀ ਜਿਹੜੇ ਨੇ ਉਹ 8-10 ਟੁਕੜੇ ਹੋਣੇ ਨੇ। ਔਰ ਇਹਦੇ 'ਚ ਮੈਂ ਸਮਝਦਾ ਵੀ ਕੋਈ ਹਿਚਕਿਚਾਹਟ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਕਹੋ ਜੀ ਤੁਹਾਡਾ ਮੁਲਕ ਹੈ ਹੀ ਨਹੀਂ ਸੀ ਕਦੇ ਹਿਸਟਰੀ ਦੇ ਵਿੱਚ। ਔਰ ਅਲਟੀਮੇਟਲੀ ਖਾਲਿਸਤਾਨ ਕਸ਼ਮੀਰ ਜਿਹੜੀਆਂ 7 ਭੈਣਾਂ ਨੇ ਨਾਰਥ ਈਸਟ ਦੀਆਂ ਸਟੇਟਾਂ, ਉਹ ਵੀ ਸੈਪਰੇਟ ਮੁਲਕ ਹੋਣਗੇ। ਔਰ ਤੁਹਾਡਾ ਜਿਹੜੀ ਗੰਗਾ ਜਮਨੀ ਤਹਿਜ਼ੀਬ ਜਿਹਨੂੰ ਮੈਂ ਕਹਿੰਦਾ, ਉਹੀ ਤੁਹਾਡੇ ਜਿਹੜੇ 3-4 ਸਟੇਟਾਂ ਦੇ ਨੇ, ਉਹਨਾਂ ਨੂੰ ਤੁਸੀਂ ਆਰੀਆਵਰਤ ਕਹਿ ਲਓ, ਉਹਨਾਂ ਨੂੰ ਇੰਦਰਪ੍ਰਸਥ ਕਹਿ ਲਓ, ਉਹਨਾਂ ਨੂੰ ਕੋਈ ਹੋਰ ਨਾਂ ਦੇ ਦਿਓ। ਉਹੀ ਤੁਹਾਡੇ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼ ਔਰ ਉੱਤਰਾਖੰਡ, ਉਹੀ ਬੈਲਟ ਹੈ 19। ਬਾਕੀ ਸਾਊਥ ਵੀ ਅੱਡ ਹੋਏਗਾ, ਉਹ ਤਾਂ ਆਲਰੇਡੀ ਡੀਕਦੇ ਨੇ ਵੀ ਕਦੋਂ ਕਿ ਇਹਨਾਂ ਨੂੰ ਲੱਤ ਮਾਰੀ ਜਾਏ। ਸੋ ਇਹਦੇ 'ਚ ਇਹ ਠੀਕ ਹੈ ਵੀ ਇੱਕ ਤਬਕਾ ਜਿਹੜਾ ਉਹ ਜ਼ਰੂਰ ਇਹ ਦੇਸ਼ ਭਗਤੀ ਦੇ ਨਾਂ ਥੱਲੇ ਹੋਏਗਾ ਜੀ ਕਿ ਇੱਕ ਪਾਕਿਸਤਾਨੀ ਹੋਣ ਦੇ ਨਾਤੇ ਤੁਸੀਂ ਤੋੜਨਾ ਚਾਹੁੰਦੇ। ਉਹਨਾਂ ਨੂੰ ਕਹੋ ਜੀ ਅਸੀਂ ਤਾਂ ਹਮਦਰਦੀ ਕਰਦੇ ਹਾਂ ਕਿਉਂਕਿ ਤੁਸੀਂ ਕਦੇ ਮੁਲਕ ਨਾ ਸੀ ਨਾ ਹੋ। ਜਸਕੀਰ ਸਿੰਘ ਜੀ, ਬਲਵੀਰ ਸਿੰਘ ਜੀ ਔਰ ਬਲਵਿੰਦਰ ਸਿੰਘ ਜੀ ਵੀ ਕਹਿੰਦੇ ਪ੍ਰੈਜ਼ੈਂਟ ਰੂਲਰ ਆਫ ਪ੍ਰੈਜ਼ੀਡੈਂਟ ਜਾਂ ਕਹਿੰਦੇ ਨਾ present ruler of Punjab has been the worst for all Punjabis since 1947। ਇਹ ਵੱਧ ਤੋਂ ਬਦਤਰ ਹੀ ਆਉਂਦਾ ਜੀ। ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਅਸੀਂ ਖੁਦ ਲੈ ਕੇ ਆਏ, ਸ਼ਾਨ ਦੇ ਨਾਲ ਇਹਨਾਂ ਨੂੰ 92 ਸੀਟਾਂ ਦਿੱਤੀਆਂ। ਉਦੋਂ ਟ੍ਰੈਂਡ ਇਹ ਸੀ ਕਿ ਜੀ ਕਾਂਗਰਸ ਤੋਂ ਵੀ ਛੁਟਕਾਰਾ, ਅਕਾਲੀਆਂ ਤੋਂ ਵੀ, ਭਾਵੇਂ ਕਾਲਾ ਚੋਰ ਆ ਜਾਏ। ਆ ਗਿਆ ਕਾਲਾ ਵੀ ਹੈ ਤੇ ਚੋਰ ਵੀ ਹੈ। ਹੁਣ ਜਿਹੜਾ ਹੋਰ ਚੁੱਪੋ ਪੋਨੇ ਵਾਲੀ ਗੱਲ ਹੀ ਹੈ। ਜਸਪੀਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਕੁਲਦੀਪ ਕੌਰ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਅਬਦੁਲ ਵਾਹਿਦ ਜੀ ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਔਰ ਸੈਪੇ ਕੈਂਗ ਜੀ ਵੀ ਕਹਿੰਦੇ ਡਾਕਟਰ ਸਾਹਿਬ ਨੀਡਸ ਟੂ ਰਾਈਟ, ਇਹ ਕਹਿੰਦੇ ਐਡੀਟੋਰੀਅਲ ਨਾउ फॉर 6 जी। और बिलाल जी कुछ कहना चाहते हैं। डॉक्टर साहब कहते हैं कि चाबहार पोर्ट भी इंडिया के हाथ से गई। ईरान के साथ इंडिया जो हाल किया है, ईरान उसको हाँ जी भूलेगा नहीं। इंडिया ऑयल तो ईरान से लेना चाहता है और साथ इजराइल का दे रहा है। ईरान नाउ वेरी वेल।
ਹਾਂ ਨਹੀਂ, ਇਹ ਚੰਗੀ ਡਿਵੈਲਪਮੈਂਟ ਹੈ ਜੀ। ਈਰਾਨ ਦੀਆਂ ਅੱਖਾਂ ਖੁੱਲੀਆਂ ਨੇ, ਹੋਰ ਤਾਂ ਇਹਨਾਂ ਨੂੰ ਅਸੀਂ ਕੀ ਕਹਿ ਸਕਦੇ ਹਾਂ। ਹਾਂਜੀ, ਬਲਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਹੁਣ ਬਣ ਕੇ ਰਹੇਗਾ ਖਾਲਿਸਤਾਨ, ਨਾ ਹਿੰਦੀ ਨਾ ਹਿੰਦੁਸਤਾਨ ਬਣ ਕੇ ਰਹੇਗਾ ਖਾਲਿਸਤਾਨ। और अब्दुल वहीद साहब दा कहते भगवंत मान जैसा बंदा सिखों के ऊपर लगातार सिखों की होम और घर को चैलेंज किया गया है। और माइक ਹਾਂ, ਇਨਫੈਕਟ ਦੀਪ ਸਿੱਧੂ ਉਦੋਂ ਅਜੇ ਚੋਣਾਂ ਹੋਈਆਂ ਨਹੀਂ ਸੀ, ਉਹਨਾਂ ਨੇ ਕਿਹਾ ਸੀ ਜੇ ਕਿਤੇ ਭਗਵੰਤ ਮਾਨ, ਜੇ ਇਹਨਾਂ ਦੀ ਸਰਕਾਰ ਬਣੀ ਤੇ ਭਗਵੰਤ ਮਾਨ ਆਇਆ ਤੇ ਬੁੱਚੜ ਬੇਅੰਤੇ ਤੋਂ ਵੀ ਬਦਤਰ ਸਾਬਤ ਹੋਏਗਾ। ਔਰ ਬਿਲਕੁਲ ਉਹ ਲਫ਼ਜ਼ ਇੱਕ ਪ੍ਰੋਫਿਟਿਕ ਹੈ, ਟਰੂ ਹੈ। ਬਿਲਕੁਲ। ਮਾਈਕ ਜਿਹੜੇ ਨੇ ਸਾਨੂੰ ਯੂਕੇ ਤੋਂ ਦੇਖ ਰਹੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।